ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ 84 ਸਾਡੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਟੀਵੀ 84 ਦੇ ਦੁਨੀਆ ਭਰ ਚ ਬੈਠੇ ਬਹੁਤ ਹੀ ਸੁਘੜ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 9 ਮਾਰਚ 2026 25 ਫੱਗਣ ਨਾਨਕਸ਼ਾਹੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਕਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ ਈਰਾਨ ਦੇ ਹਵਾਲੇ ਨਾਲ ਜਿਸ ਤਰ੍ਹਾਂ ਕਿ ਜੰਗ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਲਗਭਗ 9 ਦਿਨ ਤੋਂ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਦੇ ਖਿਲਾਫ ਵਿੱਢੀ ਜੰਗ ਨੇ ਦੋਵਾਂ ਪਾਸਿਓਂ ਜਿਹੜੀ ਹੈ ਬਹੁਤ ਤਬਾਹੀ ਜਿਹੜੀ ਮਚਾਈ ਹੈ ਔਰ ਮੀਡੀਆ ਵਿੱਚ ਦੋਵਾਂ ਧਿਰਾਂ ਵੱਲੋਂ ਪ੍ਰੋਪੇਗੈਂਡਾ ਜ਼ੋਰ ਸ਼ੋਰ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਹੈ। ਇਸ ਲਈ ਜਿਹੜੀ ਸੱਚਾਈ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ। ਸੋ ਜੰਗ ਦੇ ਕਾਰਨ ਤੇਲ ਤੇ ਗੈਸ ਦੀਆਂ ਜਿਹੜੀਆਂ ਪ੍ਰਾਈਸਿਸ ਨੇ ਉਹ ਕਾਫੀ ਵਧੀਆਂ ਨੇ ਔਰ ਨਾਲ ਹੀ ਦੁਨੀਆ ਭਰ ਦੀ ਸਟਾਕ ਮਾਰਕੀਟ ਬੁਰੀ ਤਰ੍ਹਾਂ ਲੁੜਕ ਰਹੀ ਹੈ। ਸੋ ਪ੍ਰੈਜ਼ੀਡੈਂਟ ਟਰੰਪ ਵੱਲੋਂ ਕੁਝ ਘੰਟੇ ਪਹਿਲਾਂ ਕੀਤੀ ਗਈ ਪ੍ਰੈਸ ਕਾਨਫਰੰਸ ਨਾਲ ਇਹ ਆਸ ਬੱਝੀ ਹੈ ਕਿ ਇਹ ਜੰਗ ਖਤਮ ਹੋਣ ਦੇ ਨੇੜੇ ਹੈ ਪਰ ਵਿਸ਼ਵਾਸ ਨਾਲ ਕਿਹਾ ਨਹੀਂ ਜਾ ਸਕਦਾ। ਸੋ ਆਸ ਕੀਤੀ ਜਾ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਅਸੀਂ ਆਪਣਾ ਪ੍ਰੋਗਰਾਮ ਪਹਿਲਾਂ ਨਾਲੋਂ ਵੀ ਥੋੜਾ ਡਿਲੇ ਕੀਤਾ। ਇਸ ਦਾ ਕਾਰਨ ਵੀ ਇਹ ਹੈ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਇੱਕ ਵੱਡੇ ਪੈਮਾਨੇ ਦੀ ਪ੍ਰੈਸ ਕਾਨਫਰੰਸ ਓਵਲ ਆਫਿਸ ਦੇ ਵਿੱਚ ਕੀਤੀ ਗਈ। ਹਾਲਾਂਕਿ ਉਸ ਤੋਂ ਪਹਿਲਾਂ ਉਹਨਾਂ ਦਾ ਇੱਕ ਇੰਟਰਵਿਊ CBC ਜਿਹੜਾ ਕਿ BBC ਦੀ ਫੈਲੋ ਐਕਸਟੈਂਸ਼ਨ ਹੈ ਉਹਦੇ ਨਾਲ ਕਰਦਿਆਂ ਵੀ ਕੁਝ ਜਿਹੜਾ ਉਹ ਹੋਪਫੁਲ ਸਾਈਨਸ ਹਨ। ਲੇਕਿਨ ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੈ ਉਸ ਵਿਚਲਾ ਜਿਹੜਾ ਕੰਟੈਂਟ ਹੈ ਉਹਦੇ ਨਾਲ ਹੀ ਉਸ ਤੋਂ ਪਹਿਲੇ ਉਹਨਾਂ ਦੇ ਇੰਟਰਵਿਊ ਨੂੰ ਅਸੀਂ ਠੀਕ ਪਰਸਪੈਕਟਿਵ 'ਚ ਦੇਖਣ ਦੀ ਕੋਸ਼ਿਸ਼ ਕਰੀਏ। ਪਰ ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਇਸ ਕੀ ਟੌਪਿਕ ਨੂੰ ਜਿਹਨੇ ਦੁਨੀਆ ਦਾ ਧਿਆਨ ਪਿਛਲੇ 9 ਦਿਨ ਤੋਂ ਖਿੱਚਿਆ ਹੋਇਆ ਕਿਉਂਕਿ ਹੁਣ ਤਾਂ ਜਿਹੜਾ ਇਸ ਨੇ ਡਾਇਰੈਕਟ ਇਫੈਕਟ ਕੀਤਾ ਹੈ। ਬਹੁਤ ਵਾਰੇ ਹੁੰਦਾ ਹੈ ਕਿ ਵੈਸਟ ਏਸ਼ੀਆ ਹੈ, ਪਰਸ਼ੀਅਨ ਗਲਫ ਹੈ, ਦੂਸਰਾ ਸਿਰਾ ਹੈ, ਨਾ ਸਾਊਥ ਅਮਰੀਕਾ ਨੂੰ ਪਤਾ ਹੁੰਦਾ ਕੀ ਚੱਲ ਰਿਹਾ, ਨਾ ਲੈਟਨ ਅਮਰੀਕਾ ਨੂੰ ਹੁੰਦਾ ਹੈ, ਨਾ ਯੂਰਪ ਦਾ ਬਹੁਤਾ ਕੰਸਰਨ ਹੁੰਦਾ। ਪਰ ਜਦੋਂ ਬਟੂਏ ਨੂੰ ਹੱਥ ਪੈਂਦਾ ਜਾਂ ਤੁਹਾਡੇ ਫਾਈਨੈਂਸ਼ੀਅਲ ਇੰਟਰਸਟ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਇਸ ਧਰਤੀ ਦੇ 8 ਬਿਲੀਅਨ ਲੋਕ ਉਹਨਾਂ ਦੀ ਜ਼ਿੰਦਗੀ ਐਨਰਜੀ ਡਰਿਵਨ ਹੈ। ਇੱਕ ਐਨਰਜੀ ਅੰਦਰੋਂ ਕਹਿੰਦੇ ਸੀ ਜੀ ਬੰਦੇ 'ਚ ਐਨਰਜੀ ਹੋਣੀ ਚਾਹੀਦੀ ਹੈ ਪਰ ਉਹ ਤੇਲ ਹੋਏ, ਗੈਸ ਹੋਏ, ਕੁਕਿੰਗ ਗੈਸ ਹੋਏ, ਹੀਟਿੰਗ ਗੈਸ ਹੋਏ, ਜਿਹੜਾ ਮਰਜ਼ੀ ਤੁਸੀਂ ਦੇਖੋ ਔਰ ਇਹ ਸਾਰਾ ਨੈਟਵਰਕ ਇਸ ਢੰਗ ਦੇ ਨਾਲ ਇੱਕ ਦੂਸਰੇ ਦੇ ਨਾਲ ਜੁੜਿਆ ਹੋਇਆ ਹੈ ਕਿ ਸਾਰੀ ਇਕੋਨਮੀ ਉਸ ਦੇ ਨਾਲ ਖੜੀ ਹੁੰਦੀ ਹੈ। ਔਰ ਪਿਛਲੇ ਦਿਨਾਂ 'ਚ ਜਦੋਂ ਤੋਂ ਤੇਲ ਦੀ ਜਿਹੜਾ ਸਟ੍ਰੇਟ ਆਫ ਹਾਰਮੂਜ਼ ਜਿਸ ਤੋਂ ਲਗਭਗ 20% ਕੁੱਲ ਦੁਨੀਆ ਦਾ ਆਇਲ ਉੱਥੋਂ ਜਾਂਦਾ ਹੈ ਤੇ ਜੇ ਚਾਈਨਾ, ਵਿਤਨਾਮ, ਫਿਲੀਪੀਨਜ਼, ਸਾਊਥ ਕੋਰੀਆ, ਨਾਰਥ ਕੋਰੀਆ ਭਾਰਤ ਦੇ ਹਵਾਲੇ ਨਾਲ ਕਿਹਾ ਜਾਏ ਤਾਂ ਉਹਨਾਂ ਦਾ ਤਾਂ 60 ਤੋਂ 80% ਜਿਹੜਾ ਉਹ ਟੋਟਲੀ ਜਦੋਂ ਬਲੌਕ ਹੁੰਦਾ ਕਿਉਂਕਿ ਇਹ ਕੋਈ ਤੁਸੀਂ ਬਹੁਤ ਵੱਡਾ ਜ਼ਖੀਰਾ ਨਹੀਂ ਰੱਖ ਸਕਦੇ। ਮਹੀਨੇ ਦਾ 2 ਮਹੀਨੇ ਦਾ ਪ੍ਰਬੰਧ ਤੁਹਾਡਾ ਹੋ ਸਕਦਾ। ਸੋ ਜਿਉਂ ਹੀ ਇਹ ਸਾਰਾ ਸਾਹਮਣੇ ਆਇਆ ਔਰ ਪਿਛਲੇ ਕੱਲ੍ਹ ਜਦੋਂ ਕਿ ਤਹਿਰਾਨ ਸਮੇਤ ਈਰਾਨ ਦੀਆਂ
8 ਆਇਲ ਫੈਸਿਲਿਟੀਜ਼ ਦੇ ਉੱਤੇ ਜਿਹੜਾ ਅਟੈਕ ਹੋਇਆ, ਜਿਹਦੇ ਨਾਲ ਸਾਰਾ ਤਹਿਰਾਨ ਦਾ ਅਸਮਾਨ ਜਿਹੜਾ ਹੈ ਉਹ ਕਾਲਾ ਬੱਦਲਾਂ ਦੇ ਨਾਲ, ਕਾਲੇ ਬੱਦਲ, ਔਰ ਈਵਨ ਉਸ ਨੂੰ ਬਲੈਕ ਰੇਨ ਵੀ ਕਿਹਾ ਗਿਆ। ਔਰ ਇਸੇ ਤਰ੍ਹਾਂ ਕਿਉਂਕਿ 8 ਜਾਂ 10 ਥਾਵਾਂ ਤੇ ਇਜ਼ਰਾਈਲ ਨੇ ਆਇਲ ਜਿਹੜੇ ਪਲਾਂਟ ਨੇ ਉਹਨਾਂ ਨੂੰ ਹਿੱਟ ਕੀਤਾ। ਹਾਲਾਂਕਿ ਯੂਐਸ ਨੇ ਇਸ ਨੂੰ ਠੀਕ ਨਹੀਂ ਕਿਹਾ, ਉਹਦਾ ਇੱਕ ਵੱਖਰਾ ਰੀਜ਼ਨ ਹੈ। ਪਰ ਇਸ ਤੋਂ ਪਹਿਲਾਂ ਮੈਂ ਅੱਜ ਸਿਮਰਨਦੀਪ ਸਿੰਘ ਟੋਰਾਂਟੋ ਕੈਨੇਡਾ ਤੋਂ ਨੌਜਵਾਨ ਨੇ ਜਿਹੜੇ ਸਾਡੇ ਨਾਲ ਲਗਾਤਾਰ ਤਾਨਾ ਟੀਵੀ 84 ਦੇ ਵਿਊਅਰ ਨੇ, ਉਹਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਗਿਆ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਇਸ ਵੇਲੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚੈਲੰਜ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਹੈ। ਔਰ ਈਵਨ ਕੈਲੀਫੋਰਨੀਆ ਦੇ ਹਵਾਲੇ ਨਾਲ ਹੀ ਆ ਰਿਹਾ ਸੀ ਕਿ ਲਗਭਗ 20,000 ਦੇ ਕਰੀਬ ਜਿਹੜੇ ਟਰੱਕਰ ਨੇ, ਜਿਨ੍ਹਾਂ ਦੇ ਕੋਲ ਕਈਆਂ ਦੇ ਕੋਲ ਗ੍ਰੀਨ ਕਾਰਡ ਵੀ ਨੇ, ਕਈਆਂ ਦਾ ਜਿਹੜਾ ਉਹ ਇੰਪਲੋਇਮੈਂਟ ਆਥੋਰਾਈਜੇਸ਼ਨ, ਉਹਨਾਂ ਦੇ ਡਰਾਈਵਿੰਗ ਲਾਇਸੈਂਸ ਖਾਸ ਤੌਰ ਤੇ ਕਮਰਸ਼ੀਅਲ, ਉਹ ਕੈਂਸਲ ਕਰ ਦਿੱਤੇ ਗਏ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਬਾਕੀ ਵੀ ਸਾਰੇ ਜਿਹੜੇ ਛੋਟੇ ਮੋਟੇ ਬਿਜ਼ਨਸ ਸਟੋਰਸ ਰਨ ਕਰਦੇ ਨੇ ਉਹ ਵੀ ਪ੍ਰਭਾਵਿਤ ਹੋਏ ਨੇ। ਲੇਕਿਨ ਅਸੀਂ ਫਿਰ ਵੀ ਇਹ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਵੇਲੇ ਹਾਲਾਤ ਜਿਸ ਪਾਸੇ ਵੱਲ ਜਾ ਰਹੇ ਨੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਨਵੇਂ ਵਰਲਡ ਆਰਡਰ ਦੀ ਗੱਲ ਕਰਦੇ ਹਾਂ, ਚੇਂਜਸ ਜਿਹੜੀਆਂ ਆ ਰਹੀਆਂ ਨੇ ਸਾਰੇ ਪਾਸੇ, ਵੈਸਟ ਏਸ਼ੀਆ ਤਾਂ ਸਾਡੀਆਂ ਬਰੂਹਾਂ ਤੇ ਹੈ, ਔਰ ਉਸ ਦਾ ਇਫੈਕਟ ਵੀ ਅਸੀਂ ਦੇਖਿਆ, ਔਰ ਅਸੀਂ ਡਿਸਕਸ ਵੀ ਕਰਾਂਗੇ ਅੱਜ ਦੇ ਅੱਡ-ਅੱਡ ਜਿਹੜੇ ਸੈਗਮੈਂਟਸ ਦੇ ਵਿੱਚ ਕਿ ਕਿਵੇਂ ਇਸ ਨੇ ਪਰਸ਼ੀਅਨ ਗਲਫ ਨੂੰ ਹੀ ਨਹੀਂ, ਸਾਡੇ ਖਿੱਤੇ ਨੂੰ, ਇੰਡੀਅਨ ਓਸ਼ਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ। ਇੰਡੀਆ ਕਿਵੇਂ ਜਿਹੜਾ ਇਹ ਸਾਰੇ 'ਚੋਂ ਉਸ ਦੀ ਸਾਖ ਹੋਰ ਵੀ ਥੱਲੇ ਡਿੱਗੀ ਹੈ, ਔਰ ਇਸ ਦੇ ਪ੍ਰਭਾਵ ਜਿਹੜੀ ਇਹ 9 ਰੋਜ਼ਾ ਜੰਗ ਹੈ, ਆਉਣ ਵਾਲੇ ਪੀਰੀਅਡ 'ਚ ਕੀ ਹੋਣਗੇ। ਇਜ਼ਰਾਈਲ ਦਾ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਡ੍ਰੀਮ ਲੈ ਕੇ, ਜਿਸ ਨੂੰ ਈਵਨ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਇਜ਼ਰਾਈਲ ਦੇ ਵਿੱਚ, ਮਾਈਕ ਹਕਬੀ, ਉਹਨਾਂ ਨੇ ਵੀ ਜਸਟੀਫਾਈ ਕੀਤਾ ਸੀ। ਔਰ ਇਜ਼ਰਾਈਲ ਦੇ ਵਧੇ ਹੋਏ ਐਂਬੀਸ਼ਨ, ਅਮਰੀਕਾ ਤਾਂ ਇਸ ਦੇ ਵਿੱਚ ਧੱਕਿਆ ਹੀ ਗਿਆ। ਇਸ ਲਈ ਜਿਨ੍ਹਾਂ ਦੇ ਨਾਲ ਵੀ ਮੇਰੀ ਗੱਲਬਾਤ ਹੋਈ ਹੈ, ਮੈਂ ਹਮੇਸ਼ਾ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਹਿੱਤ ਅਮਰੀਕਾ ਨਾਲ ਜੁੜੇ ਹੋਏ ਨੇ। ਅਸੀਂ ਅਮਰੀਕਨ ਹੋਣ ਦੇ ਨਾਤੇ ਫੁੱਲੀ ਜਿਹੜਾ ਆਪਣੇ ਮੁਲਕ ਦੀ ਸਲਾਮਤੀ ਔਰ ਉਸ ਦੀ ਬਿਹਤਰੀ ਚਾਹੁੰਦੇ, ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਜੰਗ ਦੇ ਵਿੱਚ ਇਹ ਅਮਰੀਕਾ ਦੀ ਜੰਗ ਨਹੀਂ ਸੀ ਜਾਂ ਨਹੀਂ, ਔਰ ਇਹ ਇਜ਼ਰਾਈਲ ਨੇ ਧੱਕਿਆ। ਉਹਦੇ ਪਿੱਛੇ ਕੀ ਰੀਜ਼ਨ ਨੇ? ਇਹ ਐਪਸਟੀਨ ਕੰਪਨੀ ਹੈ ਸਾਰੀ, ਇਹਦੇ ਥੱਲੇ ਹੀ ਕੁਝ ਚੱਲ ਰਿਹਾ ਹੈ। ਔਰ ਜਾਂ ਜਿਹੜਾ ਪਾਰਟ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਔਰ ਸਾਡਾ ਇੱਕ ਆਪਣਾ ਐਂਗਲ ਹੈ ਹਰ ਗੱਲ ਨੂੰ ਦੇਖਣ ਦਾ। ਈਵਨ ਜਿਨ੍ਹਾਂ ਨੇ ਮੇਕ ਅਮਰੀਕਾ ਗ੍ਰੇਟ ਅਗੇਨ, ਜਿਹੜੇ ਕਿ ਪ੍ਰੈਜ਼ੀਡੈਂਟ ਟਰੰਪ ਦੀਆਂ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਵੀ ਤੁਰੇ, ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਹੈ ਉਹ ਕਾਫੀ ਜਿਹੜਾ ਨੈਗੇਟਿਵ ਲਾਈਨ ਲਈ ਕਿ ਭਾਈ ਇਹ ਸਾਡੀ ਜੰਗ ਨਹੀਂ ਹੈ। ਔਰ ਇਸ ਵੇਲੇ ਜਿਹੜੇ ਅਮਰੀਕਾ ਦੇ ਵਿੱਚ ਪੋਲ ਚੱਲ ਰਹੇ ਨੇ, ਮੈਜੋਰਿਟੀ ਜਿਹੜੇ ਨੇ ਉਹ ਫਲਸਤੀਨੀਆਂ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਨੇ, ਅਮਰੀਕਨ ਜੰਗ ਦੇ ਵੀ ਖਿਲਾਫ ਕਰ ਰਹੇ ਨੇ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਜਿਹੜਾ ਇਹ ਸਾਰਾ ਇਜ਼ਰਾਈਲ ਜਿਸ ਤਰ੍ਹਾਂ ਹੀ ਇਹ ਸਾਰਾ ਪਾਰਟ ਘੁੰਮਿਆ ਹੋਇਆ ਹੈ, ਇਹ 2 ਸਟੇਟ ਸੋਲਿਊਸ਼ਨ ਔਰ ਜਿਹੜੇ ਔਸਲੋ ਅਕੋਰਡ ਸੀ, ਜਿਹਦੇ 'ਚ ਅਮਰੀਕਾ ਨੇ ਵੀ ਵੱਡਾ ਯੋਗਦਾਨ ਪਾਇਆ ਸੀ, ਨਾਰਵੇਜੀਅਨ ਆਰਗੇਨਾਈਜੇਸ਼ਨਸ ਜਾਂ ਨਾਰਵੇਜੀਅਨ ਜਿਹੜੇ ਉਹਨਾਂ ਦੇ ਡਿਪਲੋਮੈਟ ਨੇ, ਕਿ 2 ਸਟੇਟ ਸੋਲਿਊਸ਼ਨ ਕਿ ਫਲਸਤੀਨ ਔਰ ਇਜ਼ਰਾਈਲ ਸਾਈਡ ਬਾਈ ਸਾਈਡ ਐਗਜ਼ਿਸਟ ਕਰਨ। ਕਿਵੇਂ ਫਲਸਤੀਨ ਨੇ ਜਿਹੜਾ ਇਸ ਦੇ ਉੱਤੇ ਉਹ ਯਾਸਰ ਅਰਾਫਾਤ ਔਰ ਉਸ ਵੇਲੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਮਿਸਟਰ ਐਰੀਅਨ, ਉਹਨਾਂ ਨੇ ਦਸਤਖਤ ਕੀਤੇ। ਦੋਨਾਂ ਨੂੰ ਉਸ ਸਾਲ ਦਾ ਜਿਹੜਾ ਉਹ ਨੋਬਲ ਪੀਸ ਪ੍ਰਾਈਜ਼ ਮਿਲਿਆ ਸੀ। ਲੇਕਿਨ ਐਰੀਅਨ ਦਾ ਮਰਡਰ ਹੋ ਗਿਆ, ਉਹਨਾਂ ਦੇ ਕਿਸੇ ਐਕਸਟ੍ਰੀਮਿਸਟ ਰਾਈਟ ਵਿੰਗਰ ਨੇ ਕੀਤਾ, ਔਰ ਯਾਸਰ ਅਰਾਫਾਤ ਵੀ ਉਸ ਦੀ ਸਲੋ ਪੋਇਜ਼ਨਿੰਗ ਕਰਕੇ ਮਾਰ ਦਿੱਤਾ ਗਿਆ। ਔਰ ਇਹ ਜਿਸ ਦਾ ਜਿਹੜਾ ਹੁਣ ਦਾ ਘਟਨਾਕ੍ਰਮ ਹੈ, ਇਸ ਦੀ ਸ਼ੁਰੂਆਤ 7 ਅਕਤੂਬਰ 2023 ਨੂੰ ਹੁੰਦੀ ਹੈ, ਜਦੋਂ ਕਿ ਹਮਾਸ ਵੱਲੋਂ ਜਿਹੜਾ 1200 ਦੇ ਕਰੀਬ ਇਜ਼ਰਾਈਲੀਆਂ ਨੂੰ ਮਾਰਿਆ ਜਾਂਦਾ ਹੈ, 200-250 ਨੂੰ ਅਗਵਾ ਕੀਤਾ ਜਾਂਦਾ ਹੈ। ਪਰ ਜਿਹੜਾ ਵੀ ਥੋੜਾ ਬਹੁਤ ਰਿਸਰਚ ਮਾਈਂਡਡ ਆ ਉਹ ਜੋ ਦੇਖੇਗਾ ਕਿ ਈਵਨ ਜਦੋਂ ਯਾਸਰ ਅਰਾਫਾਤ ਜਾਂ ਫਲਸਤੀਨੀਅਨ ਲਿਬਰੇਸ਼ਨ ਆਰਗੇਨਾਈਜੇਸ਼ਨ ਦਾ ਪ੍ਰਭਾਵ ਸੀ, ਉਸ ਨੂੰ ਕੱਟ ਕਰਨ ਦੇ ਲਈ ਹਮਾਸ ਨੂੰ ਸਪਾਂਸਰ ਹੀ ਇਜ਼ਰਾਈਲ ਵੱਲੋਂ ਕੀਤਾ ਗਿਆ। ਫਾਈਨੈਂਸ਼ੀਅਲ ਹੈਲਪ ਵੀ ਲਗਾਤਾਰ ਜਾਂਦੀ ਰਹੀ।
ਫਿਰ ਇਸ ਦੇ ਵਿੱਚ ਕਤਰ ਦਾ ਵੀ ਜਿਹੜਾ ਉਹ ਇੰਟਰਸਟ ਹੋਇਆ ਔਰ ਹਮਾਸ ਨੂੰ ਖੜਾ ਹੀ ਇਹਨਾਂ ਨੇ ਕੀਤਾ। ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਇਜ਼ਰਾਈਲ ਨੂੰ ਘੇਰਨ ਦੇ ਲਈ ਜਿਹੜੀਆਂ 3 ਜਥੇਬੰਦੀਆਂ ਜਿਨ੍ਹਾਂ ਨੂੰ ਕੁਝ ਦਹਿਸ਼ਤਗਰਦ ਮੰਨਦੇ ਨੇ, ਕੁਝ ਹਮਾਸ ਨੂੰ ਜਿਹੜਾ ਈਵਨ UN ਨੇ ਵੀ ਉਹਨੂੰ ਦਹਿਸ਼ਤਗਰਦ ਨਹੀਂ ਕਿਹਾ ਹੋਇਆ ਜਿਹੜਾ, ਕਿਉਂਕਿ ਗਜ਼ਾ ਦੇ ਵਿੱਚ ਵੋਟਾਂ ਰਾਹੀਂ ਵੀ ਉਹ ਚੁਣ ਕੇ ਆਏ ਔਰ ਉਹਨਾਂ ਦੀ ਹਕੂਮਤ ਵੀ ਸੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀਆਂ 2 ਪ੍ਰੋਕਸੀਜ਼ ਨੇ ਜਿਹੜੀਆਂ ਈਰਾਨ ਦੀਆਂ, ਇੱਕ ਯਮਨ ਦੇ ਵਿੱਚ ਹੂਤੀ ਔਰ ਦੂਸਰਾ ਲਬਨਾਨ ਦੇ ਵਿੱਚ ਹਿਜ਼ਬੁੱਲਾ, ਇਹ ਦੋਨੋਂ ਸ਼ੀਆ ਆਊਟਫਿਟਸ ਨੇ ਜਿਨ੍ਹਾਂ ਨੂੰ ਜਿਹੜੀਆਂ ਈਰਾਨ ਦੀਆਂ ਪ੍ਰੋਕਸੀਜ਼ ਨੇ, ਈਰਾਨ ਹੀ ਉਹਨਾਂ ਦੀ ਫਾਈਨੈਂਸ਼ੀਅਲ ਔਰ ਟ੍ਰੇਨਿੰਗ ਔਰ ਦੂਜਾ। ਲੇਕਿਨ ਇੱਕ ਪਾਸੇ ਜਦੋਂ ਕਿ ਅਸੀਂ ਸੁੰਨੀ ਔਰ ਸ਼ੀਆ ਰਿਫਟ ਵੱਡੇ ਪੈਮਾਨੇ ਤੇ ਦੇਖਦੇ ਹਾਂ ਬਹੁਤ ਸਾਰੀਆਂ ਥਾਵਾਂ ਤੇ, ਲੇਕਿਨ ਹਮਾਸ ਟੋਟਲੀ 100% ਜਿਹੜੀ ਹੈ ਉਹ ਸੁੰਨੀ ਆਰਗੇਨਾਈਜੇਸ਼ਨ ਹੈ। ਲੇਕਿਨ ਈਰਾਨ ਨੇ ਹਮਾਸ ਦੀ ਖੁੱਲ੍ਹ ਕੇ ਮਦਦ ਕੀਤੀ ਹੈ ਕਿਉਂਕਿ ਜਿੱਥੇ ਅਰਬ ਵਰਲਡ ਜਿਹੜਾ ਔਰ ਸ਼ੇਖੜਮ ਜਿਹੜਾ ਮੈਂ ਸਮਝਦਾ ਵੀ ਜਦੋਂ ਇਹ ਜੰਗ ਓਵਰ ਹੁੰਦੀ ਹੈ, ਔਰ ਅਸੀਂ ਜ਼ਿਕਰ ਕਰਾਂਗੇ ਪ੍ਰੈਜ਼ੀਡੈਂਟ ਟਰੰਪ ਦੇ ਲੇਟੈਸਟ ਕਮੈਂਟਸ ਇਸ ਪ੍ਰੈਸ ਕਾਨਫਰੰਸ, ਪਰ ਮੈਂ ਇਸ ਦਾ ਪਿਛੋਕੜ ਇਸ ਲਈ ਦੇ ਰਿਹਾ ਕਿ ਬਹੁਤ ਸਾਰੇ ਨਵੇਂ ਵਿਊਅਰ ਵੀ ਜੁੜਦੇ ਨੇ, ਕੁਝ ਉਹ ਵੀ ਨੇ ਜਿਨ੍ਹਾਂ ਨੇ ਆਪਣੇ ਤੌਰ ਦੇ ਉੱਤੇ ਜੋ ਇੱਕ ਪਾਸੇ ਦਾ ਪ੍ਰੋਪੇਗੈਂਡਾ ਚੱਲ ਰਿਹਾ ਹੁੰਦਾ ਹੈ ਜੋ ਵੀ, ਕਿਉਂਕਿ ਇਸ ਵੇਲੇ ਕੱਲਾ ਮਹਿਜ਼ ਪ੍ਰੋਪੇਗੈਂਡਾ ਮੀਡੀਆ 'ਚ ਹੀ ਨਹੀਂ ਹੈ। ਪਹਿਲੀ ਗੱਲ ਤਾਂ ਜਿਵੇਂ ਇਜ਼ਰਾਈਲ 'ਚ ਕੀ ਹੋ ਰਿਹਾ, ਇੱਕ ਪਾਸੇ ਤੈਲ ਅਵੀਵ ਤੋਂ ਲੈ ਕੇ ਸੈਂਕੜਿਆਂ ਦੀ ਗਿਣਤੀ ਜਿਹੜੀਆਂ ਇਜ਼ਰਾਈਲ ਦੀਆਂ ਕਰੂਜ਼ ਮਿਸਲਸ ਨੇ ਤਬਾਹੀ ਮਚਾਈ ਹੈ, ਉਸ ਦੀਆਂ ਖਬਰਾਂ ਬਿਲਕੁਲ ਪਾਬੰਦੀ ਲੱਗੀ ਹੋਈ ਹੈ। ਹੁਣ 1-2 ਵੀਡੀਓ ਸਾਹਮਣੇ ਆਈਆਂ ਤੇ ਉਸ ਤੋਂ ਇਹ ਲੱਗਦਾ ਹੈ ਵੀ ਤੈਲ ਅਵੀਵ ਦਾ ਇੱਕ ਹਿੱਸਾ ਬਿਲਕੁਲ ਉਵੇਂ ਹੀ ਬਣਿਆ ਹੋਇਆ ਜਿਵੇਂ ਇਜ਼ਰਾਈਲ ਨੇ ਗਜ਼ਾ ਦੇ ਵਿੱਚ ਤਬਾਹੀ ਕੀਤੀ। ਇਸੇ ਤਰ੍ਹਾਂ ਹੁਣ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, AI ਜਨਰੇਟਡ ਇੰਨੇ ਇਮੇजेस ਔਰ ਇੰਨੀਆਂ ਵੀਡੀਓਜ਼ ਔਰ ਖਬਰਾਂ ਘੁੰਮ ਰਹੀਆਂ ਨੇ ਕਿ ਉਹਨਾਂ ਨੂੰ ਠੀਕ ਤੋਂ ਗਲਤ ਨੂੰ ਡਿਸਰਨ ਕਰਨਾ ਵੀ ਔਖਾ ਹੈ। ਇਸ ਲਈ ਕੁਝ ਵੀ ਨਹੀਂ, ਇਸ ਲਈ ਅਸੀਂ ਇਹ ਸਮਝਦੇ ਹਾਂ ਵੀ ਤਬਾਹੀ ਦੋਨੋਂ ਪਾਸਿਓਂ ਮਚੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਭ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕਿਸੇ ਦਾ ਭੁਲੇਖਾ ਨਿਕਲਿਆ ਜਾਂ ਜਿਹੜੇ ਚੁੱਪ ਕਰਕੇ ਫਲਸਤੀਨ ਦੇ ਮੁੱਦੇ ਤੇ ਇੱਕ ਪਾਸੇ ਆਪਣੇ ਲੋਕਾਂ ਨੂੰ ਇਹ ਕਹਿੰਦੇ ਸੀ ਜੀ ਹਾਂ 2 ਸਟੇਟ ਸੋਲੂਸ਼ਨ ਹੋਣਾ ਚਾਹੀਦਾ ਹੈ, ਉਧਰ ਇਜ਼ਰਾਈਲ ਦੇ ਨਾਲ ਅਬਰਾਮੈਨਿਕ ਅਕੋਰਡ ਵੀ ਸਾਈਨ ਕਰਨ ਨੂੰ ਤਿਆਰ ਸੀ ਕਿ ਜੀ ਕੋਈ ਗੱਲ ਨਹੀਂ ਹੈ। ਔਰ ਉਹਨਾਂ ਦੇ ਆਪਣੇ ਮੁਲਕਾਂ ਦੇ ਵਿੱਚ ਇਹ ਜਿਹੜੇ 6-7 ਜਿਹਨਾਂ ਨੂੰ ਖਾੜੀ ਦੇ ਦੇਸ਼ ਕਿਹਾ ਜਾਂਦਾ ਜਾਂ ਮਿਡਲ ਈਸਟ ਕਿਹਾ ਜਾਂਦਾ, ਕੋਈ ਫਲਸਤੀਨੀਆਂ ਦਾ ਝੰਡਾ ਲੈ ਕੇ ਵੀ ਕੋਈ ਪ੍ਰੋਟੈਸਟ ਨਹੀਂ ਕਰ ਸਕਦਾ ਕਿਉਂਕਿ ਸ਼ੇਖ ਨੇ ਸਾਰੇ, ਉਹਨਾਂ ਨੇ ਲੋਕਾਂ ਦੇ ਉੱਤੇ ਆਪਣਾ ਰਾਜਾਸ਼ਾਹੀ ਚਲਾਈ ਹੋਈ ਹੈ। ਸੋ ਉਹਨਾਂ 'ਚ ਕਿਉਂਕਿ ਬਿਲੀਅਨਸ ਆਫ ਡਾਲਰਸ ਉਹਨਾਂ ਨੇ ਅਮਰੀਕਾ ਨੂੰ ਦੇ ਕੇ ਕਿ ਉਹਨਾਂ ਨੂੰ ਹਿਫਾਜ਼ਤ ਚਾਹੀਦੀ ਹੈ, ਅਮਰੀਕਾ ਦੇ ਅੱਡੇ ਇਹਨਾਂ ਦੇ ਵਿੱਚ ਬਹਿਰੀਨ, UAE, ਕਤਰ, ਸਾਊਦੀ ਅਰੇਬੀਆ, ਇਰਾਕ, ਜਾਰਡਨ, ਇਹ ਸਾਰੇ ਦੇ ਵਿੱਚ ਤਾਂ ਹੈ ਹੀ ਨੇ। ਲੇਕਿਨ ਈਰਾਨ ਨੇ ਸ਼ਾਇਦ ਇਹ ਐਕਸਪੈਕਟ ਨਹੀਂ, ਦੇਖੋ ਕੋਈ ਵੀ ਜਿਹੜੀ ਜੰਗ ਹੁੰਦੀ ਹੈ, ਜੰਗ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਫੈਕਟਰ ਹੁੰਦਾ ਹੈ ਉਹ ਸਰਪ੍ਰਾਈਜ਼ ਹੁੰਦਾ ਹੈ। ਸਰਪ੍ਰਾਈਜ਼ ਕਿ ਕੁਝ ਐਸਾ ਵਾਪਰ ਜਾਏ ਜਿਹੜਾ ਤੁਸੀਂ ਐਕਸਪੈਕਟ ਨਹੀਂ ਕਰਦੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇੱਕ ਪਾਸੇ ਅਮਰੀਕਾ ਦੇ ਨਾਲ ਈਰਾਨ ਦੀ ਕਿਉਂਕਿ ਅਸੀਂ ਅੱਗੇ ਵੀ ਰਿਪੀਟ ਕੀਤਾ ਸੀ ਕਿ ਵੀ 3 ਮੁੱਖ ਜਿਹੜੇ ਆਸ਼ੇ ਦੱਸੇ ਗਏ ਜਾਂ ਮਿਸ਼ਨ ਦੱਸਿਆ ਗਿਆ ਇਜ਼ਰਾਈਲ ਵੱਲੋਂ ਜਾਂ ਅਮਰੀਕਾ ਵੱਲੋਂ ਕਿ ਜੀ ਉਹਨਾਂ ਨੇ ਈਰਾਨ 'ਚ ਕੀ ਕਰਨਾ ਹੈ। ਪਹਿਲਾ ਪਾਰਟ ਤਾਂ ਸੀ ਉਹਨਾਂ ਦਾ ਰਜੀਮ ਚੇਂਜ। ਰਜੀਮ ਚੇਂਜ ਦਾ ਮਤਲਬ ਇਹ ਹੈ ਕਿ ਵੀ ਜਿਹੜਾ ਉਹਨਾਂ ਦਾ 1979 ਦੇ ਵਿੱਚ ਰਿਲੀਜੀਅਸ ਕਲਰਜੀ ਦੇ ਥੱਲੇ ਜਿਹੜਾ ਸਿਸਟਮ ਇਸਲਾਮਿਕ ਸਟੇਟ, ਇਸਲਾਮਿਕ ਰਿਪਬਲਿਕ ਆਫ ਈਰਾਨ ਦਾ ਇਸਲਾਮਿਕ ਮਾਡਲ ਦੇ ਉੱਤੇ ਬਣਿਆ, ਜਿਸ ਦੇ ਵਿੱਚ ਪਾਵਰ ਅਲਟੀਮੇਟਲੀ ਸਭ ਤੋਂ ਪਾਵਰਫੁਲ ਆਇਤੁੱਲਾ ਜਿਹੜਾ ਕਲਰਜੀ, ਉਹਨਾਂ ਦਾ ਇੱਕ ਆਪਣਾ ਸਿਸਟਮ, ਕਿੰਨੇ ਉਹਨਾਂ ਦੇ ਨੇ ਜਿਹੜੇ ਉਹਨੂੰ ਚੁਣਦੇ ਨੇ ਲੀਡਰ ਨੂੰ, ਔਰ ਆਇਤੁੱਲਾ ਖਮੀਨੀ ਦੇ ਨਾਲ ਸ਼ੁਰੂ ਹੋਇਆ। ਅਲੀ ਖਮੀਨੀ ਜਿਹੜਾ 86 ਸਾਲ ਦਾ ਜਾਂ 88 ਸਾਲ ਸ਼ਾਇਦ, ਜਿਹਦਾ ਪਹਿਲੇ ਦਿਨ ਹੀ ਜਦੋਂ ਇਸ ਜੰਗ ਦੀ ਸ਼ੁਰੂਆਤ ਹੀ ਹੁੰਦੀ ਹੈ ਕਿ ਫਰਾਈਡੇ ਨਾਈਟ ਜਦੋਂ ਇੱਥੇ ਹੈ, ਸੈਚਰਡੇ ਜਿਹੜਾ ਇਜ਼ਰਾਈਲ ਇਸ ਕਿਸਮ ਦੀ ਜਿਹੜੀ ਹੈ ਇੰਟੈਲੀਜੈਂਸ ਕਨਵੇ ਕਰਦਾ ਪ੍ਰੈਜ਼ੀਡੈਂਟ ਟਰੰਪ ਨੂੰ ਕਿ ਜੀ ਖਮੀਨੀ ਔਰ ਉਹਨਾਂ ਦੇ ਹੈਡ ਆਫ ਦਾ ਰਿਪਬਲਿਕਨ ਗਾਰਡ ਜਿਹੜੀ ਉਹਨਾਂ ਦੀ ਬੜੀ ਫੀਅਰਸ ਫੋਰਸ ਹੈ, ਪਲੱਸ ਇੰਟੈਲੀਜੈਂਸ ਚੀਫ, ਦੂਜੇ ਤੀਜੇ ਸਾਰੇ
ਇੱਕ ਥਾਂ ਤੇ ਮੀਟਿੰਗ ਕਰ ਰਹੇ ਨੇ ਔਰ ਇਸ ਵੇਲੇ ਮੌਕਾ ਹੈ ਕਿ ਵੀ ਉਹਨਾਂ ਨੂੰ ਅਸੀਂ ਇੱਕੋ ਗੋ ਦੇ ਵਿੱਚ ਚੱਲਦਾ ਕਰ ਦਈਏ। ਬਿਲਕੁਲ। ਹਾਲਾਂਕਿ ਇਹ ਇੱਕ ਐਕਟ ਤਾਂ ਇਮੋਰਲ ਸੀ, ਕਿਉਂਕਿ ਇੱਕ ਪਾਸੇ ਗੱਲਬਾਤ ਸ਼ੁਰੂ ਕੀਤੀ ਹੋਈ ਹੈ ਔਰ ਗੱਲਬਾਤ ਬਾਰੇ ਜਿਹੜੀ ਪੋਜ਼ਿਟਿਵਿਟੀ ਸੀ ਈਰਾਨ ਜੋ ਹੁਣ ਅੰਦਰੋਂ ਵੀ ਨਿਕਲ ਕੇ ਆ ਰਿਹਾ ਕਿ ਕਾਫੀ ਕੁਝ ਜਿਹੜਾ ਹੈ, ਜਿਹੜੇ ਪਹਿਲੇ ਦੋ ਮੋਟਿਵ ਸੀ ਕਿ ਇਜ਼ਰਾਈਲ ਜਿਹੜਾ ਈਰਾਨ ਹੈ ਆਪਣੇ ਨਿਊਕਲੀਅਰ ਪ੍ਰੋਗਰਾਮ ਨੂੰ ਖਾਸ ਤੌਰ ਤੇ ਜਿਹੜਾ ਐਨਰਿਚਡ ਯੂਰੇਨੀਅਮ ਹੈ ਉਹਨੂੰ ਬਹੁਤ ਡਾਊਨ ਕਰੇਗਾ, ਜਿਹੜਾ ਕਿ ਜਿਹਦੇ ਨਾਲ ਉਹ ਨਿਊਕਲੀਅਰ ਬੰਬ ਨਾ ਬਣਾ ਸਕੇ। ਫਿਰ ਜਿਹੜਾ ਇਸ ਦੇ ਉੱਤੇ ਉਹ ਰਾਜ਼ੀ ਸੀ, ਲੇਕਿਨ ਦੋ ਮੰਗਾਂ ਹੋਰ ਐਡ ਕਰ ਦਿੱਤੀਆਂ ਗਈਆਂ ਸੀ ਇਜ਼ਰਾਈਲ ਵੱਲੋਂ, ਜਿਹਦੇ 'ਚ ਇੱਕ ਰਿਜੀਮ ਚੇਂਜ ਸੀ ਕਿ ਜੀ ਇਹ ਬਦਲੋ, ਔਰ ਸੈਕੰਡ ਉਹਦੇ ਨਾਲ ਜਿਹੜੀਆਂ ਉਹਨਾਂ ਦੇ ਕਰੂਜ਼ ਮਿਸਲਸ ਔਰ ਬੈਲਿਸਟਿਕ ਮਿਸਲਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਵੀ ਸਾਡੇ ਹਵਾਲੇ ਕਰੋ। ਉਹ ਇਵੇਂ ਹੀ ਹੈ ਕਿਸੇ ਨੂੰ ਕਿ ਕਿਸੇ ਲੜਾਕੇ ਨੂੰ ਕੋਈ ਕਹੇ ਕਿ ਵੀ ਤੂੰ ਆਪਣੀ ਤਲਵਾਰ ਤੇ ਢਾਲ ਦੇ ਦੇ ਤੇ ਹੁਣ ਤੂੰ ਸਾਡੇ ਨਾਲ ਜੰਗ ਕਰ। ਸੋ ਉਹ ਇੰਪੋਸੀਬਲ ਜਦੋਂ ਤੁਹਾਡਾ ਮੰਤਵ ਜਿਹੜਾ, ਕਿਉਂਕਿ ਇਜ਼ਰਾਈਲ ਦਾ ਮੰਤਵ ਜਿਵੇਂ ਅਸੀਂ ਕਿਹਾ ਕਿ ਵੀ ਉਹ ਗ੍ਰੇਟਰ ਇਜ਼ਰਾਈਲ ਦੇ ਥੱਲੇ ਜਿਸ ਕਿਸਮ ਦਾ ਜਦੋਂ ਗ੍ਰੇਟਰ ਇਜ਼ਰਾਈਲ ਦੀ ਗੱਲ ਹੁੰਦੀ ਹੈ ਜਿਹਨੂੰ ਫਿਰ ਸਪੈਲ ਆਊਟ ਕੀਤਾ ਗਿਆ ਇਹਨਾਂ ਦੇ ਆਪਣਿਆਂ ਵੱਲੋਂ ਜਿਹੜਾ ਔਰ ਕੀਤਾ ਹੋਇਆ ਕਿ ਜੀ ਉਹ ਨੀਲ ਦਰਿਆ ਤੋਂ ਲੈ ਕੇ ਨਾਈਲਸ ਤੋਂ ਲੈ ਕੇ ਜਿਹੜਾ ਇਜਿਪਟ ਦਾ ਇੱਕ ਵੱਡਾ ਹਿੱਸਾ ਉਸ ਗ੍ਰੇਟਰ ਇਜ਼ਰਾਈਲ ਦਾ ਹਿੱਸਾ, ਉਹਦੇ 'ਚ ਲੈਬਨਾਨ ਹੈ, ਉਸ ਦੇ ਵਿੱਚ ਜਾਰਡਨ ਹੈ, ਉਸ 'ਚ ਇਰਾਕ ਦਾ ਇੱਕ ਵੱਡਾ ਹਿੱਸਾ ਹੈ ਔਰ ਈਵਨ ਸਾਊਦੀ ਅਰੇਬੀਆ ਦਾ 2/3 ਹੈ ਔਰ ਮੌਜੂਦਾ ਇਜ਼ਰਾਈਲ ਔਰ ਵੈਸਟ ਬੈਂਕ ਗਾਜ਼ਾ ਉਹ ਤਾਂ ਉਹਦਾ ਹੈ ਹੀ ਹੈ ਕਿ ਜੀ ਇਹ ਅਸੀਂ ਗ੍ਰੇਟਰ ਇਜ਼ਰਾਈਲ ਬਣਾਉਣਾ। ਉਹਦੇ ਲਈ ਬਿਬਲੀਕਲ ਕਹਾਣੀਆਂ ਜੈਨੇਸਿਸ 1 ਦਾ ਸਹਾਰਾ ਲਿਆ ਗਿਆ ਕਿ ਜੀ ਇਹ ਹਰ ਕ੍ਰਿਸਚਨ ਵੀ ਇਹ ਮੰਨਦਾ ਕਿ ਗ੍ਰੇਟਰ ਇਜ਼ਰਾਈਲ ਬਣਨਾ ਚਾਹੀਦਾ, ਜਿਹੜੀ ਗੱਲ ਮਾਈਕ ਹਕਬੀ ਨੇ ਕਹੀ। ਫਿਰ ਕੱਲੀ ਇੱਥੇ ਤੱਕ ਨਹੀਂ ਹੈ, ਜਿਹੜਾ ਇੱਕ ਵੀਕਐਂਡ ਤੋਂ ਪਹਿਲਾਂ ਫਰਾਈਡੇ ਵਾਈਟ ਹਾਊਸ ਓਵਲ ਆਫਿਸ ਦੇ ਵਿੱਚ ਜਿਹੜੇ ਰਾਈਟ ਵਿੰਗਰ ਇਵੈਂਜਲੀਕਲ ਚਰਚ ਵਾਲੇ ਕਿੰਨੇ ਪ੍ਰੀਸਟ ਇਕੱਠੇ ਹੋਏ ਔਰ ਪ੍ਰੈਜ਼ੀਡੈਂਟ ਟਰੰਪ ਦੀਆਂ ਅੱਖਾਂ ਬੰਦ ਕੀਤੀਆਂ ਹੋਈਆਂ, ਉਹ ਸਾਰੇ ਉਹਦੇ ਤੇ ਹੱਥ ਰੱਖ ਕੇ ਪ੍ਰੇ ਕਰ ਰਹੇ ਨੇ ਵਿਕਟਰੀ, ਜੰਗ ਦੇ ਵਿੱਚ ਵਿਕਟਰੀ, ਔਰ ਜਿਵੇਂ ਖਾਸ ਮਸਾਇਆ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਟਰੰਪ ਹੀ ਹੋਣ। ਔਰ ਚੰਗੀ ਗੱਲ ਇਹ ਹੈ ਕਿ ਵੀ ਜਦੋਂ ਇਸ ਕਿਸਮ ਦਾ ਇੱਕ ਪਾਸਡ ਪ੍ਰੋਪੇਗੈਂਡਾ ਚੱਲ ਰਿਹਾ ਹੁੰਦਾ ਹੈ ਤੇ ਲਗਭਗ 1.5 ਬਿਲੀਅਨ ਦੁਨੀਆ ਦੇ ਲੋਕ ਪੋਪ ਨੂੰ ਮੰਨਦੇ ਨੇ। ਪੋਪ ਨੇ ਇੱਕਦਮ ਉਸ ਨੂੰ ਕੰਡੈਮ ਕੀਤਾ, ਉਹਨੇ ਕਿਹਾ ਕਿ ਵੀ ਇਹ ਸਾਡਾ ਚਰਚ ਜਾਂ ਜੀਸਸ ਦਾ ਮੈਸੇਜ ਜਾਂ ਬਾਈਬਲ ਦਾ ਮੈਸੇਜ ਉਹ ਪੀਸ ਲਈ ਹੈ, ਉਹ ਅਮਨ ਲਈ ਹੈ। ਅਸੀਂ ਕੋਈ ਜੰਗ ਦੀ ਪ੍ਰੇਅਰ ਨਹੀਂ ਕਰਦੇ, ਅਸੀਂ ਤਾਂ ਅਮਨ ਦੀ ਪ੍ਰੇਅਰ ਕਰਦੇ ਹਾਂ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਵੀ ਈਵਨ ਜਦੋਂ ਧਰਮ ਨੂੰ ਰਾਜਨੀਤੀ ਦੇ ਨਾਲ ਜਾਂ ਸਿਆਸਤ ਦੇ ਨਾਲ ਰਲਗੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਸ ਦੀ ਐਡਵਾਂਟੇਜ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਫਿਰ ਇਸ ਕਿਸਮ ਦਾ ਹੀ ਹੁੰਦਾ ਇੱਕ ਕਲਾਸ ਜਿਹੜੀ ਹੈ ਉਹ ਇਸਲਾਮ ਦੇ ਵਾਲੇ ਵੀ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਉਹ ਹਦੀਸਾਂ ਦੇ ਹਵਾਲੇ ਨਾਲ ਗ੍ਰੇਟਰ ਇਜ਼ਰਾਈਲ ਬਣਨ ਨੂੰ ਟਰੂਥ, ਉਸ ਤੋਂ ਬਾਅਦ ਹਜ਼ਰਤ ਮਹਿੰਦੀ ਦੀ ਆਮਦ, ਉਹ ਆਪਣੇ ਢੰਗ ਨਾਲ। ਪਰ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਹੀ ਹਮਲਾਵਰ ਹੋਇਆ। ਪਹਿਲਾਂ ਵੀ ਜਿਹੜੀ ਜੂਨ 2025 ਦੇ ਵਿੱਚ 12 ਰੋਜ਼ਾ ਜੰਗ ਇਜ਼ਰਾਈਲ, ਉਦੋਂ ਵੀ ਅਮਰੀਕਾ ਨੇ ਆਪਣੇ ਵੱਡੇ ਬੰਬਰ ਭੇਜ ਕੇ ਇੱਕ ਵਾਰੀ ਤਾਂ ਕਹਿ ਦਿੱਤਾ ਵੀ ਅਸੀਂ ਨਿਊਕਲੀਅਰ ਫੈਸਿਲਿਟੀਜ਼ ਖਤਮ ਕਰਤੀਆਂ ਜਾਂ ਦੂਸਰਾ ਕਰ ਦਿੱਤਾ, ਲੇਕਿਨ ਉਦੋਂ ਵੀ ਜਿਹੜੀਆਂ ਮਿਜ਼ਾਈਲਾਂ ਇਜ਼ਰਾਈਲ ਦੇ ਉੱਤੇ ਡਿੱਗੀਆਂ ਉਹਨੇ ਤਬਾਹੀ ਮਚਾਈ ਔਰ ਇਜ਼ਰਾਈਲ ਨੇ ਹੀ ਫਿਰ ਟਰੰਪ ਨੂੰ ਕਹਿ ਕੇ ਸੀਜ਼ ਫਾਇਰ ਕਰਵਾਇਆ ਸੀ। ਪਰ ਇਸ ਵਾਰ ਇਜ਼ਰਾਈਲ ਨੂੰ ਕੀ ਸੁੱਝੀ, ਉਹਨਾਂ ਨੂੰ ਲੱਗਦਾ ਸੀ ਕਿ ਵੀ ਇਹ ਜਿਹੜਾ ਇਹ ਵੀ ਦਾਅਵਾ ਕੀਤਾ ਗਿਆ ਜੀ ਉਹਨਾਂ ਨੇ ਉਹ ਜਿਹੜੇ ਟ੍ਰੈਫਿਕ ਲਾਈਟਸ ਦੇ ਉੱਤੇ ਲੱਗੇ ਕੈਮਰੇ ਸੀ ਉਹ ਇਜ਼ਰਾਈਲ ਨੇ ਹੈਕ ਕੀਤੇ, ਉਹਨਾਂ ਨੂੰ ਪਤਾ ਸੀ ਕਿੱਥੇ ਆ ਰਿਹਾ। ਖਮੀਨੀ ਜਾਂ ਉਹ ਆਪਣੇ ਆਮ ਜਿਹੜਾ ਦਫ਼ਤਰ ਵਰਗਾ ਉਹਦਾ ਘਰ ਸੀ ਉੱਥੇ ਹੀ ਬੈਠਾ ਸੀ। ਉਹਨੂੰ ਜਦੋਂ ਕਿਹਾ ਵੀ ਗਿਆ ਵੀ ਇਨ ਦਾ ਹਾਈਡਿੰਗ ਜਾਓ, ਉਹਨੇ ਕਿਹਾ ਵੀ ਨਹੀਂ, ਮੇਰੇ ਲਈ ਮਾਹ ਰਮਜ਼ਾਨ ਹੈ, ਸ਼ਹਾਦਤ ਤੋਂ ਵੱਡੀ ਕਿਹੜੀ ਚੀਜ਼ ਹੈ। ਸੋ ਇਹ ਵੀ ਕੋਈ ਪ੍ਰਾਪਤੀ ਨਹੀਂ ਸੀ ਕਿ, ਲੇਕਿਨ ਪ੍ਰੈਜ਼ੀਡੈਂਟ ਟਰੰਪ ਸਮਹਾਉ ਜਿਹੜੇ ਨੇ ਉਸ ਟਰੈਪ ਦੇ ਵਿੱਚ ਆਏ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੰਗਲ ਗੋ ਦੇ ਵਿੱਚ ਉਹ ਸਾਰੇ ਮਾਰੇ ਗਏ ਸਣੇ ਖਮੀਨੀ। ਲੇਕਿਨ ਜਿਹੜਾ ਇੱਕ ਪ੍ਰੋਪੇਗੈਂਡੇ ਦੇ ਨਾਲ ਇੱਕ ਗੱਲ ਬਣਾਈ ਹੋਈ ਸੀ ਕਿ ਲੋਕ ਤਾਂ ਡੀਕਦੇ ਨੇ ਕਦੋਂ ਇਹਦੀ ਖਮੀਨੀ ਨੂੰ ਦੀ ਮੌਤ ਹੋਏ ਔਰ ਦੂਜੇ ਹੁਣ ਲੋਕ ਸੜਕਾਂ 'ਤੇ ਨਿਕਲ ਆਉਣਗੇ, ਔਰ ਹੋਇਆ ਇਸ ਦੇ ਉਲਟ ਲੋਕ ਸੜਕਾਂ 'ਤੇ ਨਿਕਲੇ ਜ਼ਰੂਰ, ਇਨ ਮਿਲੀਅਨ, 2-2.5 ਮਿਲੀਅਨ ਲੋਕ ਤਹਿਰਾਨ ਦੀਆਂ ਸੜਕਾਂ 'ਤੇ ਆਏ ਪਰ ਖਮੀਨੀ ਦੀ ਹਮਾਇਤ ਦੇ ਵਿੱਚ। ਔਰ ਦੁਨੀਆ ਭਰ 'ਚ ਹੁਣ 10 ਕਰੋੜ ਦੇ ਕਰੀਬ ਈਰਾਨ ਦੀ ਆਪਣੀ ਆਬਾਦੀ ਹੈ ਔਰ ਖਮੀਨੀ ਇਕੱਲਾ ਇਹੀ ਨਹੀਂ ਕਿ ਉਹ ਹੈਡ ਆਫ ਦਾ ਸਟੇਟ ਦੇ ਨਾਤੇ ਉਹਦਾ ਇੱਕ ਰੁਤਬਾ ਪ੍ਰੈਜ਼ੀਡੈਂਟ ਵਾਲਾ,
ਉਹ ਸ਼ੀਆ ਇਸਲਾਮ ਦਾ ਜਿਹੜਾ ਰਾਬਰ ਹੈ ਔਰ 300 ਮਿਲੀਅਨ ਦੇ ਕਰੀਬ ਜਿਹੜੇ ਨੇ 30 ਕਰੋੜ ਦੇ ਲਗਭਗ ਸ਼ੀਆ ਨੇ ਦੁਨੀਆ ਦੇ ਵਿੱਚ। ਪਲੱਸ ਜਿਸ ਅੰਦਾਜ਼ ਦੇ ਵਿੱਚ ਉਸਨੇ ਆਪਣੀ ਜਾਨ ਦਿੱਤੀ ਡਿਫਾਈਂਸ ਨਾਲ, ਉਹਨੇ ਦੂਸਰਿਆਂ ਲੋਕਾਂ ਦੀ ਵੀ ਐਡਮੀਰੇਸ਼ਨ ਲਈ। ਔਰ ਉਹ ਕੰਮ ਜਿਹੜਾ ਪੁੱਠਾ ਰਜੀਮ ਚੇਂਜ ਕੀ ਹੋਣੀ ਸੀ, ਜਿਹੜੀ ਉਹਨਾਂ ਦੀਆਂ ਜ਼ਿਆਦਤੀਆਂ ਵੀ ਸੀ ਮੁੱਲਾਂ ਦਾ, ਔਰ ਦੂਸਰੀ ਜਿਹੜੀ ਲੌਬੀ ਰੂਲਿੰਗ ਹੈ ਜਿਹਦੇ ਕਰਕੇ ਲੋਕ ਜਿਹੜੇ ਨੇ ਉਹ ਤੰਗ ਵੀ ਸੀ ਆਰਥਿਕ ਨੀਤੀਆਂ ਕਰਕੇ ਵੀ। ਰਾਦਰ ਉਹਨਾਂ ਨੇ ਯਕਜ਼ੈਤੀ ਦੇ ਨਾਲ ਉਹ ਨਾਲ ਖਲੋ ਗਏ। ਸੋ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਹੜਾ ਅਟੈਕ 180 ਦੇ ਕਰੀਬ ਬੱਚੀਆਂ 175 ਜਾਂ 180 ਛੋਟੀ ਉਮਰ ਦੀਆਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਹ ਵੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਜੀ ਇਰਾਨ ਨੇ ਖੁਦ ਹੀ ਮਾਰਿਆ। ਬਾਅਦ 'ਚ ਇਰਾਨ ਨੇ ਉਹ ਫੋਟੋ ਰਿਲੀਜ਼ ਕਰ ਦਿੱਤੀਆਂ, ਵੀਡੀਓਜ਼ ਜਿਹੜੀਆਂ ਮਿਜ਼ਾਈਲਾਂ ਨੇ ਇਜ਼ਰਾਈਲ ਅਮਰੀਕਾ ਦੀਆਂ ਉਹਨਾਂ ਦੇ ਨਾਲ ਉਹਨਾਂ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰੇ ਜਿਹੜੇ ਪਾਰਟ ਨੇ ਇਹਦੇ ਚੱਲਦੇ ਆ। ਫਿਰ ਇਹ ਆਸ ਵੱਜਣ ਲੱਗ ਗਈ ਕਿ ਬਈ ਕੀ ਹੋਏਗਾ, ਕੋਈ ਇੰਟਰਵੀਨ ਵੀ ਕਰਨ ਨੂੰ ਤਿਆਰ ਨਹੀਂ ਸੀ। ਈਰਾਨ ਦੀ ਮਦਦ ਚੀਨ ਵੀ ਕਰ ਰਿਹਾ ਕਿਉਂਕਿ ਜਿਹੜਾ ਲੋਕੇਟਿੰਗ ਉਹਨਾਂ ਦਾ ਸਾਰਾ ਸਿਸਟਮ ਹੈ, ਜਦੋਂ ਅਮਰੀਕਾ ਦੇ 3 ਜਹਾਜ਼ ਜਿਹੜੇ ਫਾਈਟਰ ਜਹਾਜ਼ ਨੇ ਉਹ ਡਿੱਗਦੇ ਨੇ ਕੁਵੈਤ ਦੇ ਵਿੱਚ, ਉਹਨੂੰ ਫਰੈਂਡਲੀ ਫਾਇਰ ਕਿਹਾ ਗਿਆ। ਲੇਕਿਨ ਬਾਅਦ 'ਚ ਸਾਹਮਣੇ ਆਇਆ ਕਿ ਵੀ ਨਹੀਂ, ਇਹ ਵੀ ਜਿਹੜੀ ਹੁਣ ਇਹ ਵੀ ਗੱਲ ਦੇਖਣ ਵਾਲੀ ਹੈ ਵੀ ਇੱਕ ਜ਼ਮਾਨੇ 'ਚ ਵੱਡੀ ਟੈਕਨੋਲੋਜੀ ਇਹ ਸਾਰੇ ਹੁਣ ਦੇ ਕਰੰਟ 10 15 20 ਸਾਲ 'ਚ ਬਹੁਤ ਕੁਝ ਬਦਲ ਗਿਆ। ਈਰਾਨ ਡਿਪੈਂਡ ਕਰਦਾ ਹੈ ਜਿਹੜਾ ਚਾਈਨਾ ਦਾ ਆਬਜ਼ਰਵੇਸ਼ਨ ਸਿਸਟਮ ਹੈ, GPS ਜਾਂ ਦੂਜਾ ਅਮਰੀਕਾ ਦਾ ਨਹੀਂ, ਔਰ ਉਹਦੇ ਥੱਲੇ ਉਹਨਾਂ ਨੇ ਲੋਕੇਟ ਕੀਤਾ ਔਰ ਉਹਨੂੰ ਸ਼ੂਟ ਡਾਊਨ ਕੀਤਾ। ਇਸ ਸਾਰੇ ਦੇ ਚੱਲਦੇ ਆ ਹੁਣ ਲੜਾਈ ਉਸ ਮੁਹਾਜ਼ ਤੇ ਪਹੁੰਚੀ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਕਿ ਭਾਈ 2 ਦਿਨ ਪਹਿਲੇ ਜਿਹੜੇ ਸਟ੍ਰਾਈਕਸ ਇਜ਼ਰਾਈਲ ਨੇ ਕੀਤੇ ਉਹਨਾਂ ਦੀਆਂ ਰਿਫਾਈਨਰੀਜ਼ ਤੇ, ਦੂਸਰਾ ਔਰ ਈਰਾਨ ਨੇ ਜਿਹੜੀ ਉਹਨਾਂ ਦੀ ਸਟੇਟ ਆਫ ਹਿਊਮਸ ਹੈ, ਜਿਹੜਾ ਇੱਕ 100 ਮੀਲ ਦੀ ਪੱਟੀ ਹੈ, 20 ਮੀਲ ਚੌੜੀ ਹੈ, ਜਿੱਥੋਂ ਸਾਰੇ ਜਹਾਜ਼ ਜਿਹੜੇ ਪਰਸ਼ੀਅਨ ਗਲਫ ਤੋਂ ਇੰਡੀਅਨ ਓਸ਼ਨ ਦੇ ਨਾਲ ਜੋੜਦੇ ਨੇ ਔਰ 20% ਵਰਲਡ ਦੀ ਆਇਲ ਸਪਲਾਈ ਉੱਥੋਂ ਜਾਂਦੀ ਹੈ, ਉਹ ਬਲੌਕ ਹੈ। ਹੁਣ ਤੇਲ ਪਹੁੰਚ ਨਹੀਂ ਰਿਹਾ ਇੱਧਰ। ਆਇਲ ਉਹਨਾਂ ਦੀ ਜਿਹੜੀ ਇਹਨੇ ਪਲਾਂਟਸ ਨੂੰ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ। ਈਰਾਨ ਨੇ ਅਜੇ ਤੱਕ, ਔਰ ਉਹਨਾਂ ਦੇ ਕਿਹਾ ਈਰਾਨ ਨੇ ਕਿ ਅਜੇ ਅਸੀਂ ਆਪਣਾ ਸਰਪ੍ਰਾਈਜ਼ ਨਹੀਂ ਦਿੱਤਾ ਹੈ, ਹੁਣ ਤੱਕ ਉਹ ਕਰੂਜ਼ ਮਿਸਲਸ ਇਸਤੇਮਾਲ ਕਰ ਰਹੇ ਨੇ ਔਰ ਉਹਨਾਂ ਨੇ ਤਬਾਹੀ ਮਚਾਈ ਹੋਈ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਡੈਥ ਟੋਲ ਕਿੰਨਾ ਹੈ ਜਦੋਂ ਇਹ ਖਤਮ ਹੋਏਗਾ ਉਦੋਂ ਸਾਹਮਣੇ ਆਏਗਾ। ਲੇਕਿਨ ਅਮਰੀਕਨ 6-7 ਸੋਲਜਰਸ ਦਾ ਵੂੰਡਡ ਕਾਫੀ ਜ਼ਿਆਦਾ ਨੇ। ਔਰ ਜਿਹੜਾ ਈਰਾਨ ਨੇ ਅਮਰੀਕੀ ਬੇਸ ਸੀ, ਉਹ ਬਹਿਰੀਨ ਹੋਏ, ਉਹ ਕਤਰ ਹੋਏ, ਉਹ ਸਾਊਦੀ ਅਰੇਬੀਆ ਹੋਏ, ਉਹਨਾਂ ਸਾਰਿਆਂ ਦੇ ਉੱਤੇ ਉਹ ਮਿਸਲਾਂ ਦਾਗ ਗਈਆਂ। ਨਤੀਜੇ ਦੇ ਤੌਰ ਤੇ ਬਹਿਰੀਨ ਦਾ ਜਿਹੜਾ ਸਭ ਤੋਂ ਵੱਡਾ 에ਅਰ ਬੇਸ ਜਿਹੜਾ ਅਮਰੀਕਨ ਫੌਜ ਦਾ, ਜਿਹਦੇ 'ਚ 25,000 ਦੇ ਕਰੀਬ ਸੋਲਜਰ ਹਮੇਸ਼ਾ ਸਟੇਸ਼ਨ ਰਹਿਣ ਦੀ ਵਿਵਸਥਾ ਹੈ, ਉਹਨਾਂ ਨੂੰ ਵਿਕੇਟ ਕਰਨਾ ਪਿਆ। ਸੋ ਉਹਨਾਂ ਨੂੰ ਵੀ ਇਹ ਲੱਗਾ ਅਰਬ ਮੁਲਕਾਂ ਨੂੰ ਵੀ ਅਸੀਂ ਜਿੰਨੇ ਬਿਲੀਅਨ ਦਿੱਤੇ ਸੀ ਵੀ ਸਾਨੂੰ ਡਿਫੈਂਡ ਕਰਨਗੇ, ਉਹ ਤਾਂ ਆਪ ਹੀ ਆਪਣਾ ਬੋਰੀਆ ਬਿਸਤਰਾ ਬੰਨ੍ਹ ਕੇ ਤੁਰ ਪਏ। ਸੋ ਇਹ ਜੰਗ ਦੇ ਓਵਰ ਹੋਣ ਤੋਂ ਬਾਅਦ ਜਿਹੜਾ ਉਹ ਸਾਹਮਣੇ ਆਏਗਾ। ਇਹ ਠੀਕ ਹੈ ਕਿ ਵੀ ਜਿਵੇਂ ਅਸੀਂ ਇਹ ਆਪਣੇ ਦੂਸਰੇ ਤੀਸਰੇ ਦਿਨ ਇਹ ਕਿਹਾ ਸੀ ਵੀ ਜਿੰਨੀ ਫਰਸਟ੍ਰੇਸ਼ਨ ਹੁੰਦੀ ਚਲੀ ਜਾਏਗੀ, ਇਜ਼ਰਾਈਲ ਟੈਕਟੀਕਲ ਨਿਊਕਲੀਅਰ ਵੈਪਨ ਵੀ ਇਸਤੇਮਾਲ ਕਰ ਸਕਦਾ। ਔਰ ਇਹ ਮੇਰੀ ਜਿਹੜੀ ਇਹ ਪ੍ਰੈਡਿਕਸ਼ਨ ਜਿਹੜੀ ਫੀਅਰ ਸੀ ਉਸ ਨੂੰ ਈਵਨ ਮੈਂ 2-3 ਦਿਨ ਪਹਿਲਾਂ ਦੇਖਿਆ ਕਿ ਵੀ ਜਿਹੜੇ ਕਾਫੀ ਸੀਨੀਅਰ ਸਾਬਕਾ ਜਿਹੜੇ ਉਹਨਾਂ ਦੇ CIA ਦੇ ਆਫੀਸ਼ੀਅਲ ਨੇ ਜਾਂ ਇਹਨਾਂ ਦੇ, ਉਹਨਾਂ ਨੇ ਵੀ ਇਸ ਗੱਲ ਨੂੰ ਕਿਹਾ ਸੀ ਕਿ ਵੀ ਜਿਹੜੀ ਫਰਸਟ੍ਰੇਸ਼ਨ ਵੱਧ ਰਹੀ ਹੈ, ਇਜ਼ਰਾਈਲ ਕਿਸੇ ਹੱਦ ਤੱਕ ਵੀ ਜਾ ਸਕਦਾ। ਔਰ ਕਿਉਂਕਿ ਇਹ ਜਿਹੜਾ ਲੱਗਦਾ ਸੀ ਬਹੁਤ ਵਾਰ ਜਿਨ੍ਹਾਂ ਨੇ ਵੀ ਐਗਰੈਸਿਵ ਸਟਾਂਸ ਲਿਆ, ਹਾਲਾਂ ਵਿਦਨ ਪ੍ਰੈਜ਼ੀਡੈਂਟ ਟਰੰਪ ਦੀ ਟੀਮ ਦੇ ਵੀ, ਜਿਵੇਂ ਤੁਹਾਨੂੰ ਇਹ ਸਾਰੇ ਪੀਰੀਅਡ 'ਚ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਕਿਤੇ ਨਜ਼ਰ ਨਹੀਂ ਆਇਆ ਕਿਉਂਕਿ ਉਹ ਇਹਦੇ ਖਿਲਾਫ ਨੇ। ਮਾਰਕ ਰੂਬੀਓ ਸੈਕਟਰੀ ਆਫ ਸਟੇਟ ਭਾਵੇਂ ਉਹਨੇ ਸਪੋਰਟ ਕੀਤਾ, ਲੇਕਿਨ ਉਹ ਵੀ ਕੁਝ ਮਾਮਲਿਆਂ ਦੇ ਉੱਤੇ, ਕਿਉਂਕਿ ਹਮੇਸ਼ਾ ਇੱਕ ਲੌਬੀ ਹੁੰਦੀ ਹੈ ਜਿਹੜੀ ਕਿ ਇੱਕ ਪਾਸੇ ਕਰ ਰਹੀ। ਹੁਣ ਜਦੋਂ ਅਸੀਂ ਈਵਨ ਜੂਨ 84 ਘੱਲੂਘਾਰੇ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਤੇ ਹੁਣ ਸਾਹਮਣੇ ਆਉਂਦਾ ਹੈ ਵੀ ਕੁਝ ਜਿਹੜੇ ਵਿਦਨ ਵੀ ਕੈਬਨਿਟ ਦੇ ਇੰਦਰਾ ਗਾਂਧੀ ਦੇ ਸੀ ਉਹ ਉਹਨੂੰ ਵਾਰਨ ਕਰ ਰਹੇ ਸੀ, ਜਿਹਦੇ 'ਚ ਈਵਨ ਜਿਹੜਾ ਬਾਅਦ 'ਚ ਪ੍ਰੈਜ਼ੀਡੈਂਟ ਵੀ ਬਣਿਆ ਉਹਨੇ ਪ੍ਰਣਾਬ ਮੁਖਰਜੀ, ਉਹਨੇ ਵੀ ਇਹ ਕਿਹਾ, ਹੋਰਨਾਂ ਨੇ ਵੀ ਕਿਹਾ। ਪਰ ਇੱਕ ਕੋਟਰੀ ਜਿਹੜੀ ਇਨਸਾਈਡ ਸੀ ਜਿਹਦੇ 'ਚ ਰਾਜੀਵ ਗਾਂਧੀ, ਉਹਦੇ 'ਚ ਅਰੁਣ ਨਹਿਰੂ, ਅਰੁਣ ਸਿੰਘ ਕਪੂਰਥਲੇ ਵਾਲਿਆਂ ਦਾ ਡਿਸੈਂਡੈਂਟ ਜਾਂ ਦੂਜੇ, ਉਹਨਾਂ ਨੂੰ ਲੱਗਦਾ ਸੀ ਵੀ ਇਹ ਤਾਂ ਮਾਮਲਾ ਹੀ ਕੁਛ ਨਹੀਂ ਹੈ, ਔਰ ਫੌਜੀ ਜਰਨਲ। ਸੋ ਇਵੇਂ ਹੀ ਜਦੋਂ ਅਸੀਂ ਦੇਖਦੇ ਹਾਂ ਇਸ ਕਿਸਮ ਦਾ ਹੀ ਹੁੰਦਾ ਹੈ
ਲੇਕਿਨ ਇਹ ਸਾਨੂੰ ਇਸ ਗੱਲ ਦਾ ਭਰੋਸਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਅਲਟੀਮੇਟਲੀ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਔਰ ਉਹਨਾਂ ਦੀ ਪਾਲਿਸੀ ਦਾ ਜਿਹੜਾ ਪਲੈਨ ਕਰਿਆ ਹੈ ਪਹਿਲੀ ਟਰਮ ਵੇਲੇ ਵੀ ਕਿ ਭਾਈ ਵਾਰਸ ਐਗਜ਼ਿਸਟਿੰਗ ਜਿਹੜੀਆਂ ਸੀ ਉਹਨਾਂ ਨੇ ਤਾਲਿਬਾਨ ਦੇ ਨਾਲ ਵੀ ਡੀਲ ਕੀਤੀ, ਈਵਨ ਹੂਤੀ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਕਿਹਾ ਸੀ ਅਸੀਂ ਇਹਨਾਂ ਦਾ ਕੱਖ ਨਹੀਂ ਛੱਡਣਾ, ਹੂਤੀ ਨਾਲ ਵੀ ਡੀਲ ਕੀਤੀ ਕਿ ਵੀ ਜਿਹੜੀ ਪ੍ਰੋਕਸੀ ਸੀ ਈਰਾਨ ਦੀ ਕਿ ਵੀ ਤੁਸੀਂ ਅਮਰੀਕਨ ਸ਼ਿਪਸ ਤੇ ਅਟੈਕ ਨਹੀਂ ਕਰੋਗੇ। ਔਰ ਮੈਨੂੰ ਇਹ ਸੀ ਕਿ ਵੀ ਇਹ ਅਲਟੀਮੇਟਲੀ ਚਾਈਨਾ ਰਸ਼ੀਆ ਨੇ ਕੋਈ ਇਨੀਸ਼ੀਏਟਿਵ ਪਹਿਲੇ 2-3-4 ਦਿਨ 'ਚ ਨਹੀਂ ਲਿਆ, ਨਹੀਂ ਤਾਂ ਉਹ ਕਿਉਂਕਿ ਉਹ ਵੀ ਦੇਖ ਰਹੇ ਸੀ ਕਿ ਅਮਰੀਕਾ ਦਾ ਜਲੂਸ ਨਿਕਲੇ, ਉਹਨਾਂ ਨੂੰ ਵੀ ਪਤਾ ਸੀ ਕਿ ਵੀ ਜੇ ਰਸ਼ੀਆ ਨੂੰ ਲੱਗਦਾ ਜੇ ਸਾਨੂੰ ਯੂਕਰੇਨ 'ਚ ਡਰੈਗ ਕੀਤਾ ਹੋਇਆ ਤੇ ਅਸੀਂ ਵੀ ਅਮਰੀਕਾ ਨੂੰ ਡਰੈਗ ਕਰੀਏ। ਔਰ ਜਦੋਂ ਤੁਸੀਂ ਡੈਮੇਜ ਦੇਖਦੇ ਹੋ ਹੁਣ ਜੇ ਇਹ ਜਿਹੜੇ 6-7 ਮੁਲਕਾਂ 'ਚ ਅਮਰੀਕਨ ਬੇਸ ਡਿਸਟਰੋਏ ਹੋਏ ਉਹਨਾਂ 'ਚ ਬਹੁਤ ਵੱਡਾ ਰਡਾਰ ਸਿਸਟਮ ਜਿਹੜਾ ਇੱਕ ਰਡਾਰ 500 ਮਿਲੀਅਨ ਤੋਂ 1 ਬਿਲੀਅਨ ਦਾ। ਸੋ ਜਿਹੜੇ ਡਿਫੈਂਸ ਮਿਸਲਸ ਨੇ ਇਜ਼ਰਾਈਲ ਦੀਆਂ ਜਾਂ ਜਿਹੜੀਆਂ ਉਹ 20 ਗੁਣਾ ਜ਼ਿਆਦਾ ਕੀਮਤ ਦੀਆਂ, ਇਜ਼ਰਾਈਲ ਨੇ ਸਸਤੇ ਡਰੋਨ ਬਣਾਏ ਹੋਏ ਨੇ, ਸਸਤੀਆਂ ਮਿਜ਼ਾਈਲਸ ਨੇ, ਉਹ ਉਧਰ ਹੀ ਸੁੱਟੀ ਜਾਂਦਾ ਹੈ। ਸੋ ਜਿਹੜਾ ਫਾਈਨੈਂਸ਼ੀਅਲ ਡੈਮੇਜ ਕੀ ਹੋਏਗਾ, ਲੇਕਿਨ ਜਿਹੜੇ ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ CBC ਦੇ ਨਾਲ ਗੱਲ ਕਰਕੇ ਔਰ ਫਿਰ ਫੁੱਲ ਫਲੈਜ ਪ੍ਰੈਸ ਕਾਨਫਰੰਸ 'ਚ ਜੰਗ ਨੂੰ ਇਹ ਆਲਮੋਸਟ ਇਹ ਕਿਹਾ ਕਿ ਜੀ ਸਾਡਾ ਮੋਟਿਵ ਆਲਮੋਸਟ ਪੂਰਾ ਹੋ ਗਿਆ। ਇਹ ਤਾਂ ਨਹੀਂ ਉਹਨਾਂ ਨੇ ਕਿਹਾ ਵੀ ਇਮੀਡੀਏਟ ਅਸੀਂ ਕਰ ਰਹੇ ਹਾਂ, ਕਿਉਂਕਿ ਉਹ ਇਹ ਵੀ ਨਹੀਂ ਪ੍ਰਭਾਵ ਦੇਣਾ ਚਾਹੁੰਦੇ। ਹਕੀਕਤ ਤਾਂ ਕਿਸੇ ਤੋਂ ਛੁਪੀ ਹੋਈ ਨਹੀਂ ਹੈ ਕਿ ਕੋਈ ਓਬਜੈਕਟਿਵ ਵੀ ਜਿਹੜਾ ਹੈ ਉਹ ਪੂਰਾ ਨਹੀਂ ਹੋਇਆ ਜਿਹੜੇ ਇਜ਼ਰਾਈਲ ਨੇ ਪੁਸ਼ ਕੀਤੇ ਹੋਏ ਸੀ। ਨਾ ਉਹਨਾਂ ਦਾ ਰਜੀਮ ਚੇਂਜ ਹੋਈ, ਰਾਦਰ ਜਿਹੜੀ ਉਹਨਾਂ ਦੀ ਕਲਰਜੀ ਹੈ ਜਿਨ੍ਹਾਂ ਨੇ ਚੁਣਨਾ ਹੁੰਦਾ ਹੈ, ਉਹਨਾਂ ਨੇ ਮਿਸਟਰ ਖਮੀਨੀ ਦੇ ਮੁੰਡੇ ਨੂੰ ਜਿਹੜਾ ਸ਼ਾਇਦ 60 ਸਾਲ ਦੇ ਨੇੜੇ ਤੇੜੇ ਹੈ ਉਹਨੂੰ ਅਗਲਾ ਖਮੀਨੀ ਬਣਾਤਾ ਹੈ। ਅਗਲਾ ਹੁਣ ਉਹ ਹੋਏਗਾ ਜੋ ਉਹਨਾਂ ਬਾਰੇ ਆ ਰਿਹਾ ਵੀ ਉਹ ਪਿਓ ਤੋਂ ਵੀ ਸਖਤ ਹੈ। ਨਾ ਵੀ ਹੋਏ ਇੱਕ ਰਿਵੈਂਜ ਤਾਂ ਮਾਈਂਡ ਦੇ ਵਿੱਚ ਹੁੰਦਾ ਹੈ ਵੀ ਮੇਰੇ ਪਿਓ ਨੂੰ ਮਾਰਿਆ ਹੋਇਆ। ਇਸੇ ਤਰ੍ਹਾਂ ਨਾ ਈਰਾਨ ਦੇ ਵਿੱਚ ਕੋਈ ਲੋਕ ਖੜੇ ਹੋਏ, ਹਾਲਾਂ ਇਹ ਵੀ ਸੀ ਕਿ ਵੀ ਨਾਰਥ ਇਰਾਕ ਚੋਂ ਕੁਰਦਿਸ਼ ਗੁਰਿਲਿਆਂ ਨੂੰ ਹਥਿਆਰ ਦੇ ਕੇ ਭੇਜਿਆ ਜਾ ਰਿਹਾ ਕਿ ਵੀ ਉਹ ਹੁਣ ਕੁਰਦਿਸਤਾਨ ਦਾ ਇਸ਼ੂ ਖੜਾ ਕਰਨ ਜਾਂ ਇਰਾਨੀ ਬਲੋਚਾਂ ਨੂੰ ਖੜਾ ਕੀਤਾ ਜਾ ਰਿਹਾ। ਸੋ ਉਹ ਵੀ ਕੋਈ ਵਿਜ਼ੀਬਲ ਨਹੀਂ ਹੈ, ਲੰਮਾ ਸਮਾਂ ਹੋ ਸਕਦਾ ਸਟ੍ਰੈਟਜੀ ਦੇ ਵਿੱਚ ਆ ਜਾਏ। ਔਰ ਥਰਡ ਜਿਹੜਾ ਸੀ ਕਿ ਵੀ ਇਹ ਅਮਰੀਕਾ ਨੂੰ ਕਿ ਜੀ ਸਟੇਟ ਆਫ ਹੋਮਸ ਜਿਹੜਾ ਉਹ ਕਲੋਜ਼ ਨਹੀਂ ਹੋ ਸਕਦਾ। ਈਰਾਨ ਨੇ ਕੋਈ ਆਪਣੇ ਬੇੜੇ ਨਹੀਂ ਭੇਜੇ ਹੋਏ ਕਿ ਵੀ ਉਹਨਾਂ ਨੇ ਧਮਕੀ ਦਿੱਤੀ, ਪਲੱਸ ਇੰਸ਼ੋਰੈਂਸ ਕੰਪਨੀਆਂ ਨੇ ਨਾ ਕਰਤੀ, ਜਹਾਜ਼ ਜਿਹੜੇ ਤੇਲ ਲੈ ਕੇ ਫਸੇ ਹੋਏ ਨੇ ਉੱਥੇ ਫਸੇ ਹੋਏ ਨੇ। ਨਤੀਜਾ ਜਿਹੜੀ $60-65 ਦੀ ਕਰੂਡ ਆਇਲ ਦੀ ਬੈਰਲ ਸੀ ਕੱਲ ਤੋਂ ਲੈ ਕੇ ਅੱਜ ਸਵੇਰ ਤੱਕ ਉਹ ਜਿਹੜੀ ਹੈ $112 ਦੀ, ਆਲਮੋਸਟ ਡਬਲ। ਔਰ ਉੱਥੋਂ ਦੀਆਂ ਤਾਂ ਸ਼ੇਅਰ ਮਾਰਕੀਟਸ ਇੱਥੇ ਵੀ ਬਹੁਤ ਬੁਰਾ ਹਾਲ ਹੋਇਆ। ਪਰ ਜੋ ਹੀ ਔਰ ਇਸ ਦਾ ਸਭ ਤੋਂ ਵੱਡਾ ਜਦੋਂ ਇਹ ਸਟਾਕ ਮਾਰਕੀਟ ਡਿੱਗਦੀ ਹੈ ਉਦੋਂ ਸਾਰੇ ਹਿਲਦੇ ਨੇ। ਫਿਰ ਜਿੰਨੇ ਕੋ ਵੱਡਾ ਤਬਕਾ ਨਾਲ ਜੁੜਿਆ ਹੋਇਆ ਉਹਨਾਂ ਨੂੰ ਲੱਗਦਾ ਵੀ ਸਾਡੇ ਪੈਸੇ ਗਏ। ਔਰ ਜੋ ਹੀ ਪ੍ਰੈਜ਼ੀਡੈਂਟ ਟਰੰਪ ਨੇ ਪਹਿਲਾਂ ਤਾਂ ਮੈਂ ਉਹਨਾਂ ਦੇ ਜਿਹੜੀ ਉਹਨਾਂ ਨੇ CBC ਨੂੰ ਜਿਹੜਾ ਇੰਟਰਵਿਊ ਦੇ ਵਿੱਚ ਕਿਹਾ ਸੀ, ਪਹਿਲੀ ਗੱਲ ਤਾਂ ਇਹ ਆਈ ਕਿ US stocks erase big early loss and rise after oil prices whip back below $90। ਔਰ ਪਹਿਲਾਂ ਤਾਂ ਸਵੇਰੇ ਅੱਜ ਬਹੁਤ ਬੁਰੀ ਤਰ੍ਹਾਂ ਜਿਹੜੀ ਹੈ ਇਹਨਾਂ ਦੀ ਸਟਾਕ ਮਾਰਕੀਟ ਜਿਹੜੀ ਹੈ ਡਿੱਗੀ। ਪਰ ਜਿਉਂ ਹੀ ਟਰੰਪ ਦਾ ਇਹ CBC ਦੇ ਨਾਲ ਇੰਟਰਵਿਊ ਆਇਆ ਨਾਲ ਦੀ ਨਾਲ ਜਿਹੜੀ $112 ਦੇ ਉੱਤੇ ਚਲੀ ਗਿਆ ਸੀ ਆਇਲ, 90 ਤੇ ਆ ਗਿਆ ਕਿਉਂਕਿ ਲੱਗਾ ਕਿ ਵੀ ਫਿਰ ਵਾਪਸ ਰਾਈਜ਼ ਹੋਣੀ ਸ਼ੁਰੂ ਹੋਈ। ਟਰੰਪ ਕਮੈਂਟ ਸੁਜੈਸਟ ਦਾ ਵੇ ਬੀ ਰੈਡੀ ਟੂ ਡਿਕਲੇਅਰ ਵਿਕਟਰੀ, ਕਿਉਂਕਿ ਉਹਨਾਂ ਨੇ ਟਰੰਪ ਨੇ ਜਿਹੜਾ ਪਹਿਲਾ ਇੰਟਰਵਿਊ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਜਿਹੜਾ ਉਹ ਦਿੱਤਾ ਉਹਦੇ ਐਗਜ਼ੈਕਟ ਉਹਨਾਂ ਦੇ ਲਫ਼ਜ਼ ਸੀ ਕਿ ਵੀ ਅਸੀਂ ਜਿਹੜਾ Donald Trump has given a phone interview to CBC News, BBC's US media partner, in which he has signaled the war could end sooner than the administration has previously indicated। ਉਹਨਾਂ ਨੇ ਕਿਹਾ ਜੀ ਕਿਉਂਕਿ ਪਿਛਲੀਆਂ ਪ੍ਰੈਸ ਕਾਨਫਰੰਸ ਕਿਹਾ ਸੀ ਇਹ ਸਤੰਬਰ ਤੱਕ ਵੀ ਜਾ ਸਕਦੀ ਹੈ, ਉਹਨੂੰ ਕਿਹਾ ਜੀ ਅਸੀਂ ਇਹ ਬਹੁਤ ਜਲਦੀ ਖਤਮ ਹੋ ਰਹੀ ਹੈ। I think the war is very complete pretty much ਕਿ ਵੀ ਇਹ ਜੰਗ ਦੇ ਜਿਹੜੇ ਮਕਸਦ ਨੇ ਅਸੀਂ ਹਾਸਲ ਕਰ ਰਹੇ ਨੇ। ਦੇ ਹੈਵ ਅਸੀਂ ਡਿਸਟਰੋਏ ਕਰਤੀ ਹੈ ਈਰਾਨ ਦੀ, ਨੋ ਨੇਵੀ, ਨੋ ਕਮਿਊਨੀਕੇਸ਼ਨ, ਦੇ ਹੈਵ ਗਾਟ ਨੋ 에ਅਰ ਫੋਰਸ। ਉਹਨਾਂ ਦੀਆਂ ਇਹ ਸਾਰਾ ਬਰਬਾਦ ਕਰ ਦਿੱਤਾ ਹੈ। ਉਹਨਾਂ ਦੀਆਂ ਮਿਸਲਸ ਵੀ ਖਤਮ ਹੋ ਗਈਆਂ, ਉਹਨਾਂ ਦੇ ਡਰੋਨ ਵੀ ਜਿਹੜੇ ਨੇ ਉਹ ਬਲੋ ਆਊਟ ਹੋ ਰਹੇ ਨੇ। ਔਰ ਦੇ ਹੈਵ ਨਥਿੰਗ ਲੈਫਟ, ਦੇਰ ਇਜ਼ ਨਥਿੰਗ ਲੈਫਟ ਇਨ ਅ ਮਿਲਟਰੀ ਸੈਂਸ ਕਿ ਫੌਜੀ ਤੌਰ 'ਤੇ ਉਹਨਾਂ ਦੇ ਪੱਲੇ ਕੁਛ ਨਹੀਂ ਹੈ।
ਔਰ ਫਿਰ ਜਦੋਂ ਉਹਨਾਂ ਨੂੰ ਟਾਈਮ ਫਰੇਮ ਵੀ ਆਰ ਵੈਰੀ ਫਾਰ ਅਹੈਡ ਆਫ ਸਕੈਜੂਲ, ਅਸੀਂ ਬਹੁਤ ਜਲਦੀ ਆਪਣਾ ਮਿਸ਼ਨ ਹਾਸਲ ਕਰ ਲਿਆ। ਆਈ ਡੋਂਟ ਨੋ, ਇਟ ਡਿਪੈਂਡਸ, ਰੈਪਿੰਗ ਅਪ ਇਜ਼ ਆਲ ਇਨ ਮਾਈ ਮਾਈਂਡ, nobody else, ਕਿ ਵੀ ਇਹਨੂੰ ਰੈਪ ਅਪ ਕਰਨਾ ਮੈਂ ਮਨ ਬਣਾ ਲਿਆ ਵੀ ਬਸ ਹੋ ਗਿਆ। ਪਰ ਇਹ ਅਜੇ ਇਜ਼ਰਾਈਲ ਦੀ ਵੀ ਪਰਮਿਸ਼ਨ ਲੈਣ ਦੀ ਗੱਲ ਇੱਕ ਹੋਰ ਇੰਟਰਵਿਊ 'ਚ ਉਹਨਾਂ ਨੇ ਕੀਤੀ ਸੀਗੀ, ਔਰ ਇਰਾਨੀਅਨ ਮਿਸਲਸ ਬਾਰੇ ਵੀ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦਾ ਖੁਦ ਦੇ ਪੱਲੇ ਕੁਛ ਨਹੀਂ ਹੈ, ਉਹ ਸਭ ਕੁਝ ਖਤਮ ਹੋ ਗਿਆ। ਔਰ ਸਟੇਟ ਆਫ ਹਾਰਮੂਜ਼ ਬਲੌਕ ਹੁੰਦਾ, ਉਹਨਾਂ ਨੇ ਕਿਹਾ ਯੂ ਐਸ ਥਿੰਕਿੰਗ ਅਬਾਊਟ ਟੇਕਿੰਗ ਇਟ ਓਵਰ। ਅਸੀਂ ਸਮਝ ਰਹੇ ਹਾਂ ਜਿਵੇਂ ਗ੍ਰੀਨਲੈਂਡ ਲੈਣਾ ਹੈ, ਕੈਨੇਡਾ ਲੈਣਾ ਹੈ, ਇਵੇਂ ਸਟੇਟ ਆਫ ਹਾਰਮੂਜ਼ ਵੀ ਅਸੀਂ ਲੈ ਲੈਣਾ। ਸੋ ਇਹ ਸਾਰੇ ਤੋਂ ਬਾਅਦ ਜਿਹੜੀ ਉਹਨਾਂ ਦੀ ਪ੍ਰੈਸ ਕਾਨਫਰੰਸ ਹੈ, ਇਹ ਉਹਦੇ 'ਚ ਥੋੜ੍ਹਾ ਜਿਹਾ ਜਿਹਨੂੰ ਕਹਿੰਦੇ ਨੇ ਕਿ ਵੀ ਡਬਲ ਟਾਕ ਹੋਈ ਹੈ। ਉਹਦੇ 'ਚ ਇਮੀਡੀਏਟ ਬੰਦ ਕਰਨ ਦੀ ਨਹੀਂ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ, ਔਰ ਉਹਨਾਂ ਦੇ ਜਿਹੜਾ ਮਿਸਟਰ ਐਂਥਨੀ ਜ਼ੁਰਚਰ ਐਨਾਲਿਸਟ ਹੈ, ਉਹਨੇ ਕਿਹਾ ਵੀ ਟਰੰਪਸ ਲੇਟੈਸਟ ਕਮੈਂਟਸ ਕਾਸਟ ਇਨਟੂ ਡਾਊਟ ਹਿਜ਼ ਕਲੇਮਸ ਅਬਾਊਟ ਵਾਰ ਐਂਡਿੰਗ ਸੂਨ। ਹੁਣ ਕਿਉਂਕਿ ਸਟਾਕ ਮਾਰਕੀਟ ਬਹੁਤ ਬੁਰੀ ਤਰ੍ਹਾਂ ਡਿੱਗੀ ਸੀ, ਪ੍ਰੈਜ਼ੀਡੈਂਟ ਟਰੰਪ ਦਾ ਐਸ਼ੋਰ ਕਰਨਾ ਵੀ ਜੰਗ ਜਲਦੀ ਖਤਮ ਹੋਏ ਜ਼ਰੂਰੀ ਸੀ ਉਹਨੂੰ ਅੱਪ ਚੱਕਣ ਲਈ, ਜਿਹੜੀ ਹੈਲਪ ਵੀ ਹੋਈ। ਪਰ ਖਲਾਰਾ ਇੰਨਾ ਕੁ ਪਿਆ ਹੋਇਆ ਕਿ ਵੀ ਜੇ ਇਵੇਂ ਇਮੀਡੀਏਟ ਛੱਡ ਕੇ ਆ ਜਾਣਗੇ ਫਿਰ ਤਾਂ ਹੋਏਗਾ ਵੀ ਜੀ ਹਾਰ ਗਏ ਤੁਸੀਂ ਆਪ ਭਾਵੇਂ ਜਿੰਨੀ ਮਰਜ਼ੀ ਵਿਕਟਰੀ ਕਹੀ ਜਾਓ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪ੍ਰੈਸ ਕਾਨਫਰੰਸ ਡੋਨਲਡ ਟਰੰਪ ਵਾਜ਼ ਗਿਵਨ ਹਿੰਟਸ that he was preparing to wrap up military operations against Iran, an exertion as he called it. His latest comments have cast that into doubt. ਕਿਉਂਕਿ ਪਹਿਲੇ 2 ਘੰਟੇ ਪਹਿਲਾਂ ਦਾ ਇੰਟਰਵਿਊ 'ਚ ਜਿਹੜੀ ਲਾਈਨ ਸੀ ਕਿ ਆਲਮੋਸਟ ਓਵਰ ਵਿਕਟਰੀ, ਇਹਦੇ 'ਚ ਉਹਨਾਂ ਨੇ ਜਿਹੜਾ ਇਹ ਗੱਲਾਂ ਉਹੀ ਕੀਤੀਆਂ, ਪਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਫਿਊਚਰ 'ਚ ਈਰਾਨ ਵੈਪਨਰੀ ਨਾ ਡਿਵੈਲਪ ਕਰੇ, ਔਰ ਜਿਹੜਾ ਅਸੀਂ ਤਾਂ ਕਿ ਦੈਟ ਹਾਊਐਵਰ ਇਜ਼ ਅ ਬਿਗਰ ਟਾਸਕ, ਟਰੰਪ ਹੈਜ਼ ਨਾਟ ਰਿਵੀਲਡ ਹੂ ਹੀ ਥਿੰਕਸ ਸ਼ੁੱਡ ਲੀਡ ਈਰਾਨ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜੀ ਜਿਹੜਾ ਤੁਸੀਂ ਰਜੀਮ ਚੇਂਜ ਆ ਕੌਣ ਲੀਡ ਕਰੇ, ਉਹਨਾਂ ਨੇ ਕਿਹਾ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਉਹਨਾਂ ਨੇ ਕਿਹਾ ਜੀ ਜਿਹੜਾ ਸੁਪਰੀਮ ਰੂਲਰ ਸੀ ਈਰਾਨ ਦਾ, ਉਹਦਾ ਲੜਕਾ ਜਿਹੜਾ ਸਲੇਨ ਆਇਤੁੱਲਾ ਖਮੀਨੀ ਦਾ ਬਣ ਗਿਆ, ਔਰ ਇਹ ਅਨਐਕਸੈਪਟੇਬਲ ਹੈ। ਐਕਸੈਪਟੇਬਲ ਉਹਨੇ ਕਿਹਾ ਜੀ ਆਈ ਡੋਂਟ ਵਾਂਟ ਟੂ ਸੇ ਐਨੀਥਿੰਗ। ਔਰ ਫਿਰ ਕਿਉਂਕਿ ਡੈਥਸ ਹੋਈਆਂ ਵੀ ਨੇ, ਅਮਰੀਕਨ ਸੋਲਜਰ 7 ਹੁਣ ਕਹਿ ਰਹੇ ਨੇ, ਹਾਲਾਂ ਜ਼ਿਆਦਾ ਨੇ ਡੈਥਸ ਵੀ, ਵੂਨਡਡ ਕਾਫੀ ਜ਼ਿਆਦਾ ਨੇ। ਉਹਦੇ 'ਚ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਇਨ ਕਨਫਲਿਕਟਸ ਲਾਈਕ ਦਿਸ ਯੂ ਆਲਵੇਜ਼ ਹੈਵ ਡੈਥ, ਇਹ ਕੁਦਰਤੀ ਹੈ। ਔਰ ਫਿਰ ਉਹਨਾਂ ਨੇ ਆਪਣੀ ਵਿਕਟਰੀ ਦੇ ਵੀ ਜਿਹੜੇ ਨੇ ਉਹ ਸਿੰਪਟਮ ਦਿੱਤੇ ਨੇ ਕਿ ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਵਿਕਟਰੀਜ਼, ਮੈਨੀ ਵਿਕਟਰੀਜ਼ ਈਰਾਨ 'ਚ ਲੈ ਲਈਆਂ, ਵੀ ਵਾਈਪਡ ਦੈਮ ਆਊਟ ਇਨ ਫਸਟ 2 ਡੇਜ਼, 2 ਦਿਨ 'ਚ ਅਸੀਂ ਉਡਾ ਦਿੱਤਾ ਸੀ। ਅਰਲੀ ਸਟ੍ਰਾਈਕਸ ਉਹਨਾਂ ਦੀ ਲੀਡਰਸ਼ਿਪ, ਈਰਾਨ ਦੀ ਨੇਵੀ, ਏਅਰ ਫੋਰਸ ਸਭ ਡਿਸਟਰੋਏ ਕਰ ਦਿੱਤੇ ਨੇ। ਉਹਨਾਂ ਦੇ ਕੋਲ ਕੋਈ ਹੁਣ ਬਹੁਤੀਆਂ ਮਿਸਲਸ ਵੀ ਨਹੀਂ ਬਚੀਆਂ, ਡਰੋਨਸ ਵੀ ਜਿਹੜੇ ਨੇ ਉਹਨਾਂ ਕੋਲ ਜਿਹੜੇ ਨੇ ਸ਼ਾਇਦ 25% ਹੀ ਰਹਿ ਗਏ ਨੇ, ਔਰ ਇਹ ਵੀ ਜਿਹੜੇ ਨੇ ਅਸੀਂ ਬਹੁਤ ਜਲਦੀ ਡੇਗ ਦੇਣੇ ਨੇ। ਔਰ ਜਿਹੜੀਆਂ ਡਰੋਨ ਜਿੱਥੇ ਬਣਦੇ ਨੇ ਈਰਾਨ ਦੇ ਵਿੱਚ, ਅਸੀਂ ਉਹਨਾਂ ਦੇ ਉੱਤੇ ਵੀ ਬੰਬਾਰਡਮੈਂਟ ਕਰਕੇ ਜਿਹੜਾ, ਔਰ ਜਿਹੜਾ ਫਾਈਨਲ ਕਮੈਂਟ ਸੀ ਵਾਰ ਵਿਲ ਨਾਟ ਐਂਡ ਦਿਸ ਵੀਕ ਬਟ ਵੈਰੀ ਸੂਨ, ਕਿਉਂਕਿ ਪਹਿਲੇ ਕਮੈਂਟਸ ਤੋਂ ਲੱਗਦਾ ਸੀ ਕਿ ਵੀ ਇਸ ਵੀਕ ਦੇ ਵਿੱਚ ਹੀ ਹੋਏਗਾ। ਸੋ ਇਹ ਲੱਗਦਾ ਵੀ ਉਹ ਪਹਿਲਾ ਇੰਟਰਵਿਊ ਦੇਣ ਤੋਂ ਬਾਅਦ ਫਿਰ ਨੈਤਨਯਾਹੂ ਜਾਂ ਉਹਦੀ ਟੀਮ ਨੇ ਕੁਛ ਨਾ ਕੁਛ ਕੀਤਾ। ਅਦਰਵਾਈਜ਼ ਜਿਹੜਾ CBC ਇੰਟਰਵਿਊ ਸੀ ਉਹ ਇਵੇਂ ਹੀ ਸੀ ਕਿ ਜਿਵੇਂ ਅੱਜ ਰਾਤ ਜਾਂ ਕੱਲ ਇਨ ਏ ਡੇ ਔਰ 2। ਪਰ ਇਹ ਜਿਹੜਾ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਟਰੰਪ ਸੇਜ਼ ਦਾ ਆਪਰੇਸ਼ਨ ਵਿਲ ਐਂਡ ਸੂਨ ਬਟ ਨਾਟ ਦਿਸ ਵੀਕ। ਸੋ ਆਈ ਥਿੰਕ ਸੂਨ ਐਵਰੀਥਿੰਗ ਇਰਾਨ have gone including their leadership। ਔਰ ਉਹਨਾਂ ਨੇ ਕਿਹਾ ਵੀ ਆ ਜਿਹੜਾ ਹੁਣ ਬਣਿਆ ਮੋਸਟ ਪੀਪਲ ਹੈਵਨਟ ਈਵਨ ਹਰਡ ਆਫ ਦੈਟ ਲੀਡਰ। ਔਰ ਇਹ ਸਾਰੇ ਤੇ ਫਿਰ ਉਹਦੇ 'ਚ ਉਹਨਾਂ ਨੇ ਪੁਤਿਨ ਦੀ ਤਾਰੀਫ ਕੀਤੀ, ਕਿਉਂਕਿ ਇਹ ਸਾਰੀ ਗੱਲਬਾਤ ਤੋਂ ਕੁਝ ਸਮਾਂ ਪਹਿਲਾਂ ਪੁਤਿਨ ਦੇ ਨਾਲ ਰਸ਼ੀਅਨ ਪ੍ਰੈਜ਼ੀਡੈਂਟ ਟਰੰਪ ਦੀ ਗੁਫ਼ਤਗੂ ਹੋਈ। ਉਹਨਾਂ ਨੇ ਕਿਹਾ ਜੀ ਪੁਤਿਨ ਜਿਹੜਾ ਉਹ ਹੈਲਪਫੁਲ ਸੀ ਇਸ ਮਿਡਲ ਈਸਟ ਬਾਰੇ ਬਰੀਫ ਕਰਨ 'ਚ, ਔਰ ਇਹ ਜਿਹੜਾ ਈਰਾਨ ਸਾਡੇ ਨਾਲ ਗੱਲਬਾਤ ਨਿਊਕਲੀਅਰ ਤੇ ਕਰ ਰਿਹਾ ਸੀ ਬਟ ਗੁੱਡ ਫੇਥ 'ਚ ਨਹੀਂ ਸੀ ਕਰ ਰਿਹਾ। ਔਰ ਹੁਣ ਦੇਖੋ ਆਉਣ ਵਾਲੇ ਦਿਨਾਂ 'ਚ ਪਰ ਇਸ 'ਚੋਂ ਇੱਕ ਗੱਲ ਜਿਹੜੀ ਹੈ ਉਹ ਜ਼ਰੂਰ ਨਿਕਲਦੀ ਹੈ, ਜਿਹੜਾ ਇੱਕ ਫੀਅਰ ਸੀ ਇਮੀਡੀਏਟ ਕਿ ਵੀ ਜਿਵੇਂ ਇਜ਼ਰਾਈਲ ਦੀਆਂ ਚੀਕਾਂ ਨਿਕਲ ਰਹੀਆਂ ਨੇ ਉਹਨਾਂ ਦੇ ਮਿਸਲਸ ਦੀਆਂ ਈਰਾਨ ਦੇ ਰਾਹੀਂ, ਕਿ ਵੀ ਇਜ਼ਰਾਈਲ ਜਿਹੜਾ ਉਹ ਨਿਊਕਲੀਅਰ ਆਪਸ਼ਨ 'ਤੇ ਨਾ ਚਲਾ ਜਾਏ ਹਾਲ ਦੀ ਘੜੀ। ਕਿਉਂਕਿ ਵਾਰ ਦੇ ਵਿੱਚ ਇਹ ਵੀ ਈਰਾਨ ਨੂੰ ਵਾਰਨ ਕੀਤਾ ਟਰੰਪ ਨੇ ਕਿ ਕੋਈ ਹੋਰ ਜੇ ਸ਼ਰਾਰਤ ਕੀਤੀ ਤਾਂ ਅਸੀਂ ਤੁਹਾਡਾ ਨਾਮੋ ਨਿਸ਼ਾਨ ਮਿਟਾ ਦਿਆਂਗੇ ਔਰ
कोई ईरान लफ्ज़ एग्जिस्ट नहीं करेगा। सो लेट वी होप फॉर द बेस्ट। लेकिन यही है भी इस वेले कुछ भी विद सर्टनटी नहीं किया जा सकता, लेकिन अमरीकन एंड तो एक पॉजिटिव सिग्नलिंग है। जी राज साहब ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਈਰਾਨ ਜੰਗ ਦੇ ਮੁੱਦੇ ਤੇ ਭਾਰਤ ਦੀ ਸਾਖ ਜਿਹੜੀ ਹੈ ਹੋਰ ਵੀ ਹੇਠਾਂ ਡਿੱਗੀ ਹੈ। ਜੰਗ ਤੋਂ 48 ਘੰਟੇ ਪਹਿਲਾਂ ਮੋਦੀ ਇਜ਼ਰਾਈਲ ਤੋਂ ਵਾਪਸ ਮੁੜਿਆ ਸੀ। ਅਮਰੀਕਾ ਵੱਲੋਂ ਹਿੰਦ ਮਹਾਂਰਾਸ਼ਟਰ ਵਿੱਚ ਈਰਾਨ ਦੇ ਜਹਾਜ਼ ਨੂੰ ਡੋਬਣ ਤੇ ਭਾਰਤ ਦੀ ਚੁੱਪੀ, ਖਮੀਨੀ ਦੇ ਮਰਨ ਤੇ ਕੋਈ ਅਫਸੋਸ ਦਾ ਇਜ਼ਹਾਰ ਨਾ ਕਰਨਾ ਆਦਿ ਕਾਰਨਾਂ ਨੇ ਈਰਾਨ ਨੂੰ ਇਹ ਦੱਸ ਦਿੱਤਾ ਹੈ ਕਿ ਭਾਰਤ ਤੇ ਇਜ਼ਰਾਈਲ ਵਿੱਚ ਕੋਈ ਫਰਕ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਇਹ ਵੀ ਦੱਸ ਦਈਏ, ਸ਼ਾਇਦ ਅੱਜ ਬਹੁਤ ਸਾਰੇ ਵਿਊਅਰਸ ਨੂੰ ਜਿਹੜੇ ਨਾਰਥ ਅਮਰੀਕਾ ਦੇ ਵਿੱਚ ਨਹੀਂ ਨੇ, ਬਾਹਰ ਟਾਈਮ ਦਾ ਭੁਲੇਖਾ ਜ਼ਰੂਰ ਲੱਗਾ ਹੋਏਗਾ ਜਾਂ ਲੱਗੇਗਾ, ਕਿਉਂਕਿ ਸਨਲਾਈਟ ਨੂੰ ਜ਼ਿਆਦਾ ਇਸਤੇਮਾਲ ਕਰਨ ਦੇ ਲਈ ਅਮਰੀਕਾ ਦੇ ਵਿੱਚ ਜਿਹੜਾ ਘੜੀਆਂ ਅੱਗੇ ਕਰ ਲਈਆਂ ਜਾਂਦੀਆਂ ਨੇ। ਜਿਵੇਂ 8 ਮਾਰਚ ਦਾ ਦਿਨ ਹੁੰਦਾ ਹੈ, ਜਿਸ ਦਿਨ ਕਿ 1 ਘੰਟਾ ਅੱਗੇ ਤਾਂ ਕਿ ਸਨਲਾਈਟ ਜਿਹੜੀ ਹੈ ਉਹਦਾ ਇਸਤੇਮਾਲ ਹੋਏ। ਅਤੇ ਫਿਰ ਜਿਹੜਾ ਨਵੰਬਰ ਦਾ ਪਹਿਲਾ ਸੰਡੇ ਹੁੰਦਾ ਹੈ, ਉਦੋਂ ਫਿਰ ਜਿਹੜਾ ਉਹ ਟਾਈਮ ਚੇਂਜ ਹੁੰਦਾ ਹੈ। ਸੋ ਹੁਣ ਤੁਹਾਡੀਆਂ ਘੜੀਆਂ ਜਿਹੜੀਆਂ ਨੇ ਉਹ ਜੇ ਪੁਰਾਣੇ ਵੇਲੇ ਮੁਤਾਬਕ ਨੇ ਤਾਂ ਤੁਸੀਂ ਘੰਟਾ ਪਿੱਛੇ ਚੱਲ ਰਹੇ ਹੋ, ਔਰ ਇਹ ਆਉਣ ਵਾਲੇ ਦਿਨਾਂ 'ਚ ਲੱਭ ਲੁੱਭ ਕੇ ਤੁਸੀਂ ਐਡਜਸਟ ਕਰ ਲਓਗੇ। ਦੇਖੋ, ਗੱਲ ਜਿਵੇਂ ਅਸੀਂ ਕਿਹਾ ਵੀ ਇਹ ਇਜ਼ਰਾਈਲ ਦੀ ਸਾਜ਼ਿਸ਼, ਗ੍ਰੇਟਰ ਇਜ਼ਰਾਈਲ ਦਾ ਉਹਨਾਂ ਦਾ ਡਰੀਮ, ਜਿਹਦੀ ਬਦੌਲਤ ਅਮਰੀਕਾ ਨੂੰ ਘੜੀਸਿਆ ਗਿਆ ਈਰਾਨ ਦੇ ਖਿਲਾਫ ਜੰਗ ਦੇ ਵਿੱਚ, ਇਹ
ਜੰਗ ਜਿਹੜੀ ਅਮਰੀਕਾ ਦੀ ਜੰਗ ਨਹੀਂ ਹੈ, ਔਰ ਇਹ ਗੱਲ ਮੇਕ ਅਮਰੀਕਾ ਗ੍ਰੇਟ ਅਗੇਨ ਜਿਹੜੇ ਉਹਨਾਂ ਦੇ ਟਰਸਟਵਰਦੀ ਜਿਨ੍ਹਾਂ 'ਚ ਟਰੱਕਰ ਕਾਰਲਸਨ ਵਰਗੇ ਲੋਕ ਜਿਹੜੀ ਰਿਪਬਲਿਕਨ ਕਨਵੈਨਸ਼ਨ ਦੇ ਵਿੱਚ ਟਰੰਪ ਦੇ ਵੱਲੋਂ ਪਹਿਲਾ ਬੁਲਾਰਾ ਸੀ, ਔਰ ਦੂਸਰੇ ਉਹਨਾਂ ਦਾ, ਔਰ ਹੋਰ ਬਹੁਤ ਸਾਰੇ ਕੁਝ ਸਾਬਕਾ CIA ਅਧਿਕਾਰੀ, ਫੌਜੀ ਕਰਨਲ, ਜਨਰਲ, ਉਹਨਾਂ ਨੇ ਸੋਸ਼ਲ ਮੀਡੀਆ 'ਤੇ ਤਾਂ ਜਿਹੜਾ ਹੈ ਉਹ ਇੱਕ ਪੂਰਾ ਕੈਂਪੇਨ ਕੀਤਾ ਹੋਇਆ ਕਿ ਭਾਈ ਇਹ ਸਾਨੂੰ ਜਿਹੜਾ ਇਹ ਵਿੱਚ ਘੜੀਸ ਕੇ ਜਿਹੜਾ ਅਮਰੀਕਾ ਦਾ ਨੁਕਸਾਨ ਕੀਤਾ ਜਾ ਰਿਹਾ ਔਰ ਹੋ ਰਿਹਾ, ਔਰ ਹੋਇਆ ਵੀ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਲੇਕਿਨ ਸਾਡਾ ਇੰਟਰਸਟ ਇਸ ਸਾਰੇ ਦੇ ਵਿੱਚ ਇਹ ਵੀ ਹੁੰਦਾ ਵੀ ਇੱਕ ਪਾਸੇ ਤਾਂ ਸਾਡੇ ਇੰਟਰਸਟ ਆਪਣੇ ਮੁਲਕ ਨਾਲ ਜੁੜੇ ਹੋਏ ਨੇ, ਅਮਰੀਕਾ ਦੇ ਨਾਲ। ਫਿਰ ਜ਼ਾਹਰ ਹੈ ਵੀ ਖਾਲਿਸਤਾਨ ਦੀ ਤਹਿਰੀਕ ਦੇ ਮੁੱਦੇ ਤੇ ਬੇਸ਼ੱਕ ਕੈਨੇਡਾ ਨੇ ਟੋਟਲ ਸਰੈਂਡਰ ਕੀਤਾ ਇੰਡੀਆ ਦੇ ਸਾਹਮਣੇ, ਪਰ ਜੋ ਅਮਰੀਕਾ ਦੀ ਜੁਡੀਸ਼ਰੀ ਹੈ ਉਹਨਾਂ ਨੇ ਜਿਵੇਂ ਨਿਖਿਲ ਗੁਪਤਾ ਨੂੰ ਜਵਾਬਦੇਹ ਬਣਾਇਆ, ਉਸ ਨੇ ਆਪਣਾ ਕਬੂਲਨਾਮਾ ਦਿੱਤਾ, ਔਰ ਅਡਾਨੀ ਮੁੱਦੇ ਤੇ ਜਾਂ ਦੂਸਰੇ ਅਜੇ ਅਸੀਂ ਵੇਟ ਕਰ ਰਹੇ ਹਾਂ ਕਿ ਭਾਈ ਇਹ ਜਿਹੜਾ ਫਰਦਰ ਕੀ ਆਏਗਾ। ਸੋ ਇਸ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜੀਆਂ ਅਮਰੀਕਨ ਵੈਲਿਊਜ਼ ਡੈਮੋਕ੍ਰੇਸੀ ਦੀਆਂ, ਜਾਂ ਅਸੀਂ ਜਦੋਂ UN ਚਾਰਟਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ ਜਾਂ ਨਿਊ ਵਰਲਡ ਆਰਡਰ ਦੀ ਗੱਲ ਕਰਦੇ ਹਾਂ, ਸੋ ਅਸੀਂ ਇਹ ਸਮਝਦੇ ਹਾਂ ਵੀ ਅਮਰੀਕਾ ਓਨਲੀ ਸੁਪਰ ਪਾਵਰ ਹੈ ਜਿਹੜਾ ਜਦੋਂ ਵੀ ਸਾਡਾ ਮੁਲਕ ਬਣਨ ਵੱਲ ਜਿਹੜੇ ਨੇ ਹਾਲਾਤ ਸਾਜ਼ਗਾਰ ਹੁੰਦੇ ਨੇ, ਇਸ ਸਾਰੇ 'ਚ ਅਸੀਂ ਤਵੱਕੋ ਵੀ ਕਰਦੇ ਹਾਂ, ਕਿਉਂਕਿ ਅਲਟੀਮੇਟਲੀ ਰੈਕਗਨੀਸ਼ਨ ਤਾਂ ਤੁਹਾਡੀ ਕਿਸੇ ਵੱਡੀ ਪਾਵਰ ਦੇ ਨਾਲ ਹੀ ਹੁੰਦੀ ਹੈ ਜਿਹੜੀ ਕਿ ਤੁਹਾਨੂੰ UN ਤੱਕ ਲੈ ਕੇ ਜਾਂਦੀ ਹੈ, ਔਰ ਉਸ ਹਵਾਲੇ ਦੇ ਨਾਲ ਤੁਹਾਡੀ ਰੈਕਗਨੀਸ਼ਨ ਹੁੰਦੀ ਹੈ। ਸੋ ਇਹ ਸਾਡਾ ਭਾਈ ਨੂੰ ਕੋਈ ਸੈਲਫਿਸ਼ ਗੱਲ ਵੀ ਕਹਿ ਲਏ, ਸੈਲਫਿਸ਼ ਇੰਟਰਸਟ ਵੀ ਕਹਿ ਲਏ, ਪਰ ਕੌਮਾਂ ਆਪਣਾ ਹਿੱਤ ਵੀ ਦੇਖਦੀਆਂ ਨੇ। ਤੁਸੀਂ ਹਰ ਸਿਚੁਏਸ਼ਨ ਨੂੰ ਬਲੈਕ ਐਂਡ ਵਾਈਟ ਦੇ ਐਂਗਲ ਤੋਂ ਨਹੀਂ ਦੇਖਦੇ। ਥਰਡਲੀ ਸਾਡੇ ਲਈ ਇਹ ਵੀ ਹੁੰਦਾ ਹੈ ਕਿ ਵੀ ਇੰਡੀਆ ਦਾ ਜਿਹੜਾ ਅਸਲ ਰੰਗ ਐਜ਼ ਏ ਰੋਗ ਸਟੇਟ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਜਿਹੜਾ ਉਗੜਿਆ ਪਿਛਲੇ 3-4 ਸਾਲ ਦੇ ਵਿੱਚ, ਔਰ ਜਿਸ ਦੇ ਥੱਲੇ ਫਿਰ ਅਮਰੀਕਾ ਨੇ ਭਾਰਤ ਦੀ ਧੌਣ ਤੇ ਗੋਡਾ ਵੀ ਰੱਖਿਆ ਹੋਇਆ ਹੈ, ਉਸ ਦੀ ਜਵਾਬਦੇਹੀ ਵੀ ਹੈ, ਔਰ ਉਸ ਦੇ ਲਈ ਜਿਹੜਾ ਸਾਨੂੰ ਇਹ ਵੀ ਹੁੰਦਾ ਹੈ ਕਿ ਵੀ ਇਸ ਕਿਸੇ ਵੀ ਸਿਚੁਏਸ਼ਨ 'ਚ ਭਾਰਤ ਦੇ ਨਾਲ ਕੀ ਹੁੰਦਾ ਹੈ, ਇਸ ਦਾ ਥੱਲਾ ਲੱਗਣਾ ਬੜਾ ਜ਼ਰੂਰੀ ਹੈ, ਇਸ ਦਾ ਜਿਹੜਾ ਐਕਸਪੋਜ਼ ਹੋਣਾ ਬੜਾ ਜ਼ਰੂਰੀ ਹੈ। ਬਾਕੀ ਇਹ ਵੀ ਹੁੰਦਾ ਹੈ ਵੀ ਬਹੁਤ ਵਾਰ ਜਿਹੜਾ ਜਿਨ੍ਹਾਂ ਨੂੰ ਰੱਬ ਨੇ ਖੁਆਰ ਕਰਨਾ ਹੁੰਦਾ ਹੈ, ਉਹ ਹਾਲਾਤ ਦੇ ਵਿੱਚ ਐਸੇ ਉਲਝ ਜਾਂਦੇ ਨੇ ਕਿ ਸੱਚਮੁੱਚ ਆਪਣੀ ਖੁਆਰੀ ਨੂੰ ਆਪ ਹੀ ਸੱਦਾ ਦਿੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਅਮਰੀਕਾ ਨੇ ਗੋਡਾ ਰੱਖ ਕੇ ਜਿਵੇਂ US ਇੰਡੀਆ ਟ੍ਰੇਡ ਡੀਲ ਅਮਰੀਕਾ ਦੀਆਂ ਟਰਮਸ ਦੇ ਉੱਤੇ ਹੋਈ, ਕਿਉਂਕਿ ਇੱਕ ਗੱਲ ਇਸ 'ਚ ਇਹ ਵੀ ਹੈ ਕਿ ਜੇ ਅਮਰੀਕਾ ਭਾਰਤ ਨੂੰ ਜਿਹੜਾ ਉਹ ਸਬਆਰਡੀਨੇਟ ਬਣਾ ਲੈਂਦਾ ਹੈ ਤੇ ਇਹ ਦਬਾਅ ਹੀ ਕਿਸੇ ਵੇਲੇ ਸਿੱਖਾਂ ਦੀ ਆਜ਼ਾਦੀ ਪੰਜਾਬ ਦੇ ਵਿੱਚ, ਕਸ਼ਮੀਰੀਆਂ ਦੀ ਆਜ਼ਾਦੀ, ਨਾਰਥ ਈਸਟ ਦੀਆਂ 7 ਸਟੇਟਾਂ, ਜਿਵੇਂ ਹੁਣ ਨੇਪਾਲ ਦੇ ਵਿੱਚ ਵੀ ਜੈਨ ਜ਼ੀ ਦਾ ਉਹੀ ਗਰੁੱਪ ਸਾਹਮਣੇ ਆਇਆ ਜਿਨ੍ਹਾਂ ਨੇ ਐਗਜ਼ਿਸਟਿੰਗ ਦੇ ਖਿਲਾਫ ਮੂਵਮੈਂਟ ਚੱਕੀ ਸੀ। ਬੰਗਲਾਦੇਸ਼ ਦੇ ਵਿੱਚ ਵੀ ਜਿਹੜੀ ਦੂਸਰੀ ਜ਼ਿਆਉਰ ਰਹਿਮਾਨ ਦੀ ਬੀਬੀ ਖਾਲਦਾ ਜ਼ਿਆ ਦਾ ਮੁੰਡਾ ਜਿਹੜਾ ਹੈ ਉਹ ਪਾਵਰ 'ਚ ਆਇਆ। ਸੋ ਕਿਸੇ ਸਟੇਜ ਦੇ ਉੱਤੇ ਜਿਹੜਾ ਸਾਨੂੰ ਇਹ ਵੀ ਲੱਗਦਾ ਵੀ ਜੇ ਇੰਡੀਆ ਨੂੰ ਦੀ ਰੇਲ ਅਮਰੀਕਾ ਨੇ ਬਣਾਈ ਹੋਈ ਹੈ ਜਾਂ ਬਣਾਈ ਰੱਖੇ, ਤੇ ਫਿਰ ਇਸ ਮੁੱਦੇ ਦੇ ਉੱਤੇ ਵੀ ਉਹ ਖਾਲਿਸਤਾਨ ਦਾ ਰੈਫਰੈਂਡਮ ਹੋਏ ਜਾਂ ਖਾਲਿਸਤਾਨ ਦੀ ਕਾਇਮੀ ਹੋਏ ਜਾਂ ਜੰਮੂ ਕਸ਼ਮੀਰ ਦੇ ਵਿੱਚ ਪਲੇਬਸਾਈਟ ਰੈਫਰੈਂਡਮ ਹੋਏ, ਇਹ ਵੀ ਸਾਡਾ ਉਹਦੇ ਨਾਲ ਇੰਟਰਸਟ ਜੁੜਿਆ ਹੋਇਆ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਈਰਾਨ ਦੇ ਇਸ ਮੁੱਦੇ ਦੇ ਉੱਤੇ ਜਿਵੇਂ ਬਿਗਨਿੰਗ ਦੇ ਵਿੱਚ ਹੀ ਇਹ ਕੰਸੈਂਸਸ ਸਾਡੇ ਵਿਊਅਰਸ ਰਾਹੀਂ ਬਣੀ ਸੀ ਕਿ ਵੀ ਇਸ ਫਾਈਟ ਦੇ ਵਿੱਚ ਸਾਡਾ ਕੋਈ ਕੁੱਤਾ ਨਹੀਂ ਹੈ, ਇਸ ਦੇ ਵਿੱਚ ਵੀ ਡੋਂਟ ਹੈਵ ਐਨੀ ਡੌਗ ਇਨ ਦਾ ਫਾਈਟ। ਇਸ ਲਈ ਦੋਨੋਂ ਪਾਸਿਓਂ ਹੀ ਇੱਕ ਪਾਸੇ ਉਹ ਵੀ ਨੇ ਜਿਨ੍ਹਾਂ ਨੇ ਡਿਫਾਈਂਸ ਜਿਹੜੀ ਸੀ ਖਮੀਨੀ ਦੀ ਜਾਂ ਜਿਹੜੀ ਨਿਡਰਤਾ ਸੀ ਉਹਦੀ ਤਾਰੀਫ ਕੀਤੀ, ਜਿਹੜੀ ਬਣਦੀ ਵੀ ਹੁੰਦੀ ਹੈ ਕਰਨੀ ਜਿਹੜਾ ਵੀ ਕੋਈ ਰੈਜ਼ਿਸਟ ਕਰਦਾ, ਪਰ ਔਰ ਉਹ ਵੀ ਨੇ ਜਿਨ੍ਹਾਂ ਨੇ ਈਰਾਨ ਦੀ ਐਮਬੈਸੀ 'ਚ ਜਾ ਕੇ ਜਾਂ ਦੂਜੇ ਜਿਹੜੇ ਸਿੱਖ ਈਰਾਨ 'ਚ ਨੇ, ਤਹਿਰਾਨ 'ਚ ਗੁਰਦੁਆਰਾ ਸਾਹਿਬ ਹੈ ਉਸ ਦੀ ਜਿਹੜੀ ਠੀਕ ਠਾਕ ਹੋਣ ਜਾਂ 50-60 ਸਿੱਖ ਪਰਿਵਾਰਾਂ ਦੀ ਸਲਾਮਤੀ ਦਾ ਵੀ ਜਿਹੜਾ ਉਹ ਆਪਣਾ ਉਹਨਾਂ ਨੇ ਉਸ ਦੇ ਉੱਤੇ ਆਪਣੀ ਤਜਵੀਜ਼ ਦਿੱਤੀ ਜਾਂ ਫਿਕਰ ਦਾ ਇਜ਼ਹਾਰ ਕੀਤਾ। ਉਹਨਾਂ ਨੇ ਖਮੀਨੀ ਦੇ ਜਾਣ ਦੇ ਉੱਤੇ ਅਫਸੋਸ ਦਾ ਵੀ ਪ੍ਰਗਟਾਵਾ ਕੀਤਾ। ਕੁਝ ਚੀਜ਼ਾਂ ਕਟਸੀ ਹੁੰਦੀਆਂ ਨੇ, ਲੇਕਿਨ ਕੁੱਲ ਮਿਲਾ ਕੇ ਸਾਰੇ ਮੁੱਦੇ ਦੇ ਉੱਤੇ
ਜਿਹੜੀਆਂ ਸਾਡੀਆਂ ਪੰਥਕ ਧਿਰਾਂ ਜਾਂ ਖਾਲਿਸਤਾਨੀ ਧਿਰਾਂ ਸੀ ਉਹਨਾਂ ਦਾ ਇਹੀ ਖਿਆਲ ਸੀ ਕਿ ਵੀ ਸਾਨੂੰ ਕਿਸੇ ਪਾਸੇ ਵੀ ਜਿਹੜਾ ਉਹ ਵੋਕਲ ਹੋ ਕੇ, ਕਿਉਂਕਿ ਇਹ ਸਾਰੇ ਦੇ ਵਿੱਚ ਜਿਵੇਂ ਇਹ ਹੈ ਵੀ ਇਜ਼ਰਾਈਲ ਬਾਰੇ ਤਾਂ ਮੈਨੂੰ ਕੋਈ ਕਹਿਣ ਦੇ ਵਿੱਚ ਝਿਜਕ ਨਹੀਂ ਹੈ ਕਿ ਵੀ ਉਹਨਾਂ ਨੇ ਜੈਨੋਸਾਈਡ ਕੀਤਾ ਹੈ, ਗਜ਼ਾ ਦੇ ਵਿੱਚ ਵੀ ਕੀਤਾ ਹੈ, ਔਰ ਇਹ ਵੀ ਜੰਗ ਜਿਹੜੀ ਹੈ ਇਹ ਇਜ਼ਰਾਈਲ ਦੀ ਸਿਹੜੀ ਉਹਦੇ ਇੰਟਰਸਟ 'ਚ ਹੈ, ਅਮਰੀਕਾ ਦੇ ਇੰਟਰਸਟ ਨਹੀਂ, ਔਰ ਮੈਜੋਰਟੀ ਅਮਰੀਕਨਜ਼ ਇਹ ਫੀਲ ਕਰਨ ਲੱਗ ਗਏ ਨੇ। ਲੇਕਿਨ ਇਸ ਸਾਰੇ ਦੇ ਵਿੱਚ ਭਾਰਤ ਕਿੱਥੇ ਖੜਾ ਹੈ, ਇਹਨੂੰ ਤੁਸੀਂ ਇਹਨਾਂ ਦੀ ਸਬਆਰਡੀਨੇਸ਼ਨ ਕਹੋ ਇਜ਼ਰਾਈਲ ਦੇ ਸਾਹਮਣੇ, ਉਸ 'ਚ ਐਪਸਟੀਨ ਫਾਈਲ ਦਾ ਕੀ ਰੋਲ ਹੈ, ਮੋਦੀ, ਹਰਦੀਪ ਪੁਰੀ ਜਿਨ੍ਹਾਂ ਦੇ ਨਾਂ ਨਿਕਲੇ ਕਿ ਵੀ ਜਿਉਂ ਹੀ ਮੋਦੀ ਉੱਥੇ ਇਜ਼ਰਾਈਲ ਦੇ ਦੌਰੇ ਤੇ ਜਾਂਦਾ, ਜਿਹਦਾ ਐਲਾਨ ਵੀ ਨੈਤਨਯਾਹੂ ਨੇ ਕੀਤਾ, ਵਿਦਿਨ ਜਿਹੜਾ ਉੱਥੇ ਜਾ ਕੇ ਉਹਨਾਂ ਦੀ ਕਨੈਸਟ ਨੂੰ, ਪਾਰਲੀਮੈਂਟ ਨੂੰ ਐਡਰੈਸ ਕਰਦਿਆਂ ਕਹਿੰਦਾ ਕਿ ਵੀ ਇੰਡੀਆ ਮਦਰਲੈਂਡ ਹੈ ਔਰ ਇਜ਼ਰਾਈਲ ਮੇਰਾ ਫਾਦਰਲੈਂਡ ਹੈ। ਉਹਦੇ ਤੇ ਕਿੰਨੇ ਹੀ ਮੀਮ ਬਣੇ ਨੇ, ਲਓ ਜੀ ਭਾਰਤ ਮਾਤਾ ਨੂੰ ਖਸਮ ਮਿਲ ਗਿਆ ਕਿ ਵੀ ਹੁਣ ਉਹ ਜੇ ਮਦਰਲੈਂਡ ਹੈ, ਫਾਦਰਲੈਂਡ ਹੈ, ਪਿਓ ਇਜ਼ਰਾਈਲ ਹੈ ਵੀ ਤੁਹਾਡਾ। ਉਹ ਕਹਿੰਦੇ ਵੀ ਭਾਰਤ ਮਾਤਾ ਕੁਆਰੀ ਸੀ ਵਿਚਾਰੀ, ਹੁਣ ਮੋਦੀ ਨੇ ਉੱਥੇ ਜਾ ਕੇ ਦੱਸਤਾ ਕਿ ਮਦਰ ਸਾਡੀ ਹੈ ਤੇ ਪਿਓ ਤੁਹਾਡਾ। ਸੋ ਔਰ ਇਵੇਂ ਮੁਕੰਮਲ ਹਮਾਇਤ ਦਾ ਜਾਂ ਦੂਸਰਾ ਲਿਆ ਜਿਵੇਂ ਕਿ ਪਤਾ, ਔਰ ਉਹਨੇ ਵੀ ਕਿਹਾ ਵੀ ਅਸੀਂ ਕੋਈ ਇਕੱਲਾ ਪ੍ਰਾਈਮ ਮਿਨਿਸਟਰ, ਮੇਰਾ ਤਾਂ ਭਰਾ ਹੈ ਵੱਡਾ। ਮੈਂ ਕਿਹਾ ਅਸੀਂ ਉਹਦੇ ਤੇ ਕਿਹਾ ਸੀ ਕਿ ਵੀ ਇੱਕ ਜੈਨੋਸਾਈਡ ਕਰਨ ਵਾਲਾ, ਇੱਕ ਮਾਸ ਮਰਡਰ ਹੈ, ਦੋਨੋਂ ਹੀ ਰਾਮ ਬਣਾਈ ਜੋੜੀ ਕੰਨਾ ਦੂਆ ਕੋੜੀ। ਲੇਕਿਨ ਵਿਦਿਨ 48 ਆਵਰਸ ਮੋਦੀ ਜਿਉਂ ਹੀ ਇਜ਼ਰਾਈਲ ਤੋਂ ਵਾਪਸ ਮੁੜਦਾ, ਫੁੱਲ ਸਕੇਲ ਅਟੈਕ ਈਰਾਨ ਤੇ ਹੋ ਜਾਂਦਾ। ਹੁਣ ਇਸ ਨੂੰ ਲੈ ਕੇ ਸਵਾਲ ਉੱਠ ਰਹੇ ਸੀ ਵੀ ਕੀ ਮੋਦੀ ਨੂੰ ਬਰੀਫ ਕੀਤਾ ਗਿਆ ਸੀ? ਜੇ ਕੀਤਾ ਗਿਆ ਸੀ ਤਾਂ ਜਿਸ ਕਿਸਮ ਦੀ ਉਹਨੇ ਜਾ ਕੇ ਉਹਨਾਂ ਦੇ ਨਾਲ ਆਪਣੀ ਲਾਇਲਟੀ ਜਾਂ ਦੂਸਰਾ ਦਿਖਾਈ, ਇਹ ਤਾਂ ਆਪਣੇ ਆਪ ਦੇ ਵਿੱਚ ਬੜੀ ਸ਼ਰਮਨਾਕ ਹੈ। ਹੁਣ ਕਿਉਂਕਿ ਇਹ ਆਪੋਜੀਸ਼ਨ ਨੇ ਵੀ ਘੇਰਿਆ ਮੋਦੀ ਨੂੰ, ਵੈਸੇ ਵੀ ਹੋਇਆ ਕਿ ਭਾਈ ਇਸ ਸਾਰੇ ਦੇ ਚੱਲਦੇ ਆ ਈਰਾਨ ਦੇ ਲਈ ਜੋ ਉਹਨਾਂ ਦਾ ਖਮੀਨੀ ਮਾਰਿਆ ਗਿਆ, ਜਿਸ ਦੇ ਉੱਤੇ ਉਹੀ ਸਾਲ ਪਹਿਲਾਂ ਉਹਨਾਂ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਹੈਲੀਕਾਪਟਰ ਹਾਦਸੇ 'ਚ ਮਰਿਆ ਸੀ, ਜਿਹੜਾ ਜ਼ਾਹਰ ਹੈ ਇਹਨਾਂ ਦੀ ਮੋਸਾਦ ਦੀ ਸਾਜ਼ਿਸ਼ ਹੀ ਸੀ। ਉਦੋਂ ਤਾਂ ਇੱਕ ਦਿਨ ਦਾ ਪੂਰਾ ਸੋਗ ਭਾਰਤ ਦੇ ਵਿੱਚ ਰੱਖਿਆ ਹੋਇਆ ਸੀ। ਫਿਰ ਵਿਸ਼ਾਖਾਪਟਨਮ ਦੇ ਵਿੱਚ ਜਿਹੜੀਆਂ ਨੇਵਲ ਐਕਸਰਸਾਈਜ਼ ਲਈ 75 ਮੁਲਕ ਇਹਨਾਂ ਨੇ ਇਨਵਾਈਟ ਕੀਤੇ ਹੋਏ ਸੀ, ਈਰਾਨ ਦੇ 3 ਜਹਾਜ਼ ਨੇਵਲ ਮਸ਼ਕਾਂ ਦੇ ਲਈ ਵਿਸ਼ਾਖਾਪਟਨਮ ਆਏ ਹੋਏ ਸੀ, ਜਿਹੜਾ 13-14 ਫਰਵਰੀ ਤੋਂ ਸ਼ੁਰੂ ਹੋਈ ਮਸ਼ਕ। ਹੁਣ ਜਿਹੜੇ ਮਸ਼ਕਾਂ ਤੇ ਆਉਂਦੇ ਨੇ ਉਹਨਾਂ ਦੇ ਕੋਲ ਹਥਿਆਰ ਨਹੀਂ ਹੁੰਦੇ। ਅਮਰੀਕਾ ਦਾ ਪਹਿਲਾਂ ਉੱਥੇ ਸੀ, ਲੇਕਿਨ ਐਨ 2 ਦਿਨ ਪਹਿਲਾਂ ਉਹਨਾਂ ਨੇ ਉੱਥੋਂ ਕੱਢ ਲਿਆ, ਔਰ ਬਾਕੀ ਮੁਲਕਾਂ ਦੇ ਜਿਹੜੇ ਨੇ ਉਹ ਸੀ ਉੱਥੇ। ਲੇਕਿਨ ਉਹ ਜਿਹੜੇ 3 ਉਹਨਾਂ ਦੇ ਜਹਾਜ਼ ਸੀ, ਉਹਨਾਂ 'ਚੋਂ ਇੱਕ ਨੂੰ ਇੰਡੀਅਨ ਓਸ਼ਨ ਦੇ ਪਾਣੀਆਂ ਦੇ ਵਿੱਚ ਸ੍ਰੀਲੰਕਾ ਦੇ ਨੇੜੇ, ਸ੍ਰੀਲੰਕਾ ਵਾਟਰਸ ਦੇ ਨੇੜੇ ਅਮਰੀਕਨ ਸ਼ਿਪ ਨੇ ਡੋਬ ਦਿੱਤਾ। ਹਾਲਾਂ ਉਹਨਾਂ 'ਚੋਂ 30-40 ਨੂੰ ਉਹਨਾਂ ਨੇ ਬਚਾਇਆ ਸ੍ਰੀਲੰਕਾ ਨੇ, ਔਰ ਬਾਕੀ ਜਿਹੜੇ ਨੇ ਉਹ ਸਮੁੰਦਰ ਦੀ ਭੇਟ ਹੋਏ। ਦੂਸਰੇ ਜਿਹੜੇ ਨੇ ਉਹ ਇੱਕ ਅੱਧਾ ਕੋਚੀ ਡੱਕ ਕੀਤਾ ਹੋਇਆ ਉਹਨਾਂ ਦੀ ਬੰਦਰਗਾਹ ਤੇ ਆ, ਔਰ ਦੂਸਰਾ। ਹੁਣ ਸਵਾਲ ਇਹ ਹੈ ਵੀ ਇਹ ਵੀ ਪੁੱਛਿਆ ਗਿਆ, ਪਾਰਲੀਮੈਂਟ 'ਚ ਵੀ ਪੁੱਛਿਆ ਗਿਆ ਵੀ ਇੱਕ ਪਾਸੇ ਈਰਾਨ ਦੇ ਨਾਲ ਜਦੋਂ ਈਰਾਨ ਦੇ ਦੌਰੇ ਤੇ ਜਾਂਦੇ ਨੇ ਜੀ, ਸਾਡੀਆਂ ਕਲਚਰਲ ਸਾਂਝਾਂ 1000 ਸਾਲ ਦੀਆਂ ਸਾਂਝਾਂ, ਦੂਜੇ ਵੀ ਤੁਸੀਂ ਨਾ ਉਹਨਾਂ ਦੇ ਲੀਡਰ ਦੇ ਮਾਰੇ ਜਾਣ ਦੇ ਉੱਤੇ ਰਸਮੀ ਅਫਸੋਸ ਕੀਤਾ, ਤੁਹਾਡੇ ਸੱਦੇ ਦੇ ਉੱਤੇ ਉਹਨਾਂ ਦੀਆਂ ਪਾਣੀ ਜਿਹੜੀਆਂ ਨੇ ਉਹ ਮਸ਼ਕਾਂ ਦੇ ਲਈ ਆਏ ਨੇਵਲ ਐਕਸਰਸਾਈਜ਼ ਲਈ, ਤੁਸੀਂ ਉਹਦੇ ਲਈ ਅਫਸੋਸ ਦਾ ਇਜ਼ਹਾਰ ਵੀ ਨਹੀਂ ਕੀਤਾ। ਤੁਸੀਂ ਇਸ ਦੇ ਲਈ ਅਮਰੀਕਾ ਨੂੰ ਇਹ ਵੀ ਨਹੀਂ ਕਿਹਾ ਵੀ ਤੁਸੀਂ ਘੱਟੋ ਘੱਟ ਇੰਨਾ ਤਾਂ ਸਾਡੀ ਪੱਤ ਰੱਖ ਲੈਂਦੇ ਜਾਂ ਦੂਜੇ। ਫਿਰ ਇਸ ਸਾਰੇ ਦੇ ਚੱਲਦਿਆਂ ਹੁਣ ਇਜ਼ਰਾਈਲ ਨੇ ਜਿਹੜਾ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਇਹ ਜਿਹੜਾ ਡਿਸੀਜਨ ਔਨ ਈਰਾਨ ਸਟ੍ਰਾਈਕਸ ਟੇਕਨ ਆਫਟਰ ਮੋਦੀ ਲੈਫਟ ਇਜ਼ਰਾਈਲ, ਫੋਰਨ ਮਿਨਿਸਟਰ ਸਾਰ ਜਿਹੜਾ ਇਜ਼ਰਾਈਲ ਦਾ ਫੋਰਨ ਮਿਨਿਸਟਰ ਹੈ ਗਿਡੀਅਨ ਸਾਰ, ਉਹਨੇ ਕਿਹਾ ਜੀ ਅਸੀਂ ਜਿਹੜਾ ਹਮਲਾ ਕੀਤਾ ਈਰਾਨ ਦੇ ਉੱਤੇ, ਇਹ ਫੈਸਲਾ ਮੋਦੀ ਦੇ ਜਾਣ ਤੋਂ ਬਾਅਦ ਲਿਆ, ਔਰ ਇਸ ਲਈ ਅਸੀਂ ਮੋਦੀ ਨੂੰ ਬਰੀਫ ਨਹੀਂ ਕਰ ਸਕੇ। ਇਹ ਉਹਨੂੰ ਡਿਫੈਂਡ ਕਰਨ ਦੀ ਲਾਈਨ ਹੈ। ਹੁਣ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਸ੍ਰੀਲੰਕਾ ਨੇ ਇੱਕ ਜਹਾਜ਼ ਵੀ ਉਹਨਾਂ ਨੂੰ ਆਪਣੀ ਬੰਦਰਗਾਹ ਤੇ ਲਾਇਆ, ਉਹਨਾਂ ਦੇ ਦੂਜੇ ਵੀ ਜਿਹੜੇ ਸੇਲਰ ਉਹਨਾਂ ਨੇ ਸੇਵ ਕੀਤੇ ਨੇ। ਅਮਰੀਕਾ ਨੇ ਕਿਹਾ ਸ੍ਰੀਲੰਕਾ ਨੂੰ ਵੀ ਇਹ ਹਵਾਲੇ ਕਰੋ ਸਾਡੇ। ਸ੍ਰੀਲੰਕਾ ਹਾਲਾਂ ਕਿੰਨਾ ਕੁ ਇੱਕ ਛੋਟਾ ਜਿਹਾ ਨਾਲ ਹੈ, ਸ੍ਰੀਲੰਕਾ ਟੂ ਗ੍ਰਾਂਟ 1 month ਵੀਜ਼ਾ ਟੂ ਡਿਸਟ੍ਰੈਸਡ ਇਰਾਨੀਅਨ ਸੇਲਰਸ। ਉਹਨਾਂ ਨੇ ਕਿਹਾ ਵੀ ਨਹੀਂ, ਇਹ ਹਿਊਮੈਨੀਟੇਰੀਅਨ ਤੌਰ ਦੇ ਉੱਤੇ ਅਸੀਂ ਇਹਨਾਂ ਨੂੰ ਕੀਤਾ, ਅਸੀਂ
1 ਮਹੀਨੇ ਦਾ ਇਹਨਾਂ ਨੂੰ ਵੀਜ਼ਾ ਦੇ ਰਹੇ ਆ, ਇਹ ਸ੍ਰੀਲੰਕਾ 'ਚ ਠਹਿਰ ਸਕਦੇ ਨੇ, ਜਦੋਂ ਹਾਲਾਤ ਨਾਰਮਲ ਹੋਣਗੇ ਆਪਣੇ ਮੁਲਕ ਚਲੇ ਜਾਣਗੇ। ਸੋ ਇਹ ਹੈ ਕਰੇਜ, ਜਿਹਨੂੰ ਤੁਸੀਂ ਕਹਿੰਦੇ ਹੋ ਮੋਰਲ ਕਰੇਜ। ਔਰ ਇਸ ਸਾਰੇ ਦੇ ਚੱਲਦੇ ਆ ਈਵਨ ਹਾਲਾਤ ਜਿਹੜੇ ਨੇ ਪਾਰਲੀਮੈਂਟ ਦੇ ਵਿੱਚ ਜੋ ਐਸ ਜੈ ਸ਼ੰਕਰ ਦੀ ਰੇਲ ਆਪੋਜੀਸ਼ਨ ਨੇ ਬਣਾਈ, ਤੁਸੀਂ ਉਹਦੀ ਸ਼ਕਲ ਦੇਖੋ ਐਸ ਜੈ ਸ਼ੰਕਰ ਦੀ, ਵੈਸੇ ਹੀ ਉਹਨੂੰ ਕ੍ਰੋਨਿਕ ਕਨਸਟੀਪੇਸ਼ਨ ਹੋਈ ਲੱਗਦੀ ਹੈ, ਪਰ ਉਹ ਇਹ ਕਹਿ ਰਿਹਾ ਕਿ ਜੀ ਅਸੀਂ ਜਿਹੜਾ ਅਪਰੋਚ ਫਰੋਮ ਅ ਪੁਆਇੰਟ ਆਫ ਹਿਊਮੈਨਿਟੀ, ਜੈ ਸ਼ੰਕਰ ਔਨ ਵਾਈ ਇੰਡੀਆ ਲੈਟ ਇਰਾਨੀਅਨ ਵਾਰਸ਼ਿਪ ਡਕ ਇਨ ਕੋਚੀ। ਇੱਕ ਜਿਹੜੀ ਹਾਲਾਂਕਿ ਈਰਾਨ ਨੇ 3 ਸ਼ਿਪ ਜਿਹੜੇ ਸੀ ਉਹਨਾਂ ਨੂੰ ਕਿਹਾ ਇੰਡੀਆ ਨੂੰ ਕਿ ਬਈ ਸਾਨੂੰ ਤੁਸੀਂ ਇਹ ਇੱਥੇ ਬੰਦਰਗਾਹ 'ਚ ਲੈ ਲੈਣ ਦਿਓ। ਇਹਨਾਂ ਨੇ ਉਹਦੀ ਸਿਰਫ ਇੱਕ ਦੀ ਪਰਮਿਸ਼ਨ ਦਿੱਤੀ, ਨਤੀਜੇ ਦੇ ਤੌਰ 'ਤੇ ਜਿਹੜਾ ਉਹ ਬਾਕੀ ਇੱਕ ਡੋਬ ਦਿੱਤਾ, ਇੱਕ ਨੂੰ ਸ੍ਰੀਲੰਕਾ ਨੇ ਜਿਹੜਾ ਉਹ ਆਪਣੀ ਪੋਰਟ 'ਤੇ ਲਿਆਂਦਾ। ਔਰ ਈਵਨ ਇਹੀ ਗੱਲ ਈਰਾਨ ਦੇ ਮਿਨਿਸਟਰ ਨੇ ਵੀ, ਖਾਤਿਬਜ਼ਾਦ ਨੇ ਇੰਡੀਆ ਨੂੰ ਕਿਹਾ, ਇੰਡੀਆ ਮਸਟ ਆਸਕ US ਵਾਈ ਇਟ ਇਜ਼ ਟਾਰਗੇਟਿੰਗ ਇਰਾਨੀਅਨ ਸ਼ਿਪਸ ਇਨ ਇੰਡੀਅਨ ਓਸ਼ਨ। ਕਿ ਜਦੋਂ ਤੁਹਾਡੇ ਸੱਦੇ 'ਤੇ ਤੁਹਾਡੀ ਮੇਜ਼ਬਾਨੀ ਦੇ ਥੱਲੇ ਇਹ ਸ਼ਿਪ ਆਏ, ਉਹਨਾਂ 'ਤੇ ਅਟੈਕ ਹੁੰਦਾ, ਤੁਹਾਡੀ ਜ਼ਿੰਮੇਵਾਰੀ ਹੈ। ਉਹਨਾਂ ਨੇ ਫੋਰਨ ਮਿਨਿਸਟਰ ਸੈਯਦ ਖਾਤਿਬਜ਼ਾਦ ਸੇ his country is a responsible power and has not shut the Strait of Hormuz. He says the attack on Iran is based on a lie and pitches for diplomacy as the only option. उन्होंने कहा कि भाई ਅਸੀਂ ਸਟੇਟ ਆਫ ਹਾਰਮੋਸ ਵੀ ਅਜੇ ਬੰਦ ਨਹੀਂ ਕੀਤੀ ਹੋਈ, ਕਿਉਂਕਿ ਅਸੀਂ ਇਕਨੋਮਿਕਲੀ ਮਾਰਨਾ ਨਹੀਂ ਚਾਹੁੰਦੇ ਇਸ ਖਿੱਤੇ ਦੇ ਮੁਲਕਾਂ ਨੂੰ, ਲੇਕਿਨ ਜੋ ਸਾਡੇ ਨਾਲ ਹੋ ਰਿਹਾ ਇਸ ਦੇ ਲਈ ਜਿਹੜਾ ਉਹ ਭਾਰਤ ਨੂੰ ਅਸੀਂ ਜਵਾਬਦੇਹ ਬਣਾਉਂਦੇ। ਸੋ ਇਹ ਗੱਲ ਇਕੱਲੇ ਇੱਕ ਹਵਾਲੇ ਨਾਲ ਨਹੀਂ, ਬਹੁਤ ਸਾਰੇ ਸੋਸ਼ਲ ਮੀਡੀਆ 'ਤੇ ਵੀ, ਈਵਨ ਇੰਡੀਅਨ ਸੋਸ਼ਲ ਮੀਡੀਆ ਵੀ ਜਿਹੜੇ ਥੋੜ੍ਹਾ ਜਿਹਾ ਬੈਲੈਂਸ ਰੱਖ ਕੇ ਤੁਰਦੇ ਨੇ, ਉਹ ਕਹਿੰਦੇ ਨੇ ਵੀ ਇਹਨੇ ਮੋਦੀ ਤੇ BJP ਨੇ ਨੱਕ ਕਟਵਾ ਦਿੱਤੀ ਹੈ ਸਾਡੀ ਹਰ ਪਾਸਿਓਂ, ਕਿ ਵੀ ਇੱਕ ਪਾਸੇ ਖੁੰਝੇ ਲੱਗਾ ਹੋਇਆ ਟ੍ਰੇਡ ਡੀਲ ਦੇ ਮਾਮਲੇ 'ਚ ਵੀ ਕੀ ਕੰਪਰੋਮਾਈਜ਼ ਕੀਤਾ ਹੈ। ਅਜੇ ਉਹ ਮਾਰਚ ਮਹੀਨੇ ਦੇ ਵਿੱਚ ਡੀਲ ਪੈਨ ਡਾਊਨ ਹੋਏਗੀ, ਲੇਕਿਨ ਇਸ ਈਰਾਨ ਦੇ ਮੁੱਦੇ ਦੇ ਉੱਤੇ ਵੀ ਜਿਵੇਂ ਡਿਚ ਕੀਤਾ ਈਰਾਨ ਨੂੰ। ਹਾਲਾਂਕਿ ਇੰਡੀਆ ਇਹ ਠੀਕ ਹੈ ਵੀ ਅਮਰੀਕਾ ਦੇ ਹਵਾਲੇ ਨਾਲ ਵੀ ਜਿਹੜੀ ਹੈ ਤੁਸੀਂ ਆਪਣੀ ਪੋਜੀਸ਼ਨ ਰੱਖ ਸਕਦੇ ਹੋ। ਹੁਣ ਕੋਈ ਚਾਈਨਾ ਜਾਂ ਈਰਾਨ ਨੇ ਵੀ ਕੋਈ ਫੁਦਕ ਕੇ ਤਾਂ ਨਹੀਂ ਈਰਾਨ ਦੀ ਮਦਦ ਕੀਤੀ, ਪਰ ਉਹਨਾਂ ਨੇ ਕੋਈ ਅਮਰੀਕਾ ਨੂੰ ਵੀ ਉਸ ਲੈਵਲ ਦੇ ਉੱਤੇ ਕੋਈ ਉਹਦਾ ਕ੍ਰਿਟਿਸਿਜ਼ਮ ਨਹੀਂ ਕੀਤਾ। ਤੇ ਭਾਰਤ ਦੇ ਮਾਮਲੇ 'ਚ ਤਾਂ ਭਾਰਤ ਦੇ ਇੰਟਰਸਟ ਜੁੜੇ ਹੋਏ ਨੇ, ਉਹਨਾਂ ਦਾ ਤੇਲ ਵੀ ਉੱਥੋਂ ਆਉਂਦਾ ਹੈ, ਉਹਨਾਂ ਦੇ ਨਾਲ ਤੁਹਾਡੇ ਸਬੰਧ ਵੀ ਨੇ। ਔਰ ਤੁਸੀਂ ਅਜੇ ਕੁਛ ਮਹੀਨੇ ਪਹਿਲਾਂ ਤੱਕ ਚਾਬਹਾਰ ਪੋਰਟ ਦੇ ਲਈ $125 ਮਿਲੀਅਨ ਦਿੱਤੇ ਸੀਗੇ ਜੀ, ਤੁਸੀਂ ਈਰਾਨ ਨੂੰ ਤੁਸੀਂ ਇਸਤੇਮਾਲ ਕਰਦੇ ਰਹੇ ਹੋ, ਈਵਨ ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਲਈ ਵੀ। ਤੇ ਆਲ ਆਫ ਏ ਸਡਨ ਇਹਨਾਂ ਦਾ ਬਿਲਕੁਲ ਜਿਹੜਾ ਉਹ ਦੌੜ ਹੀ ਜਾਣਾ ਇਸ ਸਿਚੁਏਸ਼ਨ 'ਚੋਂ। ਸੋ ਇਹਨਾਂ ਦਾ ਥੱਲਾ ਚੰਗੀ ਤਰ੍ਹਾਂ ਈਵਨ ਗੁਆਂਢ ਦੇ ਵਿੱਚ ਵੀ ਲੱਗ ਗਿਆ ਕਿ ਭਾਈ ਇਹਨਾਂ ਦਾ ਕੋਈ ਇਤਬਾਰ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਵਾਲੇ ਨੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ
ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਖਜ਼ਾਨਾ ਮੰਤਰੀ ਸਕਾਟ ਬੈਸੈਂਟ ਨੇ ਫੋਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਅਮਰੀਕਾ ਨੇ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਲਈ 30 ਦਿਨ ਦੀ ਛੋਟ ਦਿੱਤੀ ਹੈ। ਸੋ ਇਸ ਤੇ ਓਪੋਜੀਸ਼ਨ ਪਾਰਟੀਆਂ ਨੇ ਇਹ ਸਵਾਲ ਕੀਤਾ ਹੈ ਕਿ ਕੀ ਭਾਰਤ ਅਮਰੀਕਾ ਦਾ ਪੂਰੀ ਤਰ੍ਹਾਂ ਗੁਲਾਮ ਬਣ ਚੁੱਕਾ ਹੈ, ਜਿਸ ਦੇ ਹੁਕਮਾਂ ਦੀ ਉਹ ਤਾਮੀਰ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਇੱਕ ਵਾਰੀ ਫੇਰ ਰਿਮਾਈਂਡ ਕਰਵਾ ਦਈਏ ਕਿ 8 ਮਾਰਚ ਯਾਨੀ ਕਿ ਬੀਤੇ ਕੱਲ ਟਾਈਮ ਚੇਂਜ ਹੋਇਆ ਹੈ। ਅਮਰੀਕਾ ਦੇ ਵਿੱਚ ਜਿਹੜੀ ਸਨਲਾਈਟ ਨੂੰ ਜ਼ਿਆਦਾ ਇਸਤੇਮਾਲ ਕਰਨ ਦੇ ਲਈ 1 ਘੰਟਾ ਜਿਹੜਾ ਹੈ ਉਹ ਘੜੀ ਅੱਗੇ ਕਰ ਦਿੱਤੀ ਗਈ ਹੈ। ਸੋ ਜ਼ਾਹਰ ਹੈ ਵੀ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਸਾਡੇ ਗਲੋਬਲੀ ਇਸ ਪ੍ਰੋਗਰਾਮ ਨੂੰ ਦੇਖਦੇ ਨੇ, ਜੇ ਅੱਗੇ ਉਹ ਜਿਹੜੇ ਨੇ ਉਹ 8 ਵਜੇ ਔਨ ਕਰਦੇ ਸੀ ਤੇ ਹੁਣ ਜਿਹੜਾ ਉਹਨਾਂ ਨੂੰ 1 ਘੰਟੇ ਦਾ ਧਿਆਨ ਰੱਖਣਾ ਹੋਏਗਾ। ਔਰ ਬਹੁਤ ਸਾਰੇ ਜਿਹੜੇ ਹੁਣ ਜੁੜਨਗੇ ਕਿਉਂਕਿ ਉਹਨਾਂ ਨੂੰ ਲੱਗੇ ਕਿ ਵੀ ਅਜੇ 8 ਵਜੇ ਨੇ, ਜਦੋਂ ਕਿ ਆਲਰੇਡੀ 9 ਵੱਜ ਚੁੱਕੇ ਨੇ, 9:15 ਹੋ ਚੁੱਕੇ ਨੇ। ਦੇਖੋ, ਅਸੀਂ ਕਿਉਂਕਿ ਇਸ ਵੇਲੇ ਪਿਛਲੇ 9 ਦਿਨਾਂ ਤੋਂ ਜਿਹੜੀ ਜੰਗ ਅਮਰੀਕਾ ਇਜ਼ਰਾਈਲ ਦੀ ਈਰਾਨ ਦੇ ਖਿਲਾਫ ਜਾਰੀ ਹੈ, ਉਸ ਦੇ ਅੱਡ-ਅੱਡ ਇੰਪੈਕਟਸ, ਉਹਦਾ ਇਕਨੋਮਿਕਲ ਇੰਪੈਕਟ, ਕਿਵੇਂ ਜਿਹੜਾ ਬੈਰਲ ਆਫ ਆਇਲ ਜਿਹੜੀ ਹੈ ਕਰੂਡ ਦੀ ਜਿਹੜੀ ਕੀਮਤ $65 ਤੋਂ $112 ਤੱਕ ਗਈ। ਹੁਣ ਅੱਜ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਥੋੜੀ ਹੋਪ ਦਿੱਤੀ ਹੈ ਕਿ ਵੀ ਬਹੁਤ ਜਲਦੀ ਅਸੀਂ ਇਸ ਨੂੰ ਸਮੇਟ ਰਹੇ ਹਾਂ ਤੇ ਵਾਪਸ ਜਿਹੜੀ ਹੈ ਉਹ $90 ਤੇ ਆਈ ਹੈ। ਔਰ ਇਸੇ ਤਰ੍ਹਾਂ ਜਿਹੜਾ ਸਟ੍ਰੇਟ ਆਫ ਹਾਰਮੂਜ਼ ਜਿਹੜਾ ਬਿਲਕੁਲ ਪਰਸ਼ੀਅਨ ਗਲਫ ਦੇ ਨੱਕੇ ਦੇ ਉੱਤੇ ਹੈ, ਕਿਉਂਕਿ ਇਹੀ ਉਹ ਸਟੇਟ ਹੈ ਲਗਭਗ 100 ਮੀਲ ਦਾ ਏਰੀਆ ਔਰ ਸ਼ਾਇਦ ਉਹਨਾਂ ਦੀ 30 ਜਾਂ 40 ਮੀਲ ਦੀ ਚੌੜਾਈ, ਜਿੱਥੋਂ ਪਰਸ਼ੀਅਨ ਗਲਫ ਜਿਹੜੀ ਫਾਰਸ ਦੀ ਖਾੜੀ ਤੋਂ ਐਂਟਰੀ ਇੰਡੀਅਨ ਓਸ਼ਨ ਦੇ ਵਿੱਚ ਹੁੰਦੀ ਹੈ, ਜਾਂ ਉਹਨੂੰ ਅਰੇਬੀਅਨ ਓਸ਼ਨ ਵੀ ਕਹਿੰਦੇ ਨੇ। ਔਰ ਜਿਹੜੇ ਮੁਲਕ ਅਰੇਬੀਅਨ ਓਸ਼ਨ ਦੇ ਨਾਲ ਫਿਰ ਜੁੜਦੇ ਨੇ ਆ ਕੇ, ਉਹਨਾਂ ਨੂੰ ਤੇਲ ਦੀ ਸਪਲਾਈ ਜਾਂ ਉਹਨਾਂ ਦੇ ਲਈ ਜਿਹੜੇ ਜਹਾਜ਼ ਜਿਹੜੇ ਰਸ਼ੀਆ ਤੋਂ ਜਾਂ ਦੂਸਰਾ ਆਇਲ ਵੀ ਉਹ ਉਸੇ ਰਾਹੀਂ ਉਹਨਾਂ ਤੱਕ ਪਹੁੰਚਦਾ ਹੈ, ਕਿਉਂਕਿ ਰਾਊਟ ਹੀ ਉਹ ਹੈ ਜਿਹਦੇ ਥੱਲੇ ਫਿਰ ਚਾਈਨਾ ਨੂੰ ਇੱਕ ਵੱਡਾ ਹਿੱਸਾ ਚਾਈਨਾ ਦੀ ਸਪਲਾਈ। ਓਵਰਆਲ ਗਲੋਬਲ ਆਇਲ ਦਾ 20% ਜਿਹੜੀ ਸਪਲਾਈ ਹੈ ਉਹ ਸਟੇਟ ਆਫ ਹਾਰਮੂਜ਼ ਚੋਂ ਜਾਂਦੀ ਹੈ, ਜਿਸ ਨਾਲ ਚਾਈਨਾ, ਫਿਲੀਪੀਨਸ, ਜਾਪਾਨ, ਸਾਊਥ ਕੋਰੀਆ, ਨਾਰਥ ਕੋਰੀਆ, ਇੰਡੀਆ, ਪਾਕਿਸਤਾਨ, ਇਹ ਸਾਰੇ ਹੀ ਪ੍ਰਭਾਵਿਤ ਹੁੰਦੇ ਨੇ। ਹੁਣ ਜ਼ਾਹਰ ਹੈ ਵੀ ਬੇਸ਼ੱਕ ਬਹੁਤ ਸਾਰਿਆਂ ਨੇ ਇਹ ਹੈ ਜੀ ਸਾਡੇ ਕੋਲ 1 ਮਹੀਨੇ ਦਾ ਹੈ, ਕਿਸੇ ਕੋਲ ਥੋੜ੍ਹਾ ਬਹੁਤ ਜ਼ਿਆਦਾ ਹੋਏਗਾ, ਚਾਈਨਾ ਨੇ ਜ਼ਿਆਦਾ ਸਟੋਰ ਕੀਤਾ ਹੋਇਆ, ਲੇਕਿਨ ਇੰਡੀਆ ਅਦਰਵਾਈਜ਼ ਜਿਸ ਦਾ ਸ਼ਿਕੰਜਾ ਸਾਰੇ ਪਾਸਿਓਂ ਕੱਸਿਆ ਹੋਇਆ, ਰਸ਼ੀਅਨ ਆਇਲ ਬਾਏ ਕਰਨ ਦਾ ਟ੍ਰੇਡ ਡੀਲ ਦਾ ਜਿਹੜਾ ਇੱਕ ਪਾਰਟ ਸੀ, ਜਿਹਦੇ ਤੋਂ ਪਹਿਲਾਂ ਲਗਭਗ 25% ਜੁਰਮਾਨਾ ਸੀ ਇੰਡੀਆ ਤੇ 25% ਟੈਰਿਫ ਸੀ, 25% ਇਹ ਸੀ ਕਿ ਰਸ਼ੀਅਨ ਆਇਲ ਬਾਏ ਕਰ ਰਿਹਾ। ਔਰ ਬਾਅਦ 'ਚ ਪ੍ਰੈਜ਼ੀਡੈਂਟ ਟਰੰਪ ਨੇ ਇਹਨੂੰ ਬਿਲਕੁਲ ਕਲੀਅਰ ਕੀਤਾ ਕਿ ਭਾਈ ਇਹਨੂੰ ਬੰਦ ਕਰੋ ਖਰੀਦਣਾ। ਔਰ ਰਿਪੀਟਡਲੀ ਫਿਰ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਇੰਡੀਆ 'ਚ ਜਿਹੜੇ ਸਰਜੀਓ, ਉਹਨਾਂ ਨੇ ਵੀ ਇਹ ਕਲੇਮ ਕੀਤਾ ਕਿ ਵੀ ਇੰਡੀਆ ਨੇ ਬਿਲਕੁਲ ਬੰਦ ਕਰ ਦਿੱਤਾ। ਔਰ ਇਸ ਦੇ ਉੱਤੇ ਈਵਨ ਜਦੋਂ ਰਸ਼ੀਆ ਨੂੰ ਪੁੱਛਿਆ ਗਿਆ ਕਿ ਵੀ ਤੁਸੀਂ ਸਾਨੂੰ ਆਪਣਾ ਇਹ ਡਾਟਾ ਦਿਓ ਕਿ ਵੀ ਤੁਸੀਂ ਇੰਡੀਆ ਨੂੰ ਕਿੰਨਾ ਜਿਹੜਾ ਹੈ ਉਹ ਆਇਲ ਜਾਂਦਾ ਹੈ ਜਾਂ ਜਾ ਰਿਹਾ, ਉਹਨਾਂ ਨੇ ਨਾ ਕਰ ਦਿੱਤੀ ਡਾਟਾ ਦੇਣ ਤੋਂ। ਰਸ਼ੀਆ ਵਿਲ ਨਾਟ ਡਿਸਕਲੋਜ਼ ਡਾਟਾ ਔਨ ਇਟਸ ਕਰੂਡ ਐਕਸਪੋਰਟ ਟੂ ਇੰਡੀਆ। ਲੇਕਿਨ ਜਿਹੜੀ ਗੱਲ ਨੇ ਉੱਥੇ ਭਾਰਤ ਦੇ ਵਿੱਚ ਇਹਨਾਂ ਦੀ ਹੋਰ ਵੀ ਜਿਹੜੀ ਹੈ ਉਹ ਕਿਰਕੀ ਕਰਾਈ ਹੈ, ਉਹ ਇਹ ਹੈ ਕਿ ਅਮਰੀਕਾ ਦੇ ਸੈਕਟਰੀ ਆਫ ਟ੍ਰੇਜਰ
ਜਿਨ੍ਹਾਂ ਨੂੰ ਖਜ਼ਾਨਾ ਮੰਤਰੀ ਅਸੀਂ ਕਹਿ ਸਕਦੇ, ਮਿਸਟਰ ਸਕਾਟ ਬੈਸੈਂਟ ਨੇ ਫੌਕਸ ਨਿਊਜ਼ ਨੂੰ ਇੰਟਰਵਿਊ ਦਿੱਤਾ। ਉਹਦੇ 'ਚ ਕਿਉਂਕਿ ਹੁਣ ਇਸ ਵੇਲੇ ਸਾਰੇ ਹੀ ਮੁਲਕ ਜਿਹੜੇ ਨੇ ਉਹ ਆਇਲ ਦੀ ਸਪਲਾਈ ਸਟੇਟ ਆਫ ਹਾਰਮੂਜ਼ ਬੰਦ ਹੋ ਗਿਆ। ਹਾਲਾਂਕਿ ਈਰਾਨ ਨੇ ਕੋਈ ਆਪਣੇ ਜਹਾਜ਼ ਭੇਜ ਕੇ ਨਹੀਂ ਕੀਤਾ, ਥ੍ਰੈਟ ਹੀ ਆ ਉਹਨਾਂ ਦੀ। ਕੰਪਨੀਆਂ ਜਿਹੜੀਆਂ ਇੰਸ਼ੋਰੈਂਸ ਨੇ ਉਹਨਾਂ ਨੇ ਨਾ ਕਰਤੀ। ਹੁਣ ਉਹਨੇ ਸੈਕਟਰੀ ਆਫ ਟ੍ਰੇਜਰੀ ਮਿਸਟਰ ਸਕਾਟ ਬੈਸੈਂਟ ਕਹਿੰਦੇ ਨੇ the world is very well supplied in oil. Yesterday, the Treasury Department agreed to let our allies in India start buying Russian oil that was already on the water. ਹੁਣ ਕਿਉਂਕਿ ਇਹ ਕਿਹਾ ਗਿਆ ਕਿ ਵੀ ਇਹ ਜੰਗ ਤੁਸੀਂ ਸ਼ੁਰੂ ਕਰ ਲਈ, ਆਇਲ ਸਪਲਾਈ ਤਾਂ ਡਿਸਰਪਟ ਹੋ ਗਏ। ਉਹਨਾਂ ਨੇ ਕਿਹਾ ਨਹੀਂ ਉਹ ਬਿਲਕੁਲ ਠੀਕ ਹੈ। ਈਵਨ ਅਸੀਂ ਜਿਹੜਾ ਸਾਡਾ ਐਲਾਈ ਹੈ ਇੰਡੀਆ, ਉਹਨੂੰ ਅਸੀਂ 30 ਦਿਨ ਦੀ ਇਜਾਜ਼ਤ ਦੇ ਦਿੱਤੀ ਹੈ ਕਿ ਉਹ ਰੂਸ ਦਾ ਤੇਲ ਖਰੀਦ ਸਕਦਾ। The Indians had been very good actors. ਇਹ ਵੀ ਇੱਕ ਵਿਅੰਗ ਉਹਨੇ ਕਿਹਾ ਵੀ ਐਕਟਿੰਗ ਬਹੁਤ ਵਧੀਆ ਕਰਦੇ ਨੇ ਇੰਡੀਅਨ। ਇਹ ਅਮਰੀਕਾ ਦਾ ਖਜ਼ਾਨਾ ਮੰਤਰੀ ਕਹਿ ਰਹੇ। The Indians had been very good actors. We had asked them to stop buying sanctioned Russian oil this fall. They did. ਅਸੀਂ ਉਹਨਾਂ ਨੂੰ ਹੁਕਮ ਕੀਤਾ ਵੀ ਬੰਦ ਕਰੋ ਰੂਸ ਤੋਂ ਤੇਲ ਖਰੀਦਣਾ, ਔਰ ਉਹਨਾਂ ਨੇ ਐਨ ਜਿਹੜੇ ਨੇ ਉਹ ਗੋਡੇ ਟੇਕ ਕੇ ਮੱਥਾ ਟੇਕ ਕੇ ਉਹਨਾਂ ਨੇ ਕਿਹਾ ਜੀ ਹਜ਼ੂਰ ਸਾਡੇ ਮਾਈ ਬਾਪ, ਨਹੀਂ ਅਸੀਂ ਉਹ ਬੰਦ ਕਰਤਾ। They were going to substitute it with US oil. ਉਹਨਾਂ ਨੇ ਸਾਡੇ ਨਾਲ ਇਕਰਾਰ ਕੀਤਾ ਵੀ ਅਸੀਂ ਰੂਸ ਤੋਂ ਨਹੀਂ ਖਰੀਦਾਂਗੇ, ਅਸੀਂ ਹੁਣ ਅਮਰੀਕਾ ਦਾ ਤੇਲ ਲਵਾਂਗੇ। ਬਟ ਟੂ ਈਜ਼ ਦਾ ਟੈਂਪਰਰੀ ਗੈਪ ਆਫ ਆਇਲ ਅਰਾਊਂਡ ਦਾ ਵਰਲਡ ਵੀ ਹੈਵ ਗਿਵਨ them permission to accept Russian oil. ਹੁਣ ਕਿਉਂਕਿ ਅਜੇ ਗੈਪ ਹੈ, ਅਮਰੀਕਨ ਆਇਲ ਦਾ ਪਹੁੰਚਣ 'ਚ ਵਕਤ ਲੱਗੇਗਾ, ਇਸ ਲਈ ਅਸੀਂ ਉਹਨਾਂ ਨੂੰ ਜਿਹੜਾ ਉਹ ਇਜਾਜ਼ਤ ਦੇ ਦਿੱਤੀ ਹੈ ਕਿ ਵੀ ਉਹ 30 ਦਿਨਾਂ ਦੇ ਲਈ ਅਗਲੇ ਜਿਹੜਾ ਆਲਰੇਡੀ ਜਹਾਜ਼ ਸ਼ਿਪਮੈਂਟ ਆ ਰਹੀ ਹੈ ਪਾਣੀਆਂ ਦੇ ਵਿੱਚ ਖੜੀ ਹੈ ਉਹਨੂੰ ਉਹ ਲੈ ਸਕਦੇ। ਵੀ ਹੈਵ ਗਿਵਨ them permission to accept Russian oil. We may unsanction other Russian oil. ਪਰ ਉਸ ਤੋਂ ਬਿਨਾਂ ਅਸੀਂ ਜਿਹੜਾ ਉਹ ਹੋਰ ਕੋਈ ਇਹਨਾਂ ਨੂੰ ਮੌਕਾ ਨਹੀਂ ਦੇਵਾਂਗੇ। ਔਰ ਫਿਰ ਉਹਨਾਂ ਨੇ ਕਿਹਾ ਕਿ ਜੀ ਦੇਖੋ there are hundreds of millions of sanctioned barrels of crude on the water and in a sense by unsanctioning them the treasury can create supply. ਕਿ ਅਸੀਂ ਉਹਨਾਂ ਨੂੰ ਕਿਹਾ ਵੀ ਕੋਈ ਨਹੀਂ ਤੁਸੀਂ 30 ਦਿਨਾਂ ਲਈ ਖਰੀਦੋ। And we are looking at that. We are going to keep a cadence of announcing measures to bring relief to the market during this conflict. ਕਿ ਵੀ ਅਸੀਂ ਜਿਹੜਾ ਉਹ ਕ੍ਰਾਈਸਿਸ ਨਾ ਹੋਏ ਆਇਲ ਦਾ, ਇਸ ਲਈ ਅਸੀਂ ਇਹ ਰਾਹਤ ਦਿੱਤੀ ਹੈ ਇਹਨੂੰ। ਅਸੀਂ ਜਿਹੜਾ ਉਹ ਇਸ ਲਈ ਅਸੀਂ ਇਹਨਾਂ ਨੂੰ 30 ਦਿਨ ਦੀ ਜਿਹੜੀ ਹੈ ਉਹ ਰਾਹਤ ਦਿੱਤੀ ਹੈ। ਹੁਣ ਇਸ ਦੇ ਉੱਤੇ ਹੀ ਐਨਰਜੀ ਸੈਕਟਰੀ ਮਿਸਟਰ ਕ੍ਰਿਸ ਰਾਈਟ ਨੇ ਅੱਗੋਂ ਆਪਣਾ ਐਕਸ ਦੇ ਉੱਤੇ ਲਿਖਿਆ ਫਰਾਈਡੇ, United States is allowing our friends in India to take the Russian oil already on ships around Southern Asia, refine it and move the stocks into the market quickly in order to ensure a flowing supply and ease pressure amid the ongoing US-Israel war against Iran. ਕਿ ਵੀ ਅਸੀਂ ਜਿਹੜਾ ਉਹ ਇੰਡੀਆ ਨੂੰ ਰਾਹਤ ਦੇ ਦਿੱਤੀ ਹੈ। ਹੁਣ ਇਹਦੇ ਤੇ ਦੋ ਚੀਜ਼ਾਂ, ਔਰ ਇਹਦੇ ਤੇ ਬਿਲਕੁਲ ਠੀਕ ਆਪੋਜੀਸ਼ਨ ਨੇ ਵੀ ਸਵਾਲ ਚੁੱਕਿਆ ਹੈ। ਉਹਨਾਂ ਨੇ ਕਿਹਾ, ਕਾਂਗਰਸ ਨੇ ਕਿਹਾ US allowing quote unquote India to buy Russian oil is humiliating says Congress. ਉਹਨਾਂ ਨੇ ਕਿਹਾ ਵੀ ਇਹ ਇੰਡੀਆ ਜਿਹੜਾ ਆਪਣੀ ਸਟ੍ਰੈਟੇਜਿਕ ਇੰਡੀਪੈਂਡੈਂਸ ਦੀ ਗੱਲ ਕਰਦਾ ਸੀ, ਇਹ ਬਿਲਕੁਲ ਗੋਡੇ ਟੇਕ ਦਿੱਤੇ ਨੇ। ਔਰ ਈਵਨ ਉਹਨਾਂ ਦਾ ਜਿਹੜਾ ਐਸ ਜੈਰਾਮ ਹੈ, cowardly and compromised. Congress slams government after US gave India permission remark ਕਿ ਜੀ ਅਸੀਂ ਪਰਮਿਸ਼ਨ ਦੇ ਦਿੱਤੀ ਹੈ ਇੰਡੀਆ ਨੂੰ ਵੀ 30 ਦਿਨ ਲਈ ਤੁਸੀਂ ਜਿਹੜੀ ਹੈ ਇਹਨੂੰ ਖਰੀਦ ਸਕਦੇ ਹੋ। ਔਰ ਤੁਸੀਂ ਇਹ ਜਦੋਂ ਮੈਂ ਬੀਜੇਪੀ ਦੇ ਇਹਦੇ 'ਤੇ ਸਟੇਟਮੈਂਟ ਦੇ, ਹੁਣ ਆਪੋਜੀਸ਼ਨ ਦਾ ਤਾਂ ਠੀਕ ਕਹਿਣਾ ਵੀ ਤੁਸੀਂ ਇੰਡੀਪੈਂਡੈਂਟ ਮੁਲਕ ਹੋ, 1 ਬਿਲੀਅਨ 400 ਮਿਲੀਅਨ ਦਾ, ਵਾਸ਼ਿੰਗਟਨ ਤੁਹਾਨੂੰ ਪਰਮਿਸ਼ਨ ਦੇ ਰਿਹਾ, ਤੁਸੀਂ ਕਹਿ ਰਹੇ ਹੋ ਕਿ ਜੀ ਵਾਹ ਵਾਹ ਵਾਹ। ਔਰ ਬੀਜੇਪੀ ਨੇ ਐਗਜ਼ੈਕਟਲੀ ਉਹੀ ਕਿਹਾ, ਸਕਸੈਸ ਆਫ ਪ੍ਰਾਈਮ ਮਿਨਿਸਟਰ ਮੋਦੀ ਸਟ੍ਰੈਟੇਜਿਕ ਆਇਲ ਡਿਪਲੋਮੇਸੀ, ਬੀਜੇਪੀ ਹੇਲਸ 30-day US waiver to purchase Russian oil. ਇਹ ਦੇਖੋ ਜੀ ਮੋਦੀ ਜੀ ਦੀ ਕਿੰਨੀ ਕਾਮਯਾਬੀ ਹੈ ਕਿ ਉਹਨਾਂ ਨੇ ਗੱਲਬਾਤ ਕੀਤੀ ਤੇ 30 ਦਿਨ ਦੀ ਸਾਨੂੰ ਰਾਹਤ ਮਿਲ ਗਈ। ਕਿੰਨਾ ਮੋਦੀ ਜੀ ਕਿੰਨੇ ਮਹਾਨ ਨੇ ਔਰ ਇਹ ਕਿੰਨਾ ਪਾਰਟ ਹੈ। ਔਰ ਜਿਵੇਂ ਰਸ਼ੀਆ ਨੇ ਇਸ ਦੇ ਉੱਤੇ ਚੁੱਪੀ ਧਾਰ ਲਈ ਹੈ, ਰਸ਼ੀਆ ਵਿਲ ਨਾਟ ਡਿਸਕਲੋਜ਼ ਡਾਟਾ ਔਨ ਇਟਸ ਕਰੂਡ ਐਕਸਪੋਰਟ ਟੂ ਇੰਡੀਆ। ਪਰ ਅੱਜ ਇੱਕ ਹੋਰ ਐਕਸਪਰਟ, ਇੱਕ ਮਿਸਟਰ ਜੱਜ ਨੇ ਟਾਕ ਸ਼ੋ ਦੇ ਹੋਸਟ, ਵੈਰੀ ਕਲੋਜ਼ ਟੂ ਟਰੰਪ ਐਂਡ ਆਲ, ਉਹਦੇ ਜੋ ਕਹਿ ਰਿਹਾ ਸੀ ਵੀ ਰਸ਼ੀਆ ਨੇ ਦੇਣਾ ਤਾਂ ਮੰਨ ਲਿਆ, ਪਰ ਜਿਵੇਂ ਇਹਨਾਂ ਨੇ ਅਮਰੀਕਾ ਸਾਹਮਣੇ ਗੋਡੇ ਟੇਕੇ ਨੇ, ਰਸ਼ੀਆ ਨੇ ਕਿਹਾ ਵੀ ਅੱਗੇ ਤਾਂ ਜਿਹੜੇ $60 ਕਰੂਡ ਆਇਲ ਬੈਰਲ ਤੁਹਾਨੂੰ ਅਸੀਂ
ਕੰਸੈਸ਼ਨ 'ਚ $55 ਦੀ ਦੇ ਰਿਹਾ ਸੀ, ਹੁਣ ਅਸੀਂ $70 ਦੀ ਦਿਆਂਗੇ। ਸੋ ਰਸ਼ੀਆ ਨੇ ਵੀ, ਔਰ ਕ੍ਰੈਮਲਿਨ ਸਪੋਕਸਮੈਨ Dmitry Peskov comments came hours after US Treasury Secretary Scott Bessent said Washington has issued a temporary 30-day waiver to allow Indian refineries to purchase Russian oil. और उन्होंने कहा कि Russia will not disclose the data on crude oil export to India and keep it secret from too many ill wishers, said Kremlin। उन्होंने कहा एक वेल विशर होंदा है, एक इल विशर होंदा। उन्होंने कहा भी ना 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 ये ਜਿਹੜਾ ਅਸੀਂ ਜਿਹੜਾ ਨਹੀਂ ਦਿਆਂਗੇ। ਹਾਲਾਂਕਿ ਕੁਝ ਜਿਹੜੇ ਸੋਰਸਿਸ ਨੇ ਉਹ ਇਹ ਕਹਿ ਰਹੇ ਨੇ ਕਿ ਬਈ ਰਸ਼ੀਆ ਦੇ ਕੋਲ ਐਬਿਲਿਟੀ ਹੈ ਟੂ ਡਿਲੀਵਰ 22 ਮਿਲੀਅਨ ਬੈਰਲਸ ਆਫ ਕਰੂਡ ਇਨ ਅ ਵੀਕ। ਹੁਣ ਇੰਡੀਆ ਨੂੰ ਵੀ ਹੋਏਗਾ ਕਿ ਇਹਨਾਂ 30 ਦਿਨਾਂ 'ਚ ਜਿੰਨਾ ਲਿਆ ਜਾਂਦਾ ਲੈ ਲਓ। ਹੁਣ ਇਹ ਹੈ ਹਾਲ। ਇੱਕ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿਣ ਵਾਲੇ ਈਰਾਨ ਦੇ ਮੁੱਦੇ ਦੇ ਉੱਤੇ ਜੁੱਤੀਆਂ, ਆਇਲ ਤੁਸੀਂ ਲੈਣਾ, ਪੈਸੇ ਦੇਣੇ ਨੇ, ਕਿੱਥੋਂ ਕਿੰਨਾ ਤੁਸੀਂ ਦੇਖ ਰਹੇ ਹੋ। ਔਰ ਇਹ ਜਦੋਂ ਇਹ ਕਿਹਾ ਜਾਂਦਾ ਕਿ ਭਾਈ ਬਿਲਕੁਲ ਲੰਮੇ ਪੈ ਗਏ ਨੇ, ਹੁਣ ਇਹਦੇ ਬਿਹਾਈਂਡ ਕੀ ਹੈ? ਐਪਸਟੀਨ ਫਾਈਲਸ ਤੱਕ ਮਹਿਦੂਦ ਹੈ, ਅਡਾਨੀ ਹੈ, ਸਿੱਖ ਫੈਕਟਰ ਨਾਲ ਕੋਈ ਕੰਪਰੋਮਾਈਜ਼ ਕਰਵਾਉਣ ਦੀ ਲਾਈਨ ਹੈ। ਇਹ ਵਕਤ ਦੱਸੇਗਾ। ਇਸ ਵੇਲੇ ਅਸੀਂ ਜਿਹੜਾ ਵੀ ਆਰ ਕੀਪਿੰਗ ਆਵਰ ਫਿੰਗਰਸ ਕ੍ਰੋਸਡ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਜੰਗ ਚੋਂ ਇਜ਼ਰਾਈਲ ਲਈ ਇਹ ਸਬਕ ਸਿੱਖਣ ਵਾਲਾ ਹੈ। ਉਹ ਬਾਈਬਲ ਵਿਚਲੀ ਡੈਵਲ ਤੇ ਗੁਲਾਇਤ ਦੀ ਕਹਾਣੀ ਤੋਂ ਸਿੱਖਿਆ ਜਾ ਸਕਦਾ ਹੈ। ਸੋ ਇਜ਼ਰਾਈਲ ਤੁਰਿਆ ਸੀ ਗ੍ਰੇਟਰ ਇਜ਼ਰਾਈਲ ਬਣਾਉਣ, ਪਰ ਜੰਗ ਦੇ ਨਤੀਜੇ ਕੁਝ ਹੋਰ ਹੀ ਦੱਸ ਰਹੇ ਹਨ। ਇਹ ਹਕੀਕਤ ਹੈ ਕਿ ਅਮਰੀਕਾ ਨੂੰ ਇਸ ਜੰਗ ਵਿੱਚ ਇਜ਼ਰਾਈਲ ਨੇ ਹੀ ਬਦੋਬਦੀ ਜਿਹੜਾ ਘੜੀਸਿਆ ਹੈ। ਇਹ ਅਮਰੀਕਾ ਦੀ ਜੰਗ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਲੀਡ ਸੈਗਮੈਂਟ 'ਚ ਗੱਲ ਕੀਤੀ ਕਿ ਜਿਹੜਾ ਇੱਕ ਥੀਮ ਜਿਸ ਨੂੰ ਬਾਈਬਲ 'ਤੇ ਆਧਾਰਿਤ ਜੈਨੇਸਿਸ 1 ਤੋਂ ਸ਼ੁਰੂ ਕਰਕੇ ਔਰ ਫਿਰ ਉਸ ਦੇ ਹਵਾਲੇ ਦੇ ਕੇ, ਜਿਵੇਂ ਬਹੁਤ ਸਾਰਾ ਜਿਹੜਾ ਸਾਊਥ ਦੇ ਵਿੱਚ ਅਮਰੀਕਾ ਦੀਆਂ ਸਾਊਥ ਸਟੇਟਾਂ ਅਰਕੈਂਸਸ ਤੋਂ ਲੈ ਕੇ ਔਰ ਓਕਲਹੋਮਾ, ਟੈਕਸਸ ਤੱਕ, ਜਿਨ੍ਹਾਂ ਨੂੰ ਬਾਈਬਲ ਸਟੇਟਸ ਕਹਿੰਦੇ ਨੇ, ਜਿਨ੍ਹਾਂ ਚਰਚਿਸ ਦੇ ਵਿੱਚ ਇਹ ਪ੍ਰੀਚ ਕੀਤਾ ਗਿਆ ਜਾਂ ਪ੍ਰੀਚ ਕੀਤਾ ਜਾਂਦਾ ਹੈ ਔਰ ਇਹਨੂੰ ਜਸਟੀਫਾਈ ਕੀਤਾ ਜਾਂਦਾ ਹੈ ਕਿ ਇਜ਼ਰਾਈਲ ਦਾ ਜਿਹੜਾ ਗ੍ਰੇਟਰ ਇਜ਼ਰਾਈਲ ਬਣਾਉਣ ਦਾ
ਡ੍ਰੀਮ ਹੈ, ਔਰ ਜਿਹਦੇ ਤੋਂ ਬਾਅਦ ਓਲਡ ਟੈਂਪਲ ਜਿਹੜਾ 3000 ਸਾਲ ਪਹਿਲਾਂ ਜਿਹੜਾ ਰੋਮਨ ਐम्पायर ਨੇ ਡਿਸਟਰੋਏ ਕੀਤਾ ਹੈ, ਇੱਕ ਵਾਰੀ ਬਣਾਉਣ ਦੀ ਕੋਸ਼ਿਸ਼ ਵੀ ਹੋਈ, ਫਿਰ ਉਹਦੀ ਜਿਹੜੀ ਹੈ ਤਬਾਹੀ ਹੋ ਗਈ, ਔਰ ਉਹਨੂੰ ਬਣਾਉਣ ਦਾ ਹੁਣ ਵਕਤ ਆ ਗਿਆ। ਔਰ ਇਸ ਦੇ ਉੱਤੇ ਈਵਨ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਇਜ਼ਰਾਈਲ ਦੇ ਵਿੱਚ ਮਾਈਕ ਹਕਬੀ, ਉਹਨਾਂ ਨੇ ਟੱਕਰ ਕਾਲਸਨ ਨੂੰ ਇੰਟਰਵਿਊ 'ਚ ਕਿਹਾ ਵੀ ਜੇ ਗ੍ਰੇਟਰ ਇਜ਼ਰਾਈਲ ਈਰਾਨ ਬਣਾਉਂਦਾ ਹੈ ਤੇ ਉਹ ਉਹਨਾਂ ਇਲਾਕਿਆਂ ਨੂੰ ਲੈ ਸਕਦਾ ਜਿਹੜਾ ਗ੍ਰੇਟਰ ਇਜ਼ਰਾਈਲ 'ਚ ਨੇ। ਔਰ ਜਦੋਂ ਤੁਸੀਂ ਗ੍ਰੇਟਰ ਇਜ਼ਰਾਈਲ ਦਾ ਇਹਨਾਂ ਦਾ ਮੈਪ ਦੇਖਦੇ ਹੋ ਜਾਂ ਜਿਹਨੂੰ ਪ੍ਰੋਫੈਸੀ ਨਾਲ ਜੋੜ ਕੇ ਕਿਹਾ ਜਾਂਦਾ ਹੈ, ਤੇ ਉਹ ਨੀਲ ਦਰਿਆ ਤੋਂ ਲੈ ਕੇ, ਜਿਹਨੂੰ ਇਹ ਨਾਈਲਸ ਕਹਿੰਦੇ ਨੇ ਵੈਸਟ ਵਾਲੇ, ਵੈਸੇ ਨੀਲ ਦਰਿਆ ਹੈ ਇਜਿਪਟ ਦੇ ਵਿੱਚ, ਉਹਦੇ ਤੋਂ ਲੈ ਕੇ ਸੀਰੀਆ ਤੱਕ, ਜਿਹਦੇ 'ਚ ਇੱਕ ਵੱਡਾ ਹਿੱਸਾ ਇਜਿਪਟ ਦਾ ਵੀ ਹੈ, ਜਾਰਡਨ ਵੀ ਹੈ, ਸਾਊਦੀ ਅਰੇਬੀਆ ਦਾ ਹਿੱਸਾ ਵੀ ਹੈ, ਕੁਛ ਟਰਕੀ ਦਾ ਵੀ ਹੈ, ਔਰ ਵੈਸਟ ਬੈਂਕ, ਗਾਜ਼ਾ। ਓਬਵੀਅਸਲੀ ਇਹ ਸਾਰੇ ਹੀ ਜਿਹੜੇ ਮੁਲਕ ਨੇ ਜਿਹੜੇ ਇਹਨਾਂ ਨੂੰ ਓਬਲੀਟਰੇਟ ਕਰਕੇ, ਉਹਦੇ ਲਈ ਲਫ਼ਜ਼ ਵੀ ਓਬਲੀਟਰੇਸ਼ਨ ਕਹਿੰਦੇ ਨੇ, ਗ੍ਰੇਟਰ ਇਜ਼ਰਾਈਲ ਬਣਾਉਣਾ। ਦੇਖੋ, ਹਰ ਇੱਕ ਨੂੰ ਹੱਕ ਹੈ ਆਪਣੇ ਮਜ਼ਹਬ ਦੀ ਜਿਹੜੀ ਹੈ ਉਹ ਪ੍ਰੈਕਟਿਸ ਕਰੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹਰ ਮਜ਼ਹਬ ਦੀਆਂ ਆਪਣੀਆਂ ਇੰਟਰਪ੍ਰੀਟੇਸ਼ਨਸ ਨੇ। ਈਵਨ ਹਦੀਸਾਂ ਦੇ ਹਵਾਲੇ ਨਾਲ ਵੀ ਹਜ਼ਰਤ ਮਹਿਦੀ ਦਾ ਆਉਣਾ ਜਾਂ ਉਸ ਤੋਂ ਪਹਿਲਾਂ ਗ੍ਰੇਟਰ ਇਜ਼ਰਾਈਲ ਦਾ ਬਣਨਾ, ਅਰਬ ਦੇਸ਼ਾਂ ਦੀ ਜਾਂ ਉਹਨਾਂ ਦੇ ਜਿਹੜੇ ਸ਼ੇਖ ਜਾਂ ਦੂਜੇ ਨੇ ਉਹਨਾਂ ਦਾ ਬਿਲਕੁਲ ਨਿਕੰਮੇ ਹੋ ਜਾਣਾ, ਔਰ ਫਿਰ ਸੈਂਟਰਲ ਏਸ਼ੀਆ 'ਚੋਂ ਜਾਂ ਅਫਗਾਨਿਸਤਾਨ ਜਾਂ ਜਿੱਥੇ ਕੁਛ ਖੇਤਰ ਜਿਹੜੇ ਨੇ ਉਹ ਦੂਜੇ ਨੇ, ਟਰਕੀ, ਔਰ ਉੱਥੋਂ ਲਸ਼ਕਰ ਉੱਠੇਗਾ। ਔਰ ਇਸਲਾਮ ਦਾ ਵੀ ਬਿਲੀਫ ਹੈ। ਮੈਂ ਪਿਛਲੇ ਕੁਛ ਦਿਨਾਂ ਤੋਂ ਦੇਖ ਰਿਹਾ ਕਿ ਸਾਡੇ ਵੀ 100 ਸਾਖੀ ਨੂੰ ਜਿਹੜੇ ਇੰਟਰਪ੍ਰੇਟ ਕਰਨ ਵਾਲੇ ਨੇ ਉਹ ਵੀ ਆਪਣੇ ਅੰਦਾਜ਼ ਦੇ ਵਿੱਚ ਕੋਈ ਕਰਨੀਨਾਮਾ ਪੜ੍ਹ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਕਾਜ਼ੀ ਰੁਕਨਦੀਨ ਦੇ ਨਾਲ ਇਹ ਹੋਇਆ, ਤੇ ਹੁਣ ਇਹ ਖਾਲਸਾ ਰਾਜ ਦਾ ਤੇ ਦੂਸਰਾ ਜਿਹੜਾ ਵਕਤ ਹੈ ਉਹ ਹਰ ਇੱਕ ਦੀ, ਔਰ ਇਹ ਹਮੇਸ਼ਾ ਕੱਲ੍ਹ ਨੂੰ ਕੀ ਹੋਣਾ ਹੈ ਇਸ ਨੂੰ ਲੈ ਕੇ ਜਿਹੜੇ ਠੀਕ ਹੈ ਪ੍ਰੋਫਿਟਸ ਨੇ ਕਦੇ ਕੁਛ ਕਿਹਾ ਜਾਂ ਨਹੀਂ ਕਿਹਾ, ਕੁਛ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀ ਇੰਟਰਪ੍ਰੀਟੇਸ਼ਨ ਹੁੰਦੀ ਹੈ, ਇਹਨੂੰ ਕੋਈ ਰੋਕ ਵੀ ਨਹੀਂ ਸਕਦਾ। ਪਰ ਜਦੋਂ ਤੁਸੀਂ ਇਨਸਾਨੀ ਲਹੂ ਦੇ ਪਿਆਸੇ ਹੋ ਜਾਂਦੇ ਹੋ, ਤੁਹਾਡੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਉਹੀ ਰੱਬ ਦੀ ਖਲਕਤ, ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਉਸ ਖਲਕਤ ਨੂੰ ਤੁਸੀਂ ਦੁਖੀ ਕਰਦੇ ਹੋ, ਉਹਨਾਂ ਦੇ ਉੱਤੇ ਜੰਗਾਂ ਭਰਪਾ ਕਰਦੇ ਹੋ, ਤੇ ਖਾਲਕ ਕਿਵੇਂ ਖੁਸ਼ ਹੋ ਸਕਦਾ? ਕੋਈ ਵੀ ਹੋਏ, ਅੱਲਾ ਹੋਏ, ਖੁਦਾ ਹੋਏ, ਗੋਡ ਹੋਏ, ਯਹੋਵਾ ਹੋਏ, ਵਾਹਿਗੁਰੂ ਹੋਏ, ਕੋਈ ਵੀ ਮਜ਼ਹਬ ਨੇ, ਰਾਮ ਹੋਏ, ਕ੍ਰਿਸ਼ਨ ਹੋਏ, ਜੋ ਵੀ ਰੱਬ ਦੇ ਨਾਂ ਅੱਡ ਜਿਹੜੇ ਮਜ਼ਹਬਾਂ ਵਾਲਿਆਂ ਨੇ ਰੱਖੇ ਹੋਏ ਨੇ, ਮੈਂ ਸਮਝਦਾ ਹਾਂ ਵੀ ਸਭ ਤੋਂ ਵੱਡੀ ਜਿਹੜੀ ਰੱਬ ਦੀ ਕਰਨੀ ਹੈ, ਇੱਕ ਤਾਂ ਉਸ ਦੀ ਕਾਦਰ ਦੀ ਕੁਦਰਤ ਹੈ ਜਿਹੜੀ ਕੁੱਲ ਕਾਇਨਾਤ ਜਿਸ ਰੱਬ ਨੇ ਬਣਾਈ ਹੈ, ਪਰ ਇਨਸਾਨ ਦਾ ਇੱਕ ਵਜੂਦ ਪੈਦਾ ਕਰਨਾ ਜਿਸ ਨੂੰ ਜਿਹੜਾ ਹੈ ਉਹ ਇੱਕ ਇੰਨਾ ਰੁਤਬਾ ਦਿੱਤਾ ਗਿਆ ਕਿ ਈਵਨ ਫਰਿਸ਼ਤਿਆਂ ਨੇ ਵੀ ਉਸ ਦੇ ਅੱਗੇ, ਜੇ ਮੈਂ ਸੈਮਿਟਿਕ ਧਰਮਾਂ ਦੇ ਹਵਾਲੇ ਨਾਲ ਗੱਲ ਕਰਾਂ ਕਿ ਵੀ ਸਜਦਾ ਕੀਤਾ। ਹੁਣ ਸ਼ੈਤਾਨ ਰੱਬ ਨੂੰ ਤਾਂ ਮੰਨਦਾ ਹੈ, ਰੱਬ ਅੱਗੇ ਤਾਂ ਉਹਨੇ ਸਜਦਾ ਕੀਤਾ, ਪਰ ਜਦੋਂ ਉਹਨੂੰ ਕਿਹਾ ਵੀ ਬੰਦੇ ਅੱਗੇ ਉਹਨੇ ਇਨਕਾਰ ਕਰਤਾ, ਇਹੀ ਗੱਲ ਉਹਨੂੰ ਸ਼ੈਤਾਨ ਬਣਾਉਂਦੀ ਹੈ। ਤੇ ਜੇ ਤੁਸੀਂ ਇਨਸਾਨੀ ਖੂਨ ਨੂੰ ਜਿਹੜਾ ਹੈ ਉਹ ਡੋਲ ਰਹੇ ਹੋ ਔਰ ਏਜੰਡੇ ਤੁਹਾਡੇ ਆਪਣੇ ਘਟੀਆ ਨੇ, ਤਾਂ ਫਿਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਮਜ਼ਹਬ ਨੂੰ ਮੰਨਣ ਵਾਲਾ ਜਿਹੜਾ ਵੀ ਉਸ ਦਾ ਜਿਹੜਾ ਰੱਬ ਹੈ ਉਹ ਕਦੇ ਉਸ 'ਤੇ ਖੁਸ਼ ਹੋਏਗਾ। ਔਰ ਇੱਕ ਪਾਸੇ ਗ੍ਰੇਟਰ ਇਜ਼ਰਾਈਲ ਦੀ ਗੱਲ ਚੱਲ ਰਹੀ ਸੀ, ਔਰ ਮੈਂ ਸਮਝਦਾ ਵੀ ਜਿਹੜੀ ਇਹ 9 ਰੋਜ਼ਾ ਜੰਗ ਤੋਂ ਬਾਅਦ ਜੋ ਹਾਲ ਇਸ ਵੇਲੇ ਇਜ਼ਰਾਈਲ ਦਾ ਹੋਇਆ, ਕਿਉਂਕਿ ਅੰਦਰੋਂ ਖਬਰਾਂ ਤਾਂ ਨਿਕਲ ਨਹੀਂ ਰਹੀਆਂ, ਪਰ ਕੁਛ ਰਿਪੋਰਟਰਸ ਦਾ ਕਹਿਣਾ ਹੈ, ਇੱਕ ਦੋ ਵੀਡੀਓ ਬਾਹਰ ਆਈਆਂ ਕਿ ਤੈਲ ਅਵੀਵ ਐਵੇਂ ਹੀ ਲੱਗਦਾ ਹੈ ਉਹਦਾ ਇੱਕ ਹਿੱਸਾ ਜਿਹੜਾ ਵੀ ਉਹਨੇ ਫਿਲਮਾਇਆ, ਜੋ ਹਾਲ ਗਾਜ਼ਾ ਦਾ ਕੀਤਾ ਹੋਇਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਜੇ ਇਜ਼ਰਾਈਲ ਹੁਣ ਤੱਕ ਵੀ, ਪਹਿਲਾਂ ਵੀ 12 ਰੋਜ਼ਾ ਜੰਗ ਤੋਂ ਬਾਅਦ ਇਜ਼ਰਾਈਲ ਨੇ ਤਰਲਾ ਕੀਤਾ ਸੀ ਟਰੰਪ ਦਾ ਕਿ ਜੀ ਸੀਜ਼ਫਾਇਰ ਕਰਵਾਓ, ਔਰ ਹੁਣ ਵੀ, ਔਰ ਅਜੇ ਈਰਾਨ ਨੇ, ਹਾਲਾਂਕਿ ਇਹ ਨਹੀਂ ਹੈ ਵੀ ਅਸੀਂ ਈਰਾਨ ਦੀਆਂ ਕੋਈ ਸਾਰੀਆਂ ਗੱਲਾਂ ਨਾਲ ਸਹਿਮਤ ਹੈ, ਉਹਨਾਂ ਦੇ ਆਪਣੀਆਂ ਪਾਲਿਸੀਜ਼ ਨੇ, ਆਪਣੇ ਉਹਨਾਂ ਦੇ ਜਿਹੜੇ ਨੇ ਉਹ ਕਮਜ਼ੋਰੀਆਂ ਨੇ ਜਿਹਦੇ ਇਹ ਡਿਬੇਟ ਦਾ ਹਿੱਸਾ। ਪਰ ਦੇਖਣ ਵਾਲੀ ਗੱਲ ਇਹ ਹੈ ਵੀ ਇਜ਼ਰਾਈਲ ਨੇ ਹਰ ਮੁੱਦੇ ਦੇ ਉੱਤੇ ਇੰਟਰਨੈਸ਼ਨਲ ਲਾਅ ਨੂੰ ਫਲਾਊਟ ਕੀਤਾ ਹੈ। ਜੋ ਕੁਛ ਉਹਨਾਂ ਨੇ ਗਜ਼ਾ 'ਚ ਕੀਤਾ, ਫਲਸਤੀਨੀਆਂ ਨਾਲ ਕਰ ਰਹੇ ਨੇ, ਹੁਣ ਅੱਗ ਕਿਤੇ ਜਾ ਕੇ ਲਾਈ ਹੈ ਤੇ ਦੂਜੇ ਪਾਸੇ ਜਿਹੜਾ ਹੈ ਉਹ 400 ਬੰਦਾ ਲੈਬਨਾਨ 'ਚ ਜਾ ਕੇ ਮਾਰਤਾ ਹੈ ਕਿ ਜੀ ਉੱਥੇ 40 ਸਾਲ ਪਹਿਲਾਂ ਕਿਸੇ ਇਜ਼ਰਾਈਲੀ ਸੋਲਜਰ ਦੇ ਰਿਮੇਨਸ ਰਹਿ ਗਏ ਸੀ, ਉਹਦੇ 400 ਲੋਕ ਉੱਥੇ ਮਾਰ ਦਿੱਤੇ ਨੇ। ਔਰ ਕਿਉਂਕਿ ਆਪਣੇ ਵੱਲੋਂ ਤਾਂ ਇਹ ਕੰਮ ਕਰ ਰਹੇ ਨੇ ਕਿ ਜੀ ਅਸੀਂ
ਗ੍ਰੇਟਰ ਇਜ਼ਰਾਈਲ ਦੇ ਲਈ ਇਹਨਾਂ ਨੂੰ ਜਿਹੜਾ ਉਹ ਜਿੰਨਾ ਮਰਜ਼ੀ ਇਲਾਕਾ ਫਤਹ ਕਰ ਲਓ। ਪਹਿਲਾਂ ਵੀ ਲਬਨਾਨ ਚੋਂ ਜੇ ਭੱਜੇ ਨੇ ਤਾਂ ਉਹਨਾਂ ਨੇ ਜਿਹੜਾ ਹਿਜ਼ਬੁੱਲਾ ਨੇ ਉਹਨਾਂ ਨੂੰ ਭਜਾਇਆ ਸੀ। ਹੁਣ ਇੱਕ ਪਾਸੇ ਉਹ ਇਹ ਕਰ ਰਹੇ ਨੇ, ਲੇਕਿਨ ਇੱਕ ਗੱਲ ਨੂੰ ਜੇ ਤੁਸੀਂ ਇੰਡੀਪੈਂਡੈਂਟ ਜਿਹੜੇ ਆਬਜ਼ਰਵਰ ਨੇ ਦੁਨੀਆ ਦੇ, ਜਿਨ੍ਹਾਂ 'ਚ ਈਵਨ ਭਾਰਤ ਵਿਚਲੇ ਵੀ ਕੁਛ ਐਨਾਲਿਸਟ ਸ਼ਾਮਲ ਨੇ, ਉਹ ਜਦੋਂ ਈਰਾਨ ਦੀ ਡਿਫਾਇੰਸ, ਉਹਨਾਂ ਦਾ ਕਰੇਜ, ਔਰ ਜਿਵੇਂ 9 ਦਿਨਾਂ ਤੋਂ ਇਜ਼ਰਾਈਲ ਦੇ ਖਿਲਾਫ ਉਹਨਾਂ ਨੇ, ਔਰ ਇਜ਼ਰਾਈਲ ਦੀਆਂ ਪ੍ਰੋਕਸੀਜ਼, ਉਹ ਬਹਿਰੀਨ ਹੋਏ, UAE ਹੋਏ, ਸਾਊਦੀ ਅਰੇਬੀਆ ਹੋਏ, ਕਤਰ ਹੋਏ, ਕੁਵੈਤ ਹੋਏ, ਉਹਨਾਂ ਸਾਰਿਆਂ 'ਚ ਜੋ ਬਾਂਹ ਕਰਾਈ ਹੈ, ਉਸ ਨੂੰ ਦੇਖ ਕੇ ਮੈਂ ਕੁਦਰਤੀ ਅੱਜ ਇੱਕ ਕ੍ਰਿਸਚੀਅਨ ਸਕਾਲਰ ਦੀ ਕਾਲ ਆਈ ਔਰ ਉਹ ਜਾਣਨਾ ਚਾਹੁੰਦਾ ਸੀ, ਕਿਉਂਕਿ ਹਰ ਕੋਈ ਜਿਹੜੇ ਮਜ਼ਹਬੀ ਲੋਕ ਨੇ ਉਹ ਆਪਣੀ ਇੰਟਰਪ੍ਰੀਟੇਸ਼ਨ ਜਦੋਂ ਕਰਦੇ ਨੇ, ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਪ੍ਰੋਫੈਸਿਸ ਨੇ ਜਾਂ ਇਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ। ਮੈਂ ਕਿਹਾ ਜੀ ਮੈਨੂੰ ਤਾਂ ਤੁਹਾਡੀ ਬਿਬਲੀਕਲ ਕਹਾਣੀ ਯਾਦ ਆ ਰਹੀ ਹੈ, ਡੇਵਿਡ ਦੀ ਔਰ ਗੋਲਾਇਥ ਦੀ। ਹੁਣ ਡੇਵਿਡ ਨੂੰ, ਕਿਉਂਕਿ ਡੇਵਿਡ ਨੂੰ ਇਸਲਾਮ ਦੇ ਵਿੱਚ ਹਜ਼ਰਤ ਦਾਊਦ ਕਰਕੇ ਮੰਨਿਆ ਜਾਂਦਾ ਹੈ, ਔਰ ਇਸ ਸਟੋਰੀ ਨੂੰ ਇਕੱਲੀ ਬਿਬਲੀਕਲ ਨਹੀਂ ਹੈ, ਇਹ ਤਿੰਨੋਂ ਹੀ ਜਿਹੜੇ ਨੇ ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ ਇਹਨੂੰ ਮੰਨਦਾ। ਹੁਣ ਇਹ ਕਹਾਣੀ ਕੀ ਹੈ ਕਿ ਜਿਹੜਾ ਡੇਵਿਡ ਯਹੂਦੀ ਹੈ, ਗੋਲਾਇਥ ਫਲਸਤੀਨੀ ਸੀ ਜਿਹਦਾ ਕੱਦ 7 ਫੁੱਟ 7.5 ਫੁੱਟ ਸੀ, ਲੇਕਿਨ ਉਹ ਜ਼ੁਲਮ ਕਰ ਰਿਹਾ ਸੀ। ਉਹਨਾਂ ਨੂੰ ਜਿਹੜਾ ਉਹ ਯਹੂਦੀਆਂ ਨੂੰ ਉਹਨੇ ਆਪਣੇ ਪੈਰਾਂ ਥੱਲੇ ਰੱਖਿਆ ਹੋਇਆ ਸੀ। ਇਹ ਉਦੋਂ ਅਜੇ ਇਸਲਾਮ ਨਹੀਂ ਸੀ ਆਇਆ, ਉਹਨਾਂ ਤੋਂ ਪਹਿਲਾਂ ਦੀਆਂ ਕਹਾਣੀਆਂ ਨੇ, ਜਿਹੜੇ ਵੀ ਉਹਨਾਂ ਦੇ ਪੇਗਨ ਹੋਏਗਾ ਜਾਂ ਕੋਈ ਹੋਏਗਾ। ਬਿਲਕੁਲ। ਹੁਣ ਉਹਨੇ ਨੋਟਿਸ ਦਿੱਤਾ 40 ਦਿਨ ਦਾ, ਗੋਲਾਇਥ ਨੇ। ਉਹਨਾਂ ਦੇ ਹਾਲਾਂ ਜਿਹੜੇ ਯਹੂਦੀ ਸੀ, ਉਹਨਾਂ ਦਾ ਰਾਜਾ ਕਿੰਗ ਸੌਲ ਸੀ, ਉਹਨਾਂ ਨੂੰ ਕਿਹਾ ਵੀ 40 ਦਿਨ ਦਾ ਨੋਟਿਸ ਹੈ, ਕੋਈ ਮੇਰਾ ਮੁਕਾਬਲਾ ਕਰੋ, ਤੇ ਜੇ ਮੁਕਾਬਲੇ 'ਚ ਜਿਹੜਾ ਤੁਹਾਡਾ ਬੰਦਾ ਹਾਰ ਗਿਆ, ਮੇਰੇ ਨਾਲ 1 to 1 ਆ ਜਾਓ, ਤੁਹਾਡਾ ਬੰਦਾ ਹਾਰ ਗਿਆ ਤੇ ਤੁਸੀਂ ਸਾਰੇ ਮੇਰੀ ਗੁਲਾਮੀ ਕਬੂਲੋਗੇ। ਇਹ ਡੇਵਿਡ ਐਂਡ ਗੋਲਾਇਥ ਦੀ ਕਹਾਣੀ ਬਿਬਲੀਕਲ ਕਹਾਣੀ ਹੈ। ਔਰ ਜਿਹੜੇ ਸਾਰਾ ਕਿੰਗ ਜਾਂ ਦੂਜਾ ਸੌਲ ਹੈ, ਯਹੂਦੀਆਂ ਤੋਂ ਡਰੇ ਬੈਠੇ ਸੀ। ਇੱਕ ਛੋਟੀ ਜਿਹੀ ਉਮਰ ਦਾ ਬੱਚਾ ਆਜੜੀ ਸ਼ੈਫਰਡ, ਜਿਹਦਾ ਨਾਂ ਡੇਵਿਡ ਸੀ, ਉਹ ਆਪਣੇ ਭਰਾ ਨੂੰ ਰੋਟੀ ਦੇਣ ਆਇਆ। ਜਿਵੇਂ ਹੁੰਦਾ ਹੀ ਹੈ ਕਿ ਵੀ ਜਿਹੜਾ ਡੰਗਰ ਚਾਰ ਰਿਹਾ ਉਹ ਖੁਦ ਵੀ ਔਰ ਦੂਜਾ ਵੀ, ਤੇ ਉਹਨੇ ਉਸ ਚੈਲੰਜ ਨੂੰ ਦੇਖਿਆ। ਉਹਨੇ ਕਿਹਾ ਵੀ ਦਿਨ ਥੋੜੇ ਰਹਿ ਗਏ ਨੇ, ਜਾਂ ਉਹਨੇ ਆਪਣੇ ਭਰਾ ਨੂੰ ਔਰ ਆਪਣੇ ਲੋਕਾਂ ਨੂੰ ਇਕੱਠੇ ਕੀਤਾ। ਉਹਨੇ ਕਿਹਾ ਵੀ ਮੈਂ ਮੁਕਾਬਲਾ ਕਰਾਂ। ਉਹਨਾਂ ਨੇ ਕਿਹਾ ਵੀ ਇਹ ਮੁੰਡਾ ਜਿਹੜਾ ਇਹ ਉਸ ਗੋਲਾਇਥ ਦਾ 7 ਫੁੱਟ ਬੰਦਾ, ਜਿਹਦੇ ਆਰਮਰ ਹੈ, ਪੂਰਾ ਕਵਚ ਪਾਇਆ ਹੋਇਆ, ਜਾਂ ਉਹਨੇ ਕਿਹਾ ਵੀ ਕੋਈ ਗੱਲ ਨਹੀਂ। ਉਹ ਰੱਬ ਤੇ ਫੇਥ ਕਰਨ ਵਾਲਾ ਸੀ, ਜਿਹੜਾ ਬੇਸਿਕ ਪਾਰਟ ਮੈਂ ਇਸ ਸਾਰੀ ਸਟੋਰੀ 'ਚੋਂ ਲੈਣਾ ਚਾਹੁੰਦਾ। ਉਹਨੇ ਕਿਹਾ ਜੀ ਫਿਕਰ ਨਾ ਕਰੋ, ਮੇਰਾ ਰੱਬ ਮੇਰੇ ਨਾਲ ਹੈ ਔਰ ਇਹ ਫਤਹ ਦੇਗਾ ਰੱਬ। ਉਹਦੇ ਸਾਹਮਣੇ ਹੋਇਆ, ਗੋਲਾਇਥ ਹੱਸਿਆ ਪੂਰਾ ਦੰਦ ਮੂੰਹ ਖੋਲ ਕੇ ਕਿ ਵਾਹ ਵਾਹ ਇਹ ਮੇਰਾ ਕਰੇਗਾ। ਹੁਣ ਉਹਦੇ ਕੋਲ ਕੀ ਹੈ, ਡੇਵਿਡ ਦੇ ਕੋਲ ਇੱਕ ਗਲੇਲ ਹੈ, 5 ਪੱਥਰ ਨੇ ਇੱਕ ਸ਼ੇਪ ਦੇ ਤੇ ਇੱਕ ਡੰਡਾ। ਉਹਨੇ ਜਦੋਂ ਸਾਹਮਣੇ ਹੋਇਆ ਤੇ ਉਹਨੇ ਗਲੇਲ ਦੇ ਨਾਲ ਇੱਕ ਵੱਟਾ ਜਿਹੜਾ ਉਹਦੇ ਗੋਲਾਇਥ ਮਾਰਿਆ। ਹੁਣ ਉਹਦਾ ਬਾਕੀ ਤਾਂ ਆਰਮਰ ਨਾਲ ਉਹ ਪੂਰਾ ਸੰਜੋਚ ਟਕਿਆ ਹੋਇਆ, ਉਹਦੇ ਮੱਥੇ ਦੇ ਵਿੱਚ ਆ ਕੇ ਵੱਟਾ ਵੱਜਾ, ਉਹ ਥੱਲੇ ਡਿੱਗ ਪਿਆ ਗੋਲਾਇਥ। ਔਰ ਉਹਨੇ ਡੇਵਿਡ ਨੇ ਤੇਜ਼ੀ ਨਾਲ ਜਾ ਕੇ ਉਹਦੀ ਤਲਵਾਰ ਕੱਢ ਕੇ ਗੋਲਾਇਥ ਦੀ ਉਹਨੂੰ ਮਾਰ ਦਿੱਤਾ। ਔਰ ਜੈਕਾਰ ਹੋ ਗਈ। ਉਹ ਜਿਹੜੇ ਸਾਰੇ ਨੇ ਜਿਹੜੇ ਭੱਜੇ ਜਾਂਦੇ ਸੀ, ਗੁਲਾਮੀ ਕਬੂਲਣ ਨੂੰ ਤਿਆਰ ਹੋ ਰਹੇ ਸੀ, ਉਹਨਾਂ ਨੇ। ਹੁਣ ਇਹ ਕਹਾਣੀ ਹੈ, ਔਰ ਜਿਸ ਨੂੰ ਅਸੀਂ ਗੁੱਡ ਆਫ ਵਿਕਟਰੀ, ਗੁੱਡ ਦੀ ਈਵਲ ਨਾਲ, ਕੋਈ ਰਾਮ ਰਾਵਣ ਨਾਲ ਜੋੜਦੇ, ਕੋਈ ਕਿਸੇ ਨਾਲ ਜੋੜਦੇ। ਇਹ ਹਰ ਟ੍ਰੈਡੀਸ਼ਨ ਦੇ ਵਿੱਚ ਅਲਟੀਮੇਟਲੀ ਇਹ ਗੱਲ ਰੱਬੀ ਤੌਰ ਦੇ ਉੱਤੇ ਸਮਝਾਈ ਜਾਂਦੀ ਹੈ ਕਿ ਵੀ ਜਿਹੜਾ ਤੁਹਾਨੂੰ ਕਮਜ਼ੋਰ ਲੱਗਦਾ ਹੈ, ਜਿਹੜਾ ਤੁਹਾਨੂੰ ਲੱਗਦਾ ਹੈ ਕਿ ਵੀ ਉਹਨੂੰ ਤਾਂ ਅਸੀਂ ਜਿਹੜਾ ਕੁਚਲ ਦੇਣਾ, ਜੇ ਰੱਬ ਉਹਦੇ ਵੱਲ ਹੈ ਤੇ ਉਹਦੇ ਅੰਦਰ ਉਹ ਤਾਕਤ ਆਉਂਦੀ ਹੈ ਕਿ ਵੀ ਉਹ ਸਾਰੇ ਦੇ ਜਿਹੜੇ ਮਾੜੇ ਇਰਾਦਿਆਂ ਵਾਲੇ ਗੋਲਾਇਥ ਵਰਗੇ ਨੇ ਉਹਨਾਂ ਨੂੰ ਢਾਹ ਦਿੰਦਾ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਤਾਂ ਪਤਾ ਨਹੀਂ ਵੀ ਗ੍ਰੇਟਰ ਇਜ਼ਰਾਈਲ ਕਦੋਂ ਜਾਂ ਕੀ, ਜਾਂ ਉਹਦੀ ਇੰਟਰਪ੍ਰੀਟੇਸ਼ਨ ਇਹਨੇ ਕੀ ਕਰਨੀ ਹੈ, ਪਰ ਇੱਕ ਸਟੇਜ ਤੇ ਭਾਵੇਂ ਈਰਾਨ ਦੇ ਸਾਹਮਣੇ ਬਹੁਤ ਸਾਰੇ ਆਡਸ ਸੀ ਨੇ, ਜਦੋਂ ਤੁਹਾਡੇ ਆਪਣੇ ਵੀ ਹੁਣ ਇੰਨਾ ਵੱਡਾ ਇਸਲਾਮਿਕ ਵਰਲਡ 2 ਬਿਲੀਅਨ ਜਿਹੜੇ ਨੇ ਲੋਕ ਐਪਰੀਸ਼ੀਏਟ ਕਰਦੇ ਨੇ ਜਦੋਂ ਵੀ ਕੋਈ ਵੀ ਜ਼ੁਲਮ ਦੇ ਖਿਲਾਫ ਜਿੱਤਦਾ ਹੈ ਔਰ ਉਸ ਨੂੰ ਹਰਾਉਂਦਾ ਹੈ। ਲੇਕਿਨ ਜਿਹੜੇ ਤੁਸੀਂ ਹਾਕਮਾਂ ਦਾ ਹਾਲ ਦੇਖ ਲਓ, ਇਹ ਸਾਰੇ ਸ਼ੇਖਡਮਸ ਔਰ ਦੂਜੇ ਤੀਜੇ। ਸੋ ਉਹ ਫਿਰ ਜਿਹੜੇ ਕ੍ਰਿਸਚਨ ਸੱਜਣ ਗੁਫ਼ਤਗੂ ਕਰ ਰਹੇ ਸੀ,
ਉਹ ਕਹਿੰਦਾ ਜੀ ਆਈ ਹੈਵ ਨਥਿੰਗ ਟੂ ਐਡ। ਮੈਂ ਕਿਹਾ ਬਾਕੀ ਤੁਹਾਡੇ ਸਾਹਮਣੇ ਹੈ ਵੀ ਕਿਹਨੂੰ ਕਿਹਦੇ 'ਚ ਡੇਵਿਡ ਨਜ਼ਰ ਆਉਂਦਾ, ਕਿਹਨੂੰ ਕਿਹਦੇ 'ਚ ਗੋਲਾਇਥ ਨਜ਼ਰ ਆਉਂਦਾ। ਇਹ ਪਰਸੈਪਸ਼ਨ ਤਾਂ ਵੱਖਰੀਆਂ ਹੋ ਸਕਦੀਆਂ, ਪਰ ਮੈਂ ਕਿਹਾ ਤੁਹਾਡੀ ਬਾਈਬਲ ਹੀ ਕਹਿੰਦੀ ਹੈ ਕਿ ਡੇਵਿਡ ਕਿਲਡ ਗੋਲਾਇਥ, ਵੀ ਅਲਟੀਮੇਟ ਵਿਕਟਰੀ ਜਿਹੜੀ ਹੈ ਉਹ ਹਜ਼ਰਤ ਦਾਊਦ ਦੀ ਹੋਈ, ਸੱਚ ਦੀ ਹੁੰਦੀ ਹੈ। ਔਰ ਇਹਦੇ 'ਚ ਜਿਹੜਾ ਇਨਸਾਨੀ ਖੂਨ ਡੋਲਣ ਵਾਲਾ ਹੈ, ਕੋਈ ਵੀ ਮਾੜੇ ਇਰਾਦੇ ਵਾਲਾ ਮੁਲਕ ਹੈ, ਕਬੀਲਾ ਹੈ, ਇਨਸਾਨ ਹੈ, ਉਹ ਰੱਬ ਨੂੰ ਚੰਗਾ ਨਹੀਂ ਲੱਗਦਾ। ਗੁਰਬਾਣੀ ਸਾਨੂੰ ਯਾਦ ਕਰਵਾਉਂਦੀ ਆ, ਹਰ ਜੀਓ ਹੰਕਾਰ ਨਾ ਪਾਵੇ। ਰੱਬ ਨੂੰ ਹੋਰ ਬਹੁਤ ਕੁਝ ਰੱਬ ਮੁਆਫ ਕਰ ਸਕਦਾ, ਪਰ ਅਨਾ ਜਾਂ ਹੰਕਾਰ ਦੇ ਵਿੱਚ ਜਦੋਂ ਤੁਸੀਂ ਕਿਸੇ ਦੇ ਉੱਤੇ ਹਾਵੀ ਹੋਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਫਿਰ ਗੁਰੂ ਅਰਜਨ ਸਾਹਿਬ ਦੀ ਵੀ ਯਾਦ ਦਹਾਨੀ ਹੈ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਕਿ ਜਿਹੜੇ ਵੱਡੇ ਵੱਡੇ ਹੰਕਾਰ ਕਰਨ ਵਾਲੇ ਨੇ ਉਹਨਾਂ ਨੂੰ ਉਹਨਾਂ ਦਾ ਹੰਕਾਰ ਹੀ ਗਾਲ ਦਿੰਦਾ ਹੈ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਇਸ ਵੇਲੇ ਵੈਸਟ ਦੇ ਵਿੱਚ, ਅਮਰੀਕਾ 'ਚ ਵੀ ਜਿਹੜਾ ਪਬਲਿਕ ਓਪੀਨੀਅਨ ਇਜ਼ਰਾਈਲ ਦੇ ਖਿਲਾਫ ਹੋਇਆ, ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਅਮਰੀਕਾ ਨੂੰ ਵੀ ਵਿਦਡਰਾ ਕਰਨਾ ਪਏਗਾ। ਜਿਵੇਂ ਬਲਾਈਂਡ ਸਪੋਰਟ ਹੁਣ ਤੱਕ ਦੇ ਕੇ ਜੋ ਹਾਲ ਜਿਹੜਾ ਆਪਣਾ ਅਮਰੀਕਾ ਦਾ ਇਹਨਾਂ ਨੇ ਕਰਵਾ ਲਿਆ ਕਿਸੇ ਹੱਦ ਤੱਕ, ਚਲੋ ਜੇ ਇਸ ਨੂੰ ਜੰਗ ਨੂੰ ਅਗਲੇ 2-4 ਦਿਨਾਂ 'ਚ ਵਾਈਂਡ ਅਪ ਕਰ ਦਿੱਤਾ ਜਾਂਦਾ ਹੈ, ਵਿਕਟਰੀ ਡਿਕਲੇਅਰ ਕਰਕੇ ਅਮਰੀਕਨ ਜਿਹੜੇ ਖੁਸ਼ੀ ਦੇ ਡੰਕੇ ਵਜਾਉਂਦੇ ਵਾਪਸ ਆ ਜਾਂਦੇ ਨੇ, ਚਲੋ ਚੰਗੀ ਵਿਕਟਰੀ, ਅਸੀਂ ਵੀ ਕਹਿ ਦਿਆਂਗੇ ਜੀ ਵਿਕਟਰੀ ਹੋ ਗਈ, ਲੇਕਿਨ ਇਜ਼ਰਾਈਲ ਦਾ ਕੰਮ ਹੋ ਗਿਆ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਯੂਨੀਵਰਸਿਟੀ ਵਿੱਚ RS ਦੀਆਂ ਜੜ੍ਹਾਂ ਡੂੰਘੀਆਂ ਕਰਨ ਲਈ ਭਰਪੂਰ ਯਤਨ ਕੀਤੇ ਜਾ ਰਹੇ ਨੇ। RS ਦੇ ਇਸ ਕਿਸਮ ਦੇ ਪ੍ਰੋਗਰਾਮ ਦਾ ਜਿਹੜਾ ਵਿਦਿਆਰਥੀ ਜਥੇਬੰਦੀਆਂ ਵੱਲੋਂ ਡਟਵਾਂ ਵਿਰੋਧ ਕੀਤਾ ਗਿਆ ਔਰ ਜਿਸ ਦੀ ਅਗਵਾਈ 7 ਜਥੇਬੰਦੀ ਨੇ ਕੀਤੀ ਹੈ। ਭਾਵੇਂ ਕਿ ਵਿਦਿਆਰਥੀਆਂ ਨਾਲ ਪੁਲਿਸ ਵੱਲੋਂ ਕਾਫੀ ਧੱਕਾ ਮੁੱਕੀ ਕੀਤੀ ਗਈ ਔਰ ਦੂਸਰੇ ਪਾਸੇ ਅਮਰੀਕਾ ਵਿੱਚ ਭਾਰਤ ਦੇ ਅੰਬੈਸਡਰ ਰਹੇ ਤਰਨਜੀਤ ਸੰਧੂ ਨੂੰ ਬੀਜੇਪੀ ਨੇ ਦਿੱਲੀ ਦਾ ਲੈਫਟੀਨੈਂਟ ਗਵਰਨਰ ਜਿਹੜਾ ਉਹ ਥਾਪ ਦਿੱਤਾ ਹੈ। ਸੋ ਇਹ ਤਰਨਜੀਤ ਸੰਧੂ ਅਮਰੀਕਾ ਵਿੱਚ ਸਿੱਖਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਨ ਲਈ ਜ਼ਿੰਮੇਵਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰ ਨੇ? ਦੇਖੋ, ਇਸ ਵੇਲੇ ਕਿਉਂਕਿ ਸਾਰਾ ਧਿਆਨ ਈਰਾਨ ਦੇ ਉੱਤੇ ਹੈ। ਅਮਰੀਕਾ ਇਜ਼ਰਾਈਲ ਦੀ ਪਿਛਲੇ 9 ਦਿਨਾਂ ਤੋਂ ਜਿਹੜੀ ਜੰਗ ਚੱਲ ਰਹੀ ਹੈ, ਉਸ ਦਾ ਪ੍ਰਭਾਵ ਜ਼ਾਹਰ ਹੈ ਪੰਜਾਬ ਦੇ ਵਿੱਚ ਵੀ ਦੇਖਣ 'ਚ ਹੈ। ਇੱਕ ਪਾਸੇ ਪੰਜਾਬ 'ਚ ਗਰਮੀ ਦੀ ਸ਼ੁਰੂਆਤ ਵੀ ਹੈ, ਪਰ ਬਹੁਤ ਸਾਰੀਆਂ ਫਲਾਈਟਸ ਦਾ ਕੈਂਸਲ ਹੋਣਾ ਔਰ ਖ਼ਾਸ ਤੌਰ 'ਤੇ ਮਿਡਲ ਈਸਟ ਦੇ ਬਾਕੀ ਮੁਲਕਾਂ ਦੇ ਵਿੱਚ ਵੀ, ਜਿੱਥੇ ਅੱਡ-ਅੱਡ ਸੂਬਿਆਂ ਦੇ ਆਲਮੋਸਟ 10 ਮਿਲੀਅਨ ਦੇ ਲਗਭਗ ਇੰਡੀਅਨ, 1 ਕਰੋੜ ਦੇ ਲਗਭਗ ਇਹਨਾਂ ਸਾਰਿਆਂ ਦੁਬਈ ਤੋਂ ਲੈ ਕੇ ਤੇ ਸਾਊਦੀ ਅਰੇਬੀਆ ਤੱਕ ਕੰਮ ਕਰਦੇ ਨੇ। ਉਹਨਾਂ 'ਚੋਂ ਵੀ ਕੋਈ ਵਾਪਸ ਆ ਰਹੇ ਨੇ, ਕੁਛ ਅਨਸੇਫ ਨੇ। ਉਹ ਅਨਸਰਟਨਟੀ ਆਪਣੀ ਥਾਂ 'ਤੇ ਹੈ। ਔਰ ਦੂਸਰੇ ਪਾਸੇ ਜਿਹੜੀ ਬੀਜੇਪੀ
RSS ਦੀ ਪੰਜਾਬ ਨੂੰ ਅਗਲੇ ਵਰ੍ਹੇ ਦੀਆਂ ਚੋਣਾਂ ਦੇ ਵਿੱਚ ਹੜੱਪਣ ਦੀ ਲਾਈਨ ਹੈ, ਉਸ ਦੇ ਲਈ ਵੀ ਤਿਆਰੀਆਂ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਦੀਆਂ ਚੱਲ ਰਹੀਆਂ ਨੇ। ਵੱਡੀ ਰੈਲੀ ਅਮਿਤ ਸ਼ਾਹ ਨੇ ਜਿਹਦੇ ਚੋਣ ਹੈ ਉਹਦੇ ਲਈ ਜਿਹੜੇ ਨੇ ਉਹਨਾਂ ਦੇ ਵਰਕਰ ਚਾਰਜ ਫਿਰੇ ਖਿਲਾਰੇ ਹੋਏ ਨੇ। ਔਰ ਲੌਂਗ ਟਰਮ ਇਹ ਦੇਖਣ ਦੇ ਲਈ ਜਾਂ ਇਸ ਸਾਰੇ ਤੋਂ ਕਿ ਭਾਈ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਉਹ RSS ਔਰ ਉਹਦੀ ਵਿਦਿਆਰਥੀ ਜਥੇਬੰਦੀ ਜਿਹੜੀ ਹੈ RSS ਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਉਹਦੀਆਂ ਜੜ੍ਹਾਂ ਡੂੰਘੀਆਂ ਲਾਉਣ ਲਈ ਇਹਨਾਂ ਨੇ ਜਿਸ ਤੇਜ਼ੀ ਦੇ ਨਾਲ ਜਿਵੇਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਔਰ ਦੂਸਰੇ ਲੋਕ ਆਪਣੇ ਅਪਾਇੰਟ ਕੀਤੇ ਨੇ, ਇਸ ਗੱਲ ਨੂੰ ਪੰਜਾਬ ਦੇ ਉੱਤੇ ਖਾਸ ਫੋਕਸ ਹੈ। ਅਸੀਂ ਪਿਛਲੇ ਦਿਨਾਂ 'ਚ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ, ਭਾਵੇਂ ਉਹ ਟਰਬਨਡ ਸਿੱਖ ਹੈ, ਸ਼੍ਰੋਮਣੀ ਕਮੇਟੀ ਨੇ ਉਹਨੂੰ ਧਰਮ ਪ੍ਰਚਾਰ ਜਾਂ ਕਿਸੇ ਦੇ ਕਮੇਟੀ ਦੇ ਮੈਂਬਰ ਦੀ ਐਡਵਾਈਜ਼ਰ ਵੀ ਰੱਖਿਆ ਹੋਇਆ ਸੀ, ਉਹ ਜਾ ਕੇ ਉਹਦੇ ਮੋਹਨ ਭਾਗਵਤ ਦੇ ਸਾਹਮਣੇ ਜਾ ਕੇ ਉਹਨੂੰ ਜਿਹੜਾ ਨਤਮਸਤਕ ਹੋ ਕੇ ਉਹ ਸਿੱਖੀ ਨੂੰ ਵੇਦਾਂ ਦੀ ਲਾਈਨ ਦੇ ਉੱਤੇ ਇੰਟਰਪ੍ਰੇਟ ਕਰਨ ਦੀ ਗੱਲ ਕਰ ਰਿਹਾ। ਉਹਦੀ ਜਿਹੜੀ ਐਕਸਪਲੇਨੇਸ਼ਨ ਅਕਾਲ ਤਖਤ ਨੇ ਮੰਗੀ ਔਰ ਉਹਨੇ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ। ਪਰ ਅਸੀਂ ਦੱਸ ਰਹੇ ਹਾਂ ਵੀ ਕਿਸ ਲੈਵਲ ਦੇ ਉੱਤੇ ਇਹ ਸਾਰਾ ਪਾਰਟ ਚੱਲ ਰਿਹਾ। ਪਿਛਲੇ ਪੀਰੀਅਡ 'ਚ ਅਸੀਂ ਦੇਖਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਟੋਟਲੀ ਸੈਂਟਰਲ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਨਾਂ ਥੱਲੇ ਜਿਸ ਕਿਸਮ ਦਾ ਮੂਵ ਚਲਾਇਆ ਗਿਆ ਸੀ, ਯੂਨੀਵਰਸਿਟੀ ਦੀਆਂ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ 'ਚ ਸੈਨੇਟ ਔਰ ਦੂਸਰੇ ਦੇ ਉਹ ਸਾਰੇ ਸਿਸਟਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਬਹੁਤ ਵੱਡੀ ਐਜੀਟੇਸ਼ਨ ਸਟੂਡੈਂਟਸ ਨੇ ਲੜੀ, ਜਿਸ ਦੇ ਵਿੱਚ ਵਿਦਿਆਰਥੀ ਜਥੇਬੰਦੀ ਸੱਤ, ਲਲਕਾਰ ਔਰ ਬਾਕੀ ਸਾਰੀਆਂ ਧਿਰਾਵਾਂ, ਕਿਉਂਕਿ ਲੀਡ ਭਾਵੇਂ ਕੋਈ ਕਰ ਰਿਹਾ ਹੋਏ ਔਰ ਜਿਸ ਕਾਮਯਾਬੀ ਦੇ ਨਾਲ ਸਟੂਡੈਂਟਸ ਨੇ ਇਹਨਾਂ ਨੂੰ ਆਪਣਾ ਫੈਸਲਾ ਵਾਪਸ ਲੈਣ ਤੇ ਮਜਬੂਰ ਕੀਤਾ, ਡੇਟਾ ਅਨਾਉਂਸ ਕਰਨੀਆਂ ਪਈਆਂ, ਉਹ ਸਾਰੇ ਦਾ। ਔਰ ਇਸ ਸਾਰੇ ਦੇ ਉੱਤੇ ਜ਼ਾਹਰ ਹੈ ਵੀ ਜਿਹੜਾ ਇੱਕ ਫੇਲਿਅਰ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਬਾਅਦ ਜਿਵੇਂ ਬਾਦਲਾਂ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਬੇੜਾ ਗਰਕ ਕੀਤਾ, ਉਹਨਾਂ ਨੇ ਆਪਣਾ ਪਹਿਲਾਂ ਯੂਥ ਅਕਾਲੀ ਦਲ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਚੰਦੂ ਮਾਜਰਾ ਤੇ ਇਧਰਲੇ ਉਧਰਲੇ ਲਿਆ ਕੇ ਫਿਰ PSU ਕੇ ਕੀ ਬਣਾਈ, ਜਿਹੜੀ ਬਿਲਕੁਲ ਜਿਹਨਾਂ ਪਤਤ ਕਿਸਮ ਦੇ ਰੱਖੇ ਹੋਏ ਔਰ ਬਿਲਕੁਲ ਮਤਲਬ ਉਹਨਾਂ ਦਾ ਸੀ ਕਿ ਵੀ ਜਦੋਂ ਤੱਕ ਸਿੱਖ ਸਟੂਡੈਂਟ ਫੈਡਰੇਸ਼ਨ ਔਰ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਲੈਗੇਸੀ, ਫਿਰ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਔਰ ਉਹਨਾਂ ਦਾ ਆਪਣਾ ਇਤਿਹਾਸ 1946 ਤੋਂ ਫੈਡਰੇਸ਼ਨ ਦਾ ਜਨਮ ਹੁੰਦਾ ਹੈ ਔਰ ਸਿੱਖੀ ਪ੍ਰਚਾਰ ਧਰਮ ਪ੍ਰਚਾਰ ਸੀ। ਸੋ ਮੈਨੂੰ ਇਹ ਲੱਗਦਾ ਹੈ ਵੀ ਲੇਟਲੀ ਜਿਸ ਕਿਸਮ ਦਾ ਇੱਕ ਢਾਂਚਾ ਸਟੂਡੈਂਟਸ ਦਾ ਯੂਨੀਵਰਸਿਟੀਜ਼ ਦੇ ਵਿੱਚ 7 ਜਥੇਬੰਦੀ ਦੇ ਥੱਲੇ ਦੇਖਣ 'ਚ ਆ ਰਿਹਾ, ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਾਲੀ ਲੜਾਈ ਵੀ ਜਿੱਤੀ ਹੈ, ਇਵੇਂ ਹੀ ਪੰਜਾਬੀ ਯੂਨੀਵਰਸਿਟੀ 'ਚ ਵੀ ਜਿੱਥੇ ਕਿਤੇ ਕੋਈ ਧੱਕੇ ਵਾਲੀ ਲਾਈਨ ਹੋਈ ਹੈ ਜਾ ਕੇ ਸਟੈਂਡ ਕੀਤਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਰਣਜੀਤ ਸਿੰਘ ਜਿਹਦਾ ਝੂਠਾ ਪੁਲਿਸ ਮੁਕਾਬਲਾ 19 ਸਾਲਾਂ ਦੇ ਨੌਜਵਾਨ ਦਾ ਬਣਾਇਆ ਔਰ ਉਸ ਦੇ ਲਈ ਵੀ ਉਸ ਪਰਿਵਾਰ ਲਈ ਇਨਸਾਫ ਲੈਣ ਲਈ ਔਰ ਇਸ ਨੂੰ ਪ੍ਰੋਪਰਲੀ ਇਨਵੈਸਟੀਗੇਟ ਹੋਏ, ਜਿਵੇਂ ਧਰਨਾ ਔਰ ਗੁਰਦਾਸਪੁਰ 'ਚ ਵੱਡਾ ਇਕੱਠ ਹੋਇਆ, ਭਾਵੇਂ ਕਾਮਰੇਡੀ ਜਮਾਤਾਂ ਨੇ ਉਹਨੂੰ ਜਿਹੜਾ ਹੋਊ ਪਰੇ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਖਤਮ ਹੋ ਗਿਆ, ਰੈਲੀ ਕਰ ਲਈ, ਪਰ ਉਹਨਾਂ ਨੇ ਇਕੱਲਾ ਇਹੀ ਨਹੀਂ ਕਿ ਵੀ ਉਸ ਨੂੰ ਜਾਰੀ ਰੱਖਿਆ, ਉਹਨਾਂ ਨੇ ਅਲਟੀਮੇਟਲੀ ਜਿਹੜੇ ਦੂਸਰੇ ਨੌਜਵਾਨ ਨੂੰ ਫੜਿਆ ਹੋਇਆ, ਉਹਦੀਆਂ ਭੈਣਾਂ ਔਰ ਮਾਂ, ਉਹਨੂੰ ਜਿਹੜਾ ਬਿਹਾਈਂਡ ਬਾਰ ਕੀਤਾ ਹੋਇਆ ਸੀ, ਉਹ ਉਹਨਾਂ ਨੇ ਛਡਾ ਕੇ ਫਿਰ ਗੱਲ ਤੁਰੀ ਹੁਣ ਹਾਈ ਕੋਰਟ ਦੇ ਜੱਜ ਦੇ ਸਾਹਮਣੇ ਜਾਂ ਦੂਜਾ ਚੱਲ ਰਿਹਾ। ਔਰ ਇੱਕ ਖਬਰ ਜਿਹੜੀ ਅੱਜ ਸੋਸ਼ਲ ਮੀਡੀਆ ਦੇ ਉੱਤੇ ਪਿਕਚਰਸ ਦੇ ਰੂਪ ਦੇ ਵਿੱਚ ਵੀ ਸੀ ਕਿ ਸਟੂਡੈਂਟਸ ਨੇ ਜਿਨ੍ਹਾਂ ਦੇ ਨਾਲ ਪੁਲਿਸ ਧੱਕਾ ਮੁੱਕੀ ਕਰ ਰਹੀ ਹੈ ਬੁਰੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਦੇ ਵਿੱਚ, ਕੁਛ ਦੀਆਂ ਦਸਤਾਰਾਂ ਦੀ ਬੇਅਦਬੀ ਜਾਂ ਦੂਸਰੀ ਹੋ ਰਹੀ ਹੈ ਔਰ ਇਹ ਇੰਡੀਅਨ ਐਕਸਪ੍ਰੈਸ ਨੇ ਵੀ ਔਰ ਦੂਸਰੇ ਮੀਡੀਆ ਨੇ ਵੀ ਬੜੀ ਸਬਡਿਊਡ ਜਿਹੀ ਖਬਰ ਦਿੱਤੀ ਹੈ। ਪਰ ਈਵਨ ਜਿਹੜੀ PTC ਹੈ ਇਸ ਦੀ ਵੀ ਨਿਊਜ਼ ਇਹੀ ਹੈ, ਰੋ ਐਰਪਟਸ ਐਟ ਪੰਜਾਬ ਯੂਨੀਵਰਸਿਟੀ ਓਵਰ RSS ਪ੍ਰੋਗਰਾਮ, ਕਲੈਸ਼ਿਸ ਬਿਟਵੀਨ ਸਟੂਡੈਂਟਸ, ਪੁਲਿਸ ਰਿਪੋਰਟਡ। ਹਾਲਾਂਕਿ ਇਹਨੂੰ ਉਹ ਵਾਇਲੈਂਟ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇਹਦਾ ਜਿਹੜਾ ਲੁਬੇ ਲੁਬਾਵ ਇਹ ਹੈ ਕਿ ਵੀ ਪਿਛਲੇ ਦਿਨਾਂ 'ਚ ਹੀ 7 ਦੇ ਵਿਦਿਆਰਥੀਆਂ ਦੇ ਸੱਦੇ ਦੇ ਉੱਤੇ ਜਥੇਦਾਰ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ ਵੀ ਆਏ, ਉਹਨਾਂ ਨੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਭਾਈ ਸਿੱਖੀ ਸਰੂਪ ਦੂਸਰਾ ਆਓ। ਸੋ ਇਹਨਾਂ ਨੂੰ ਹੁਣ RSS ਤੇ ਇਹਨਾਂ ਨੂੰ ਲੱਗਦਾ ਕਿ ਵੀ ਅਸੀਂ ਆਪਣੀ ਪੈਂਠ ਬਣਾਈਏ ਔਰ ਉਹਨਾਂ ਨੇ ਜਿਹੜਾ ਇਸ ਦੇ ਨਾਂ ਥੱਲੇ ਕਿ ਜੀ ਜਿਵੇਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਲੈ ਕੇ ਜਿਵੇਂ ਬੰਬੇ ਤੋਂ ਲੈ ਕੇ ਨਾਗਪੁਰ ਔਰ ਜੋ ਕੁਝ ਚੱਲ ਰਿਹਾ ਹੈ, ਕਿਹੜੇ ਕਿਹੜੇ ਲੋਕ ਜਿਹੜੇ ਸਿੱਖ ਧਾਰਮਿਕ ਜਥੇਬੰਦੀਆਂ ਦੇ ਠੇਕੇਦਾਰ ਬਣੇ ਹੋਏ ਸੀ, ਕਿਵੇਂ ਉਹ ਸਨਾਤਨੀ ਸਿੱਖ ਬਣੇ ਹੋਏ ਨੇ ਔਰ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ
ਲੇਬਲ ਇਸਤੇਮਾਲ ਕਰਕੇ ਜੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਉਹ ਆਪਣਾ ਸਨਾਤਨੀ ਹਿੰਦੂ ਧਰਮ ਵੇਚ ਰਹੇ ਨੇ। ਸੋ ਇਸ ਕਿਸਮ ਦਾ ਅਟੈਂਪਟ ਹੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਉਹਨਾਂ ਨੇ ਬਨਵੀਰ ਰਾਣਾ, ਇਹ RSS ਦਾ ਨਾਰਥ ਰੀਜਨ ਦਾ ਪ੍ਰਚਾਰਕ ਪ੍ਰਮੁੱਖ ਹੈ, ਉਹ ਯੂਨੀਵਰਸਿਟੀ 'ਚ ਲਿਆਂਦਾ। ਔਰ ਨਾਲ ਹੀ ਜਿਹੜਾ ਇਕਬਾਲ ਸਿੰਘ ਲਾਲਪੁਰਾ ਜਾਂ ਉਹਦਾ ਮੈਂ ਕਿਤੇ ਹੋਰ ਨਾਂ ਦੇਖਿਆ ਇਸ ਸਟੋਰੀ 'ਚ ਤਾਂ ਨਹੀਂ ਹੈ। ਔਰ ਇਸ ਦਾ ਉਹਨਾਂ ਨੇ ਕਿਉਂਕਿ ਵਿਦਿਆਰਥੀ ਜਿਹੜੀਆਂ ਜਥੇਬੰਦੀਆਂ ਨੇ ਉਹ ਬਿਲਕੁਲ ਕਲੀਅਰ ਨੇ ਵੀ ਅਸੀਂ RSS ਦੀ ਇੱਥੇ ਜੜ ਨਹੀਂ ਲੱਗਣ ਦੇਣੀ ਹੈ ਪੰਜਾਬ ਯੂਨੀਵਰਸਿਟੀ। ਸੋ ਬੜੇ ਛੋਟੇ ਨੋਟਿਸ ਦੇ ਉੱਤੇ ਵੱਡੀ ਗਿਣਤੀ 'ਚ ਸਟੂਡੈਂਟਸ ਇਕੱਠੇ ਹੋਏ ਔਰ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਅਸੀਂ ਇਸ ਸਾਰੇ ਨੂੰ ਨਹੀਂ ਕਰਨ ਦੇਣਾ। ਔਰ ਈਵਨ ਸਿੱਖ ਵਿਦਿਆਰਥੀਆਂ ਨੇ, ਮੈਂ ਕਿਸੇ ਦਾ ਇੰਟਰਵਿਊ ਕਿਸੇ ਸੋਸ਼ਲ ਮੀਡੀਆ 'ਤੇ ਦੇਖ ਰਿਹਾ ਸੀ, ਉਹਨਾਂ ਨੇ 2003 ਦਾ ਅਕਾਲ ਤਖਤ ਦਾ ਹੁਕਮਨਾਮਾ ਕੋਟ ਕੀਤਾ, ਸ਼ਾਇਦ ਉਦੋਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਸੀ, ਜਿਸ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜਾ RSS ਹੈ ਐਂਟੀ ਸਿੱਖ ਜਮਾਤ ਹੈ, ਇਹਨਾਂ ਦੇ ਨਾਲ ਕੋਈ ਕੋਆਪਰੇਟ ਨਹੀਂ ਕਰੋ ਔਰ ਇਹਨਾਂ ਨੂੰ ਬਿਲਕੁਲ ਦੂਰ ਰੱਖੋ ਸਾਰੇ ਤੋਂ। ਸੋ ਜ਼ਾਹਰ ਹੈ ਕਿ ਵੀ ਪ੍ਰੋਟੈਸਟ ਕਰਨਾ ਬਣਦਾ ਸੀ। ਹਾਲਾਂ ਪੁਲਿਸ ਨੇ ਬਹੁਤ ਧੱਕਾ ਮੁੱਕੀ ਕੀਤੀ, ਧੱਕੇਸ਼ਾਹੀ ਕੀਤੀ, ਜਿਵੇਂ ਮੈਂ ਕਿਹਾ ਵੀ ਦਸਤਾਰਾਂ ਦੀ ਵੀ ਬੇਅਦਬੀ ਹੋਈ। ਪਰ ਜੇ ਇਸ ਵੇਲੇ ਦੇਖਣਾ ਹੋਏ, ਮੈਂ ਜਦੋਂ ਦੇਖਦਾ ਵੀ ਬੇਸ਼ੱਕ ਇੱਕ ਪਾਸੇ ਬੰਦੀ ਸਿੱਖਾਂ ਦੀ ਰਿਹਾਈ ਲਈ ਵੀ ਮੋਰਚਾ ਲੱਗਾ ਹੋਇਆ, ਹੁਣ ਤਾਂ ਸ਼ਾਇਦ 3 ਸਾਲ ਹੋ ਗਏ ਹੋਣਗੇ, ਹੋਰ ਵੀ ਥੋੜ੍ਹੇ ਬਹੁਤ ਜਿਹੜੀਆਂ ਐਕਟੀਵਿਟੀਜ਼ ਨੇ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਸ ਲੈਵਲ 'ਤੇ ਚੱਲ ਰਹੀਆਂ। ਪਰ ਜਿਹੜਾ ਯੰਗਰ ਚਿਹਰੇ ਹੁਣ ਮੈਨੂੰ ਦੇਖਣ 'ਚ ਨਜ਼ਰ ਆਉਂਦੇ ਨੇ ਜਿਹੜੇ ਕਿ ਇਫੈਕਟਿਵਲੀ ਬਿਲਕੁਲ ਵਿਦਿਨ ਦਾ ਸਿਸਟਮ ਜਿਹੜੇ ਸਮਝਦੇ ਨੇ ਕਿ ਭਈ ਗੱਲ ਦੇ ਉੱਤੇ ਫੋਕਸ ਕਿਵੇਂ ਕਰਨਾ ਹੈ, ਉਸ ਦੇ ਵਿੱਚ ਸੱਤ ਜਥੇਬੰਦੀ ਦਾ ਜਿਹੜਾ ਹੈ ਉਹ ਕਾਫੀ ਲੀਡ ਰੋਲ ਹੈ। ਫॉर ਆਲ ਦਾ ਬੈਸਟ ਵਿਸ਼ੇਸ ਫॉर them। ਔਰ ਅਸੀਂ ਸਮਝਦੇ ਹਾਂ ਕਿ ਇਹ ਇਫੈਕਟਿਵ ਚੈਲੰਜ ਜਿਹੜਾ RSS ਨੂੰ ਇਹ ਗੁਰੂਆਂ ਦੀ ਧਰਤੀ ਤੋਂ, ਉੱਥੇ ਇੱਕ ਪਾਸੇ RSS ਦਾ ਮਨੂ ਸਮ੍ਰਿਤੀ ਬੇਸਡ ਕਨਸਟੀਟਿਊਸ਼ਨ ਲਿਆਉਣ ਦਾ ਹਿੰਦੂ ਰਾਸ਼ਟਰ ਦਾ ਸੰਕਲਪ ਹੈ, ਦੂਸਰੇ ਪਾਸੇ ਗੁਰੂ ਨਾਨਕ ਪਾਤਸ਼ਾਹ ਦਾ ਸਰਬੱਤ ਦੇ ਭਲੇ ਦਾ ਸੰਕਲਪ ਹੈ, ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰਿਆਂ ਦੇ ਲਈ ਆਜ਼ਾਦੀ, ਸਾਰਿਆਂ ਦੇ ਲਈ ਬਰਾਬਰੀ, ਸਾਰਿਆਂ ਦੇ ਲਈ ਖੁਸ਼ਹਾਲੀ ਦਾ ਕਨਸੈਪਟ ਹੈ। ਸੋ ਦੂਸਰੇ ਪਾਸੇ RSS ਔਰ BJP ਕਿਉਂਕਿ ਇੱਕੋ ਹੀ ਮਾਂ ਧੀ ਨੇ, RSS ਮਾਂ ਇਹਨਾਂ ਸਾਰੀਆਂ ਜਮਾਤਾਂ ਦੀ, ਇਹ ਇਹਨਾਂ ਦੀ ਪੋਲੀਟੀਕਲ ਧੀ ਹੈ BJP। ਹੁਣ ਇਹਨਾਂ ਨੇ ਕਿਵੇਂ, ਅਸੀਂ ਦੇਖਦੇ ਹਾਂ ਕਿ ਤਰਨਜੀਤ ਸੰਧੂ ਜਿਹੜਾ ਅਮਰੀਕਾ 'ਚ ਐਂਬੈਸਡਰ ਰਿਹਾ, ਇਸ ਗੱਲ ਦਾ ਧਿਆਨ ਰਹੇ ਕਿ 2023 ਦੇ ਵਿੱਚ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਜਦੋਂ ਗੁਰਪਤਵੰਤ ਪੰਨੂ ਮਰਡਰ ਪਲਾਟ ਔਰ 6 ਤੋਂ ਜ਼ਿਆਦਾ ਜਿਹੜੇ ਪੋਲੀਟੀਕਲ ਐਕਟਿਵਿਸਟ ਅਮਰੀਕਾ 'ਚ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਅਮਰੀਕਨ FBI ਵੱਲੋਂ ਦਿੱਤਾ ਜਾਂਦਾ ਹੈ, ਉਸ ਸਾਰਿਆਂ ਨੂੰ ਮਾਸਟਰਮਾਈਂਡ ਕਰਨ ਵਾਲਾ ਤਰਨਜੀਤ ਸੰਧੂ ਇੱਥੇ ਐਂਬੈਸਡਰ ਸੀ, ਰਿਟਾਇਰ ਹੋਇਆ। ਉਸ ਤੋਂ ਬਾਅਦ ਵੀ ਉਹਨੂੰ ਕਿਤੇ ਥਿੰਕ ਟੈਂਕ ਦੇ ਦੂਜੇ ਦੇ ਨਾਂ ਥੱਲੇ ਵਰਤਦੇ ਰਹੇ। ਫਿਰ ਉਹਨਾਂ ਨੂੰ ਲੱਗਦਾ ਸੀ ਵੀ ਇਸ ਕਿਸਮ ਦਾ, ਔਰ ਉਹਨੇ ਰਿਟਾਇਰ ਹੁੰਦਿਆਂ ਹੀ BJP ਜੁਆਇਨ ਕਰ ਲਈ। BJP ਨੂੰ ਲੱਗਾ ਵੀ ਇਸ ਕਿਸਮ ਦਾ ਰੈਂਟਾ ਸਿੱਖ ਵਧੀਆ, ਇੱਕ ਤਾਂ ਤੇਜਾ ਸਿੰਘ ਸਮੁੰਦਰੀ ਦੀ ਲੈਗੇਸੀ ਨਾਲ ਕਿ ਜਿਹੜੇ ਗੁਰਦੁਆਰਾ ਸੁਧਾਰ ਮੂਵਮੈਂਟ ਦੇ ਇੱਕ ਵੱਡੇ ਪਿਲਰ ਸੀ, ਫਿਰ ਪਿਓ ਤਰਨਜੀਤ ਸੰਧੂ ਦਾ ਬਿਸ਼ਨ ਸਿੰਘ ਸਮੁੰਦਰੀ ਜਦੋਂ ਗੁਰੂ ਨਾਨਕ ਯੂਨੀਵਰਸਿਟੀ 1969 'ਚ ਬਣੀ, ਉਹਦਾ ਪਹਿਲਾ ਵਾਈਸ ਚਾਂਸਲਰ ਸੀ, ਲੰਬਾ ਝੰਬਾ ਸਿੱਖ, ਦਾੜੀ ਭਾਵੇਂ ਪਹਿਲਾਂ ਕੱਟਦਾ ਸੀ ਮੇਰਾ ਖਿਆਲ ਹੈ ਬਹੁਤ ਪਹਿਲਾਂ, ਫਿਰ ਬਣਾ ਦਿੰਦੇ ਨੇ। ਉਹਨਾਂ ਨੂੰ ਲੱਗਾ ਕਿ ਵੀ ਇਹਨੂੰ ਪੰਜਾਬ ਦਾ ਫੇਸ ਬਣਾ ਕੇ ਜਿਹੜਾ ਕੰਮ ਹੁਣ ਕਿਹਦੇ ਤੋਂ ਲੈਣਾ ਹੈ, ਕਿਹਨੂੰ ਬਣਾਉਣਾ ਹੈ, ਉਹ ਇਹਨੂੰ ਤਿਆਰ ਕਰ ਰਹੇ ਸੀ। ਔਰ ਪਾਰਲੀਮੈਂਟ ਦੀਆਂ ਚੋਣਾਂ ਇੱਕਦਮ ਇਹ ਰਿਟਾਇਰ ਹੁੰਦਾ ਹੈ, ਜਿਵੇਂ ਹਰਦੀਪ ਪੁਰੀ ਰਿਟਾਇਰ ਹੁੰਦਾ ਹੈ, BJP RSS ਦਾ ਚਹੇਤਾ ਬਣ ਕੇ ਜਿਹੜਾ ਐਪਸਟਾਈਨ ਦੇ ਨਾਲ 14 ਮੀਟਿੰਗਾਂ ਕਰਦਾ ਹੈ, 60 ਉਹਦੇ ਨਾਲ ਈਮੇਲਸ ਐਕਸਚੇਂਜ ਕਰਦਾ ਹੈ। ਉਹ UN ਦੇ ਵਿੱਚ ਐਂਬੈਸਡਰ ਸੀ ਹਰਦੀਪ ਪੁਰੀ। ਤੁਸੀਂ ਅੰਦਾਜ਼ਾ ਲਾਓ ਵੀ ਇਹ ਕਿਵੇਂ ਪਿਕ ਕਰਦੇ ਨੇ ਇਸ ਕਿਸਮ ਦੇ ਜਿਹੜੇ ਰੈਂਟਾ ਸਿੱਖ ਨੇ। ਹਰਦੀਪ ਪੁਰੀ ਉਹਨੂੰ ਵੀ ਅੰਮ੍ਰਿਤਸਰ ਤੋਂ ਖੜਾ ਕੀਤਾ ਗਿਆ ਸੀ, ਉੱਥੋਂ ਹਾਰਿਆ, ਰਾਜ ਸਭਾ 'ਚ ਲੈ ਕੇ ਮਿਨਿਸਟਰ ਬਣਾਇਆ ਹੋਇਆ, ਇੱਕਦਮ ਬਾਅਦ ਹੀ 16-17 ਮਿਨਿਸਟਰ ਬਣਾ ਦਿੱਤੇ। ਹੁਣ ਇਹਨਾਂ ਨੂੰ ਲੱਗਾ ਵੀ ਤਰਨਜੀਤ ਸੰਧੂ ਘੱਟੋ ਘੱਟ ਪੇਂਡੂ ਬੈਕਗਰਾਊਂਡ, ਸਮੁੰਦਰੀ ਨਾਂ ਲੱਗਾ ਹੋਇਆ ਦੂਜਾ, ਔਰ ਭੇਤੀ ਜਿਹਨੇ ਇੱਥੇ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਵਿੱਚ ਮੇਨ ਮਾਸਟਰਮਾਈਂਡ ਹੁੰਦੇ ਨੇ, ਕਿਉਂਕਿ ਜਿਹੜੇ ਵੀ ਰਾਹ ਦੇ ਜਾਂ ਏਜੰਟ ਇਹਨਾਂ ਦੀਆਂ ਐਂਬੈਸੀਆਂ ਹਾਈ ਕਮਿਸ਼ਨ 'ਚੋਂ ਆਪਰੇਟ ਕਰਦੇ ਨੇ, ਉਹ ਐਂਬੈਸਡਰ ਤੋਂ ਛੁਪੇ ਨਹੀਂ ਹੁੰਦੇ। ਐਂਬੈਸਡਰ ਉਹਦੇ 'ਚ ਧਿਰ ਹੁੰਦਾ ਹੈ ਔਰ ਇਹਨੂੰ ਇਸ ਕਿਸੇ ਵੇਲੇ ਜਵਾਬਦੇਹ ਬਣਾਇਆ ਜਾਏਗਾ ਜਿਉਂ-ਜਿਉਂ ਇਹ ਟਰਾਇਲ ਅੱਗੇ ਜਾਏਗਾ
ਕੱਲਾ ਇਹ ਨਹੀਂ ਵੀ ਉੱਥੇ ਚੰਡਾਲ ਚੌਂਕੜੀ ਬੈਠੀ ਹੈ ਵੀ ਅਮਿਤ ਸ਼ਾਹ ਹੈ, ਐਸ ਜੈ ਸ਼ੰਕਰ ਹੈ, ਮੋਦੀ ਹੈ, ਅਜੀਤ ਡੋਵਲ ਹੈ, ਇਹ ਵੀ ਆਨਸਰੇਬਲ ਹੈ। ਜੀ ਫਿਰ ਲੋਕਾਂ ਨੇ ਐਸਾ ਹਰਾਇਆ, ਜ਼ਮਾਨਤ ਜ਼ਬਤ ਨੰਬਰ 3 ਤੇ ਗਿਆ, ਵੋਟਾਂ ਜਿਹੜੀਆਂ ਨੇ ਉਹਨੂੰ ਬਿਆਨ ਬਿਊਨ ਦੇਣ ਲਈ ਵਰਤਦੇ ਰਹੇ, ਕਦੇ ਜੀ ਉਹਨੂੰ ਮਿਲਣ ਚਲਾ ਗਿਆ, ਉਹਨੂੰ ਮਿਲਣ ਚਲਾ ਗਿਆ। ਹੁਣ ਜਿਹੜੀ ਲੇਟੈਸਟ ਖਬਰ ਹੈ ਕਿ ਦਿੱਲੀ ਦੇ ਵਿੱਚ ਉਸ ਨੂੰ ਲੈਫਟੀਨੈਂਟ ਗਵਰਨਰ ਲਾ ਦਿੱਤਾ। ਇਹਦਾ ਮਤਲਬ ਇਹ ਹੈ ਕਿ RSS ਨੇ ਇਹ ਦੇਖ ਲਿਆ ਕਿ ਵੀ ਇਹਦਾ ਕੋਈ ਪੋਲੀਟੀਕਲ ਇਸ ਦਾ ਭਾਅ ਨਹੀਂ ਵਟਿਆ ਜਾ ਰਿਹਾ, ਵੀ ਇਹ ਸਿੱਖਾਂ 'ਚ ਵਿਕਿਆ ਨਹੀਂ ਹੈ ਇਹ ਚਿਹਰਾ, ਇਹ ਨਾਮ ਵਿਕਿਆ ਨਹੀਂ, ਸਮੁੰਦਰੀ ਦਾ ਨਾਮ ਵੀ ਨਹੀਂ ਵਿਕਿਆ। ਬਥੇਰਾ ਉਹਨੇ ਸਮੁੰਦਰੀ ਦੀ ਫੋਟੋ ਵੀ ਲਾਈ, ਆਪਣੇ ਇੰਟਰਵਿਊਆਂ 'ਚ ਵੀ ਕਹੀ ਜਾਏ, ਤੇ ਉਹਨੂੰ ਪੱਤਰਕਾਰ ਨੇ ਪੁੱਛਿਆ ਵੀ ਸਮੁੰਦਰੀ ਦੀ ਲੈਗੇਸੀ ਕੀ ਸੀ, ਤੂੰ ਕਿੱਥੇ ਬੈਠਾ? ਸੋ ਹੁਣ ਉਹਨਾਂ ਨੂੰ ਲੱਗਦਾ ਵੀ ਕਿਉਂਕਿ ਭੇਤੀ ਹੈ ਔਰ ਇਸ ਕਿਸਮ ਦਾ ਜਿਹੜਾ ਰੈਂਟਾ ਸਿੱਖ ਹੁੰਦਾ ਜਿਹਦੇ ਕੋਲ ਭੇਤ ਹੈ, ਉਹ ਜੇ ਬਿਲਕੁਲ ਰਿੰਗ 'ਚੋਂ ਬਾਹਰ ਨਿਕਲ ਜਾਏ ਤਾਂ ਨੁਕਸਾਨ ਕਰ ਸਕਦਾ। ਸੋ ਉਹਨੂੰ ਚੂਸਣੀ ਦੇ ਦਿੱਤੀ ਹੈ ਲੈਫਟੀਨੈਂਟ ਗਵਰਨਰ ਦੀ ਵੀ, ਲੈ ਬਹਿ ਕੇ ਚੂਸ। ਔਰ ਇਹ ਲੇਕਿਨ ਇਹਨੂੰ ਅਸੀਂ ਕਦੇ ਵੀ ਜੋ ਇਹਦਾ ਰੋਲ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਲਈ, ਇਸ ਦੀ ਜਵਾਬਦੇਹੀ ਵੀ ਹੋਏਗੀ ਕਿਸੇ ਸਟੇਜ 'ਤੇ। ਅਜੇ ਦੇਖਦੇ ਹਾਂ ਕਿ ਵੀ ਇਹ ਸਾਰੀ ਜਿਹੜਾ ਪਾਰਟ ਹੈ ਅਮਰੀਕਨ ਸਿਸਟਮ ਕਿੱਧਰ ਨੂੰ ਲੈ ਕੇ ਜਾਂਦਾ ਹੈ ਸਾਰਿਆਂ ਨੂੰ। ਲੇਕਿਨ ਤਰਨਜੀਤ ਸਿੰਘ ਸੰਧੂ ਬਹੁਤ ਸਾਰੀਆਂ ਇਹਨਾਂ ਦਾ ਭੇਤੀ ਹੈ, ਕੱਲਾ ਭੇਤੀ ਨਹੀਂ, ਇਸ ਦਾ ਹਿੱਸਾ ਵੀ ਹੈ ਉਸ ਸਾਜ਼ਿਸ਼ ਦਾ ਜਿਹਦੇ ਥੱਲੇ ਅਮਰੀਕਨ ਸਿਟੀਜ਼ਨਸ ਨੂੰ ਜਿਹੜਾ ਹੈ ਉਹ ਐਰੈਡੀਕੇਟ ਵਾਈਪ ਆਊਟ ਕਰਨ ਦੀ ਲਾਈਨ ਲਿਖੀ ਗਈ ਸੀ। ਇਹ ਵੱਖਰੀ ਗੱਲ ਹੈ ਕਿ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਇਸ ਜ਼ੁਲਮ ਨੂੰ ਹੋਣ ਤੋਂ ਰੋਕ ਦਿੱਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਬਸ ਨੇ ਉਹ ਲੈਣ ਜਾ ਰਹੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਇਸ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ ਔਰ ਜਤਿੰਦਰ ਸਿੰਘ ਜੀ ਵੀ, ਔਰ ਇਸ ਤਰ੍ਹਾਂ ਸ਼ਾਇਦ ਜਿਹੜੇ ਸਾਡੇ ਕੋਲ ਨੇ ਉਹ ਕਹਿੰਦੇ ਨੇ ਕਿ ਐਕਸਲੈਂਟ ਐਨਾਲਿਸਿਸ ਡਾਕਟਰ ਸਾਹਿਬ, ਲਵ ਯੂ ਐਂਡ ਆਲਵੇਜ਼ ਵੇਟਿੰਗ योर प्रोग्राम, शायद फ्रॉम कतर। बहुत शुक्रिया भाई साहब, बहुत और अमरजीत सानी जी भी और मुहाद जड़े शाफीक ने वो भी कहते पाकिस्तान जिंदाबाद, खालिस्तान जिंदाबाद, इमरान खान जिंदाबाद, और लव यू डॉक्टर सरदार जी, और फ्रॉम कहते ने मुल्तान पाकिस्तान जिंदाबाद जिंदाबाद। बहुत शुक्रिया। हाँ जी, मुल्तान का कदे सोन हलवा जिन्हें खादा होए उन्हें पता है भी मुल्तान च की हुंदा है। बिल्कुल। सुखजीवन बच्चू जी भी और अभिलन जी भी, और फिर कहते लॉन्ग लिव खालिस्तान, और इस तरह गुरजिंदर पुरेवाल जी भी, और फिर इसी तरह साढ़े कोल ने में शिंदा गिल जी भी, और टोनी ढींडसा जी भी, और फिर इसी तरह साढ़े कोल ने मोहम्मद अब्दुल्ला, और ये भी अस्सलाम वालेकुम कहते, वालेकुम सलाम जी। एंड फिर इस तरह कहते हैं कि खालसा जिंदाबाद, और फिर इस तरह सुखचैन बाठ जी भी, और फिर साढ़े कोल हैगे ने हाँ जी सिंह नवजोत जी भी, और फिर इस तरह नासिर चौधरी जी कहते तुसी बिल्कुल सही हो, खालसानियां नूं चौकस रहना चाहिए। अमरीका कहते अजिहियां स्थितियां विच आज़ादी उभर सकती है। बिल्कुल ठीक है। और इंदरप्रीत सिंह जी भी सानू फतेह बुलाते हैं। ਹੁਣ ਆਪਾਂ ਜਿਹੜੇ USA ਵਾਲੇ TV84 USA ਹਾਂਜੀ ਉਧਰ ਚੱਲਦੇ ਹਾਂ। ਅਸੀਂ ਇਹ ਵੀ ਦੱਸ ਦਈਏ ਵੀ ਟਾਈਮ ਚੇਂਜ 1 ਘੰਟਾ ਅਮਰੀਕਾ 'ਚ ਹੋਇਆ ਹੈ, ਇਸ ਲਈ ਤੁਸੀਂ ਅੱਜ ਸ਼ਾਇਦ ਕੁਝ ਜਿਹੜੇ ਨੇ ਉਹ ਪਹਿਲਾਂ ਚਲੇ ਗਏ ਹੋਣਗੇ, ਅਸੀਂ ਕਿ ਵੀ ਉਹ ਕਹਿੰਦੇ ਹੋਣਗੇ ਵੀ ਪ੍ਰੋਗਰਾਮ ਆ ਨਹੀਂ ਰਿਹਾ। ਸੋ ਇਸੇ ਤਰ੍ਹਾਂ ਜਿਹੜੇ ਪੰਜਾਬ 'ਚੋਂ ਦੇਖਣ ਵਾਲੇ ਨੇ ਉਹਨਾਂ ਨੂੰ TV84 USA 'ਚ ਤੁਸੀਂ ਲੌਗਇਨ ਕਰੋ, ਕਿਉਂਕਿ ਉਹ ਵੈਬ ਚੱਲਦਾ ਹੈ ਸਟ੍ਰੀਮ ਸਾਡੀ। ਇਹ ਜਿਹੜਾ ਮੇਨ ਸਟ੍ਰੀਮ ਹੈ ਇਹਨੂੰ ਤਾਂ ਉਹਨਾਂ ਨੇ ਬਲੌਕ ਕੀਤਾ ਹੋਇਆ। ਔਰ ਸਾਡੇ ਕੋਲ ਇੱਧਰ ਆਏ ਨੇ ਸਾਡੇ ਵਿਊਅਰਸ, ਇਹਨੇ ਖਾਲਸਾ ਦੇਸ਼ ਪੰਜਾਬ ਜੀ ਵੀ ਇਹ ਵੀ ਐਪਰੀਸ਼ੀਏਟ ਕਰਦੇ ਨੇ, ਔਰ ਸਤਨਾਮ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਸਿੰਘ ਬਲਜਿੰਦਰ ਜੀ ਵੀ, ਔਰ ਬਲਜੀਤ ਵੈਦ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਔਰ ਕੁਲਦੀਪ ਕੌਰ ਜੀ ਵੀ, ਜਸਕੀਰਤ ਸਿੰਘ ਜੀ, और ऑल अबाउट ट्रूथ सिखिज्म जी भी, और इस तरह इंद्रजीत सिंह संधू जी भी, और राजविंदर कौर अगैन, और बिल्ला मोहन जी भी। सब का बहुत बहुत शुक्रिया। सो इस तरह अपनी म्यूजिक लेने इजाजत। व्यूअर्स सारे प्रोग्राम का समा इत्थे मुकदा है। तुसीं अपनी राय ते सुझाव सानू भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे सन्मुख होवांगे। तद तक ले मैनूं ते अपना सुना गया तो देखते रहो TV84। बुला दिओ फतेह। वाहिगुरू जी का खालसा, वाहिगुरू जी की फतेह। रब राखा।